Ali Pepete City? ਪੇਟੇ ਸਿਟੀ City Pepete Alif. ਹਾਂਜੀ ਗਿਫਟ ਦੇਣ ਜਾਂ ਕੋਈ ਨਾ ਕੋਈ ਇਦਾਂ ਸਾਨਿਆ ਕਰਨ ਸਾਡੇ ਸਾਰੀ ਨੂੰ ਸੈਰ ਖੁਦਾਰ Khud udhar. ਸਟਮਕ ਦੀ ਖੁਸ਼ਨੂਤੀ ਹਾਸਲ ਹੁੰਦੀ ਨੁਮਾਨ ਜਾ ਸਾਹਿਬ ਦੀ ਬਾਂਹ ਆਵੇ ਬਾਸ ਦੇ ਅੰਦਰ ਕੁਲਫੀ ਹੈ ਇਹ ਤੇ ਗੱਲ ਕਰਦਾ ਨਾ अस्सलाम वालेकुम नाज़रीन टी टाइम उड़ा दानिश उड़ा बास उड़ा ਅੱਛਾ ਵੈਸੇ ਉੱਠਦਾ ਹੀ ਰਹਿੰਦਾ फरीद उड़ा मिठा उड़ा ਉਹਦੇ ਵਿੱਚ ਤੁਸੀਂ ਸਿੱਧਾ ਸ਼ੀਡੀ ਉਡੀ ਕਹਿੰਦੇ ਤਾਂ ਸਹੀ ਸੀ आहो चलो जी कैसी तबीयत है ठीक ठाक साहब वधिया जबरदस्त चलो जी ਵੀ ਤੂੰ ਕੰਮ ਤੋਂ ਕਢਾਣਾ ਚਵਲੇ ਜੀ ਕੀ ਹੋਇਆ ਉਸਤਾਦ ਜੀ ਮੈਨੂੰ ਹਰ ਸ਼ੋਅ 'ਚ ਕਹਿੰਦਾ ਰਹਿੰਦਾ ਮੇਰੇ ਗਾਣੇ ਦਾ ਕਹਿ ਮੇਰੇ ਗਾਣੇ ਦਾ ਕਹਿ ਨਹੀਂ ਹੁਣ ਪਤਾ ਕੀ ਗੱਲ ਆਊਟਲੁੱਕ ਦੀ ਫਰਮੈਸ਼ ਬਹੁਤ ਆ ਈਮੇਲ ਨਾਲ ਬੜੀ ਮਸੂਲ ਇਹਨੂੰ ਕਿਤੇ ਕਿ ਆਡੀਅנס ਲੈਦਾ ਮਿਲ ਪਈ ਘਰ ਕਿਤੇ ਕੋਈ ਲੈਦਾ ਹੀ ਤੂੰ ਲਓ ਜੀ ਇੱਕ ਅੰਤਰਾ 27 ਸੁਣ ਲਿਆ ਕਰੋ ਕੀ ਗੱਲ ਆ तेनू मैं ईमेल गया किस दिन तेनू मैं कर देना वा डिलीवर ਹਾਂ ਉਹ ਤੋਂ ਪੜੀ ਉਹਦੇ ਚ ਤੂੰ ਦੇਖੀ ਵੀ ਤੇਰਾ ਕੀ ਹਿਸਾਬ ਬੰਦਾ ਨਹੀਂ ਸਿਰ ਅੰਤਰਾ 27 ਹੁੰਦਾ ਵਾ ਹੋਰ ਰੌਣਕ ਹੀ ਲਾਉਣੀ ਤੂੰ ਆ ਜਾ ਕੇ ਤੈਨੂੰ ਮੈਂ ਕਹਿਣਾ ਤੂੰ ਆ ਜਾ ਕੇ ਪਹਿਲੇ 7 ਮਿੰਟ ਤੂੰ ਐਂ ਕਰਨਾ ਵਾ 7 ਮਿੰਟ ਤੋਂ ਬਾਅਦ ਤੂੰ ਇੱਧਰ ਉੱਧਰ ਦੇਖਣਾ ਵਾ ਉਸ ਤੋਂ ਬਾਅਦ ਤੂੰ ਇੰਜ ਕਰਨਾ ਵਾ ਇੰਜ ਕਰਨਾ ਉਸ ਤੋਂ ਬਾਅਦ ਤੂੰ ਕਹਿਣਾ ਸਾਜਨ ਪ੍ਰੀਤ ਨਹੀਂ ਸਿੱਧਾ ਸਿੱਧਾ ਤੇਰਾ ਮੈਨੂੰ ਨਾ ਸਾਡੇ ਨਾ ਮਹੱਲੇ ਦੇ ਹਮਸਾਏ ਆ ਆਸਫ ਅਲੀ ਸਿੱਧਾ ਸਿੱਧਾ ਗਾ ਕੇ ਸੁਣਾ ਕੇ ਉਹ ਬੜਾ ਮੈਨੂੰ ਮੁਹੱਬਤ ਕਰਦੇ ਕਿ ਮੈਂ ਛਾਤੇ ਗਾਉਣਾ ਸਹੀ ਤੇ ਉਹ ਮਹੱਲੇ 'ਚ ਹੀ ਰਹਿੰਦੇ ਤੇ ਮਹੱਲੇ 'ਚ ਉਹਨਾਂ ਨੂੰ ਬਹਿ ਕੇ ਕੋਲ ਬਹਿ ਕੇ ਸੁਣਾ ਦੇ ਚਲੋ ਯਾਰ ਯਾਰ ਇੱਕ ਮਿੰਟ ਭਾਜੀ ਤੁਹਾਨੂੰ ਜੋ ਕਹਿੰਦਾ ਵਾ ਵੀ ਮੇਰਾ ਕਹਿ ਤੈਨੂੰ ਇੰਨੀ ਅਕਲ ਨਹੀਂ ਕਿ ਤੂੰ ਕਹਿ ਹੀ ਦਿੰਨਾ ਵਾ। ਮੈਂ ਨਹੀਂ ਕਿਹਾ ਮੈਂ ਤੇ ਉਹਨੂੰ ਕਹਿੰਦੇ ਨਾ ਮੈਨੂੰ ਕਹਿ ਮੈਨੂੰ ਕੰਮ ਤੋਂ ਕਢਾਣੇ ਨਹੀਂ ਨਹੀਂ ਰਾਹਤ ਫਤਿਹ ਅਲੀ ਖਾਨ ਸਾਹਿਬ ਵੱਡੀ ਦੁਨੀਆ ਉਹਨਾਂ ਦਾ ਗਾਣਾ ਉਸਤਾਦ ਜੀ ਉਹ ਤੁਹਾਨੂੰ ਮਜ਼ਾ ਆਇਆ ਕਿ ਤੁਸੀਂ ਸੀਰੀਅਸ ਓ ਯਾਰ ਕੀ ਆ ਨਾਦਰੀਨ ਯਾਰ ਚਲੋ ਯਾਰ ਸੁਣ ਕੇ ਕੱਢੋ ਵਿੱਚੋਂ ਯਾਰ ਇੱਕ ਸ਼ਰਤ ਤੇ ਫਿਰ ਸੁਣਨਾ ਵਾ, ਹਾਂਜੀ ਫਿਰ ਬਾਅਦ ਮੇਰਾ ਵੀ ਸੁਣਨਾ ਹੁਣ ਤੇ ਰਹਿਣ ਦੇ ਮੇਰੇ ਤੇ ਪੈ ਗਈ ਟੱਪ ਕੱਢ ਯਾਰ ਜਿਹੜਾ ਅੰਤਰਾ ਕੱਢਣਾ ਹੀ ਕੱਢ ਚੱਲ ਸੁਣਾ ਲਾ ਆ ਦੇਖੀ ਨਹੀਂ ਨਹੀਂ ਸਿੱਧਾ ਸਿੱਧਾ ਹਾਂ लफ्ज कितने तेरे मुंह से निकलते होंगे तेरे पैरों से ਨਿਕਲ निकले होंगे और लफ्ज कितने तेरे पैरों से निकले होंगे तूने जब आखिरी खत ਆ मेरा ये ਵਾਹ देने वाला देखो जरा वे तूने जब फूल ओ और आगे ਅੱਗੇ ਹੋਣਾ जो खाली आगे ਹਾਂਜੀ। अच्छा तो आगे पा लिया ਇਹ ਤੁਹਾਨੂੰ ਸਾਰਾ ਸੁਣਨਾ अच्छा तूने जब फूल किताबों में ਹਾਂ डाले होंगे ਹਾਂ देने वाला भी तुझे याद तो आया होगा ਹਾਂ मेरी आंखों के दरी ਓਏ ਆ ਬਚਾ ਓਏ ਹੋਰ ਜਿਹੜੀ ਉਹ ਲੈ ਉਹਦੀ ਰਿਕੁਆਇਰਮੈਂਟ ਸਮਝ ਉਹ ਇਹਨੂੰ ਕਹਿ ਰਿਹਾ ਤੂੰ ਕੋ ਚੁਟਕੀਆਂ ਇਹ ਵੀ ਗਨੀਮਤ ਆ ਇਹਨੂੰ यार मेरी आंखों के दरिया का उतरना भी जरूरी था मोहब्बत भी जरूरी ਆਪਣੀ थी ਇਮਾਨਦਾਰੀ ਨੂੰ ਦੱਸੋ ਇਹ ਰਿਕੁਆਇਰਮੈਂਟ ਹੈ ਉਹਦੀ नहीं साहब ਇਹਦਾ ਕੀ ਕਿਸੇ ਸ਼ੈ ਦਾ ਭਾਰ ਨਹੀਂ ਆ सुन ले ਦੁਨੀਆ ਦਾ ਸਭ ਤੋਂ ਜਿਹੜਾ ਨਾ ਸਕੂਨ ਵਾਲਾ ਰਿਦਮ ਵਾਲਾ ਬੰਦਾ ਵੀ ਜਿੰਨੇ ਯਾਨੀ ਜਿਹੜਾ ਰਿਦਮ ਵਜਾਈ ਜਾ ਰਿਹਾ ਬਸ ਤਬਲਾ ਜਾਂ ਢੋਲਕ ਜਾਂ ਡਰਮ ਜਾਂ ਕੋਈ ਵੀ ਸਾਜ਼ ਵਜਾਈ ਜਾ ਰਿਹਾ ਜਿਹੜਾ ਦੁਨੀਆ ਦਾ ਸਭ ਤੋਂ ਕਿਹੜਾ ਐਸਾ ਮਿਊਜ਼ੀਸ਼ੀਅਨ ਆ ਜਿਹੜਾ ਸਭ ਤੋਂ ਜ਼ਿਆਦਾ ਸਕੂਨ ਚ ਆ, ਆਰਾਮ ਨਾਲ ਵਜਾਉਂਦਾ ਸਕੂਨ ਚ ਕੌਣ ਆ ਉਹ ਨਹੀਂ ਯਾਰ ਇੱਕ ਜਿਹਨੂੰ ਕੋਈ ਭਾਰ ਨਹੀਂ ਹੁੰਦਾ ਕਿ ਯਾਰ ਮਤਲਬ ਮੈਂ ਕਿਤੇ ਘੱਟ ਨਾ ਜਾਵਾਂ ਵੱਧ ਨਾ ਜਾਵਾਂ ਮੇਰੇ ਕੋਲ ਗਲਤ ਨਾ ਹੋ ਜਾਵੇ ਸਕੂਨ ਉਹ ਜਿਹੜੇ 6 ਡੱਬੀਆਂ ਜੇ ਕਰਕੇ ਹੁੰਦੇ ਆ ਹਾਰ ਕੇ ਹਾਰ ਗਏ ਚਾਹਤ ਫਤਿਹ ਅਲੀ ਦੇ ਪਿੱਛੇ ਜਿਹੜਾ ਵਜਾਉਂਦਾ ਓਏ ਵੱਡੇ ਲੈਜੈਂਡ ਉਹਨੂੰ ਕੋਈ ਹੋਣਾ ਵਾ ਕਿ ਮੈਂ ਕਿਤੇ ਬਾਹਰ ਨਾ ਨਿਕਲ ਜਾਵਾਂ ਜਾਂ ਅੰਦਰ ਨਾ ਵੜ ਨਾ ਜਾਵਾਂ ਨਾ ਨਾ ਜਾਂ ਕਿਤੇ ਸਾਮ ਉਧਰ ਨਾ ਹੋ ਜਾਵੇ ਜਾਂ ਕਿਤੇ ਮੇਰਾ 뮤직 ਨਾ ਖਰਾਬ ਹੋਵੇ ਉਹ ਸ਼ੁਰੂ ਹੋ ਜਾਂਦਾ ਸਾਜੀ ਉਹ ਵੀ ਕਹਿੰਦੇ ਸ਼ੇਖ ਆ ਕੌਣ ਉਹ ਵਜਾਉਣਾ ਲੈਣਾ ਪਿੱਛੇ ਨਹੀਂ ਨਹੀਂ ਚਾਹਤ ਪਤਲੀ ਨਹੀਂ ਨਹੀਂ ਸ਼ੇਖ ਨਹੀਂ ਹੈ ਨਹੀਂ ਸਾਜੀ ਨਾ ਯਾਰ ਸਾਜੀ ਨਾ ਯਾਰ ਨਾ ਫਿਰ ਨਾ ਕਰ ਯਾਰ ਸਾਜੀ ਇੱਕ ਮਿੰਟ ਆ ਦੱਸਿਓ ਜਰਾ ਕਿਦਾਂ ਵਜਾਉਂਦੇ ਨੇ ਤਬਲੇ ਇੱਕ ਮਿੰਟ ਦੱਸਿਓ ਥੋੜਾ ਹੱਥ ਤੋਂ ਤੇ ਨਹੀਂ ਨਹੀਂ ਮੈਂ ਤੂੰ ਕਹਿ ਨਾ ਤੂੰ ਮੇਰਾ ਚੱਲ ਗਿਆ ਚਲੋ ਥੋੜਾ ਅੱਛਾ ਦੱਸਿਓ ਕਿਦਾਂ ਯਾਰ ਇਸ ਤਰ੍ਹਾਂ ਜੇ ਮੈਂ ਤੇ ਅਗਰ ਵਜਾ ਦੇਵਾਂ ਤੇ ਮੈਂ ਤੇ ਫਿਰ ਸਹੀ ਵਜਾਉਣਾ ਨਾ ਉਹਦਾ ਫਿਰ ਨਾ ਕਹਿ ਸ਼ੇਖ ਨਹੀਂ ਉਹ ਵੀ ਸ਼ੇਖ ਨੇ ਉਹ ਮੇਰੇ ਸ਼ੇਖ ਨਹੀਂ ਉਹ ਭਰਾਵਾ ਐ ਮੈਂ ਡੀਪ ਕੋਲੋਂ ਫੇਕ ਸ਼ੇਖ ਹੋ ਡੀਪ ਫੇਕ ਸ਼ੇਖ
ਡੀ ਫੇਕ ਸ਼ੇਖ ਆਫ ਗਾਵਲਾਮ। ਅੱਛਾ ਸਾਜੀ ਇਹ ਜਰਾ ਦੱਸਿਓ ਕਿੱਦਾਂ ਤਬਲੇ ਤੇ ਹੱਥ ਕਿੱਦਾਂ ਰੱਖਦੇ ਨੇ, ਇਹ ਜਰਾ ਥੋੜਾ। ਉਹ ਯਾਰ ਜਿੱਦਾਂ ਵੀ ਰੱਖਦੇ ਨੇ ਉਹ ਉਹਨਾਂ ਦੇ ਪਿੱਛੇ ਜਿੱਦਾਂ ਮਰਜ਼ੀ ਰੱਖ ਲਵੇ ਹੱਥ। ਹਾਂ ਉਹ ਕਰਿਆਨੇ ਦਾ ਕੰਮ ਕਰਦੇ, ਉਹਨਾਂ ਨੂੰ ਕੀ ਪਤਾ ਕਿੱਦਾਂ ਓਏ ਉਹ ਸ਼ਾਹੀਆਨੇ ਦਾ ਕਰਦੇ ਆ, ਕਰਿਆਨੇ ਦਾ ਨਹੀਂ। ਚਾਹਤ ਪੱਤੀ ਵਾਲੇ ਜਿਹੜਾ ਬੰਦਾ ਦਾ ਪਿੱਛੇ ਉਹ ਭਾਵੇਂ ਢਿੱਡ ਵੀ ਵਜਾਈ ਜਾਵੇ ਉਹਨੂੰ ਗਾਈ ਜਿਹੜਾ ਗੁੱਟ। ਹਾਂ ਨਹੀਂ ਉਹ ਯਾਰ ਉਹ ਫੇਮਸ ਆਦਮੀ ਹੋ ਗਏ ਜਿਹੜਾ। ਅੱਛਾ ਇੱਜ਼ਤ ਹੋਰ ਚੀਜ਼ ਹੁੰਦੀ ਹੈ, ਸ਼ੋਹਰਤ ਹੋਰ ਚੀਜ਼ ਹੁੰਦੀ ਹੈ। ਇਹ ਦੋ ਲਹਿਦਾ ਲਹਿਦਾ ਚੀਜ਼ਾਂ। ਕਹਿੰਦੇ ਨਹੀਂ ਯਾਰ ਲਾ ਰੱਬ ਤੈਨੂੰ ਇੱਜ਼ਤ ਸ਼ੋਹਰਤ ਦੇਵੇ। ਇੱਜ਼ਤ ਟੋਟਲ ਲਹਿਦਾ ਚੀਜ਼ ਆ, ਸ਼ੋਹਰਤ ਟੋਟਲ ਲਹਿਦਾ ਚੀਜ਼ ਆ। ਦੋਵਾਂ ਦਾ ਆਪਸ ਵਿੱਚ ਮਿਲਾਪ ਹੀ ਨਹੀਂ ਹੈਗਾ ਯਾਨੀ। ਲੇਕਿਨ ਅਗਰ ਜਿਹਦੇ ਕੋਲ ਦੋਵੇਂ ਨੇ ਉਹ ਬਹੁਤ ਘੱਟ ਆਰਟਿਸਟ ਨੇ। ਕਈਆਂ ਕੋਲ ਸਿਰਫ ਸ਼ੋਹਰਤ ਆ। ਹੁਣ ਤੁਸੀਂ ਦੱਸੋ ਚਾਹਤ ਫਤਿਹ ਅਲੀ ਖਾਨ ਸਾਹਿਬ ਕੋ ਇੱਜ਼ਤ ਆ, ਸ਼ੋਹਰਤ ਆ, ਜਾਂ ਦੋਵੇਂ ਚੀਜ਼ਾਂ ਹੋ? ਦੱਸ ਵੀ ਤੂੰ ਦੱਸ ਪਹਿਲੇ। ਕਾਜੀ ਉਹਨਾਂ ਕੋ ਕੋਈ ਵੀ ਨਹੀਂ। ਨਹੀਂ ਸ਼ੋਹਰਤ ਤੇ ਹੈ ਕਾਜੀ ਨਹੀਂ, ਇਹ ਸ਼ੋਹਰਤ ਵਕਤੀ ਹੁੰਦੀ ਹੈ। ਨਹੀਂ ਭਾਵੇਂ ਵਕਤੀ ਆ। ਤੁਸੀਂ ਦੱਸੋ ਜਨਾਬ, ਸ਼ੋਹਰਤ ਆ ਸ਼ੋਹਰਤ। ਤੁਸੀਂ ਦੱਸੋ ਜੀ। ਉਸਤਾਦ ਜੀ ਸ਼ੋਹਰਤ ਆ, ਇੱਜ਼ਤ ਨਹੀਂ। ਤੁਸੀਂ ਦੱਸੋ ਜੀ। ਸ਼ੋਰਤੀ ਆ ਜੀ। ਉਹ ਸ਼ੋਹਰਤ ਵਾ ਸ਼ੋਹਰਤ। ਉਹ ਸ਼ੋਹਰਤ ਹੀ ਆ। ਅੱਛਾ ਜੀ, ਮਤਲਬ ਇਹ ਸਾਡਾ ਵਾ। ਤੁਸੀਂ ਵੀ ਦੱਸਣਾ ਭਾਈਜਾਨ ਕਿ ਚਾਹਤ ਫਤਿਹ ਅਲੀ ਸਾਹਿਬ ਕੋ ਇੱਜ਼ਤ ਆ, ਸ਼ੋਹਰਤ ਆ, ਜਾਂ ਇੱਜ਼ਤ ਤੇ ਸ਼ੋਹਰਤ ਦੋਵੇਂ ਹੀ? ਠੀਕ ਹੈ ਨਾ? ਹਾਂ। ਅੱਛਾ ਇਸ ਦੌਰ ਦੇ ਵਿੱਚ ਇਹ ਫਰਕ ਨਹੀਂ ਪੈਂਦਾ ਉਸਤਾਦ ਜੀ? ਨਹੀਂ ਪੈਂਦਾ ਉਹ ਹਰ ਦੌਰ 'ਚ। ਉਹ ਤੂੰ ਨਾ ਫਰਕ ਪਾ ਲੈਦਾ ਗੱਲ ਆ, ਲੇਕਿਨ ਹੁਣ ਤੁਸੀਂ ਪੈਂਦਾ। 60 ਲੱਖ ਸਬਸਕ੍ਰਾਈਬਰ ਵਾਲਾ ਬੰਦਾ ਵੀ ਹੋਵੇ ਹਾਂ ਤੇ ਜੇ ਉਸਤਾਦ ਜੀ ਉਹਦੇ ਕੋਲ ਸਿਰਫ ਸ਼ੋਹਰਤ ਹੀ ਹੋਵੇ ਜਾਂ ਪੈਸਾ ਹੋਵੇ। ਹਾਂ ਇਹੀ ਤਾਂ ਕਹਿ ਰਿਹਾ ਨਾ ਮੈਂ। ਕਿਦੋਂ ਕਹਿ ਰਿਹਾ? ਮੈਂ ਚਾਹਤ ਫਤਿਹ ਅਲੀ ਸਾਹਿਬ ਦੀ ਗੱਲ ਕਰ ਰਿਹਾ। ਵੇ ਯਾਰ ਉਹ ਮਾਸੂਮ ਆਦਮੀ ਹੈ ਫਰੀਦ। ਹਾਂ ਜੀ, ਇੰਨੇ ਮਾਸੂਮ ਆ, ਉਹਨਾਂ ਨੂੰ ਇਹ ਨਹੀਂ ਪਤਾ ਲੱਗਾ। ਆ ਉਹਨਾਂ ਦੀ ਕਲਿੱਪ ਵਾਇਰਲ ਹੋਇਆ, ਚਿੰਗਸ਼ੀ ਅਕਸ਼ਰ ਉਤਰਿਆ ਬਿੱਲ ਲਾਉਣਗੇ ਆਪਣਾ ਜ਼ਾਤੀ। ਹੁਣ ਕਿਤੇ ਚਮਕੀਲਾ ਕੁੜਤਾ ਪਾਇਆ ਸੀ ਹਰਾ, ਪਿੱਛੋਂ ਵਾਲ ਲੰਬੇ, ਜ਼ੁਲਫ ਬਾਦੀ ਲੰਬੀ ਆ, ਤੇ ਬੰਦੇ ਵਾਲੀ ਲੈਂਚ ਲੱਗਣ ਦੀ ਬਜਾਏ ਗਾਰਡ ਨੇ ਉਹਨੂੰ ਔਰਤ ਵਾਲੀ ਲੈਂਚ ਲਾਤਾ, ਉੱਥੇ ਖੜੋਤੇ ਰਹੇ ਘੰਟਾ। ਹਾਂ ਮਾਸੂਮ ਸਭ ਮਾਸੂਮ ਆਦਮੀ ਹੈ ਨਾ। ਯਾਰ ਮਾਸੂਮ ਪਾਓ ਇਹ ਕੋਈ ਗਾਣਾ ਨਾ। ਨਹੀਂ ਲੇਕਿਨ ਮਾਸੂਮ ਆਦਮੀ ਹੈ ਨਾ। ਮਾਸੂਮ ਆਦਮੀ ਨੂੰ ਅੱਗੋਂ ਕੋਈ ਰੋਕਣ ਵਾਲਾ ਵੀ ਤਾਂ ਹੋਣਾ ਚਾਹੀਦਾ ਨਾ। ਉਹ ਮਾਸੂਮ ਆਦਮੀ ਨੂੰ ਇਹ ਤਾਂ ਨਹੀਂ ਵੀ ਜੋ ਮਰਜ਼ੀ ਕਰੀ ਜਾਵੇ। ਹੁਣ ਇੱਕ ਮਾਸੂਮ ਆਦਮੀ ਰੋਜ਼ ਤੇਰੇ ਘਰ ਦਾ ਬਲਬ ਲਾ ਕੇ ਲੈ ਜਾਵੇ। ਆਹੋ ਤੇ ਉਹ ਮਾਸੂਮ ਆਦਮੀ। ਆਹੋ ਇੱਕ ਮਾਸੂਮ ਆਦਮੀ ਆ ਰੋਜ਼ ਤੇਰੇ ਘਰ ਇੱਟ ਮਾਰ ਕੇ ਨੱਸ ਜਾਵੇ। ਆਹੋ ਤੇ ਠੀਕ ਆ, ਉਹ ਮਾਸੂਮ ਆ। ਤੂੰ ਤੇ ਉਹਦਾ ਕੋਈ ਪਾ ਕਰੇਗਾ ਨਾ। ਸਹੀ ਗੱਲ ਆ ਉਸਤਾਦ ਜੀ। ਮਾਸੂਮ ਆਦਮੀ ਜੀ ਤੁਹਾਨੂੰ ਮੱਝ ਵਾਲਾ ਟੀਕਾ ਲਾ ਦੇ, ਵੇਖੋ ਨਾ ਤੇ ਮਾਸੂਮ ਆਦਮੀ। ਮੈਂ ਸੁਣਿਆ ਉਹਨਾਂ ਦਾ ਨਵਾਂ ਆਇਆ ਵਾ ਪਈਆ ਸੁਣਿਆ? ਜਦ ਮੈਂ ਤੈਨੂੰ ਸੁਣਾਉਣਾ। राग है शिरवंजनी। हाँ जी ए आर रहमान साहब का गाना है। उस्ताद जी ये तो उन्होंने पता ही नहीं बेचारे को। तभी तो कह रहे हैं मासूम आदमी। अच्छा हाँ चलो जी। पहिया 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 बजा ना। हाँ मैं बजाना है। पहिया 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 गुल पोश कभी उतराए कभी मैं कह तो नजर आ जाए कभी आयत की तरह बना लूं उसे। हाँ आयत की तरह पहनूं से। चल पहिया पहिया चल छैया छैया यार चल कहिया कहिया चल कहिया कहिया ਹੋਰ ਕਿਹੜਾ ਸੀ ਚੰਦਰਾ? अच्छा एक ईमानदारी ने दस्सियो ਤੁਹਾਨੂੰ ਬਿੱਲ ਆਇਆ ਹੋਣਾ ਮੁਸ਼ਕਿਲ ਲੱਗ ਰਿਹਾ। ਆਹ ਅੱਛਾ ਮੈਂ ਹੋ ਰਿਹਾ ਬਿੱਲ ਆਇਆ ਨਹੀਂ ਹੋ ਰਿਹਾ, ਮੈਂ ਆੜਾ ਹੋ ਰਿਹਾ। ਆੜਾ ਲੇਕਿਨ ਟੋਟਲ ਬਿੱਲ ਆਇਆ ਹੋਣਾ ਇਹ ਬਹੁਤ ਵੱਡਾ ਕੰਮ ਆ। ਜਿਹੜਾ ਬੰਦਾ ਲੈ ਚ ਟੈਂਪੋ ਚ ਹੋਏਗਾ ਨਾ ਉਹ ਲੈ ਹੋਣਾ ਬਿੱਲ ਆਇਆ ਹੋਣਾ ਉਹਦੇ ਲਈ ਬਹੁਤ ਮੁਸ਼ਕਿਲ ਗੱਲ। ਨਹੀਂ ਬਹੁਤ ਅੱਛਾ ਸੈਟਅਪ ਆ। ਬਿੱਲ ਆਇਆ ਹੋਣਾ ਇਹਦੇ ਲਈ ਵੀ ਬੜਾ ਮੁਸ਼ਕਿਲ ਹੈ। ਹਾਂ ਸਹੀ। ਮੈਂ ਇਹ ਬੇਸਿਕਲੀ ਉਹ ਹੁੰਦਾ ਵੀ ਜਿਹਨੇ ਪੁਰਖਾਂ ਦੀ ਮਿਹਨਤ ਕੀਤੀ ਹੋਵੇ, ਉਹਨਾਂ ਦੀ ਜੁੱਤੀਆਂ ਚੁੱਕੀਆਂ ਹੋਣ ਜਾਂ ਉਹਨਾਂ ਨੇ ਕਿਰਮਤਾਂ ਕੀਤੀ ਹੋਣ। ਸਾਡੇ ਲਾਗੇ ਹੁੰਦੇ ਸੀ ਭਾਈ ਨਾ ਭੁੱਲ ਗਿਆ ਸ਼ਮੀ ਭਾਈ। ਅੱਛਾ ਉਹਨਾਂ ਦਾ ਇੱਕ ਨਾ ਫਾਰਮੈਟ ਮੈਂ ਹਿਸਾਬ ਲਾਇਆ। ਫਾਰਮੈਟ ਉਹਨਾਂ ਦਾ ਇਹ ਆ ਕਿ ਉਹ ਇਹ ਨਹੀਂ ਵੇਖਦੇ ਕਿ ਹੁਣ ਉਹਨਾਂ ਨੇ ਗਾਣਾ ਗਾਉਣਾ ਨਾ, ਇੱਕ ਮਿਸਾਲ ਆ ਬਈ ਦੇਖਾ ਜੋ ਚਿਹਰਾ ਤੇਰਾ हाँ मौसम भी प्यारा लगा, देखा जो चेहरा नजर पड़ी चेहरे पे, हाँ मैंने चेहरा पकड़ा ओए जो तेरा चेहरा है ओए ये जब मैं देखता हूँ उन्होंने घुमा लेना वहाँ। और गिरा लाते ने। हाँ गिरा लाते ने ओए ओए अली पे सिटे। पता नहीं सब पता नहीं कहते हैं ये क्या है। हाँ सारे का अली पता नहीं। पे पेते सिटे। हाँ अली पे पेते सिटे यार ये सिटे पे में मकाला आला गलत पलटा अली पे पलटा। पेते ਇੱਕੋ ਧੁਨ पेते सिटे अली दोबारा कह दो। अली पे पेते सिटा अली पे पेते सिटे पेटे से सिटे पेटे टे अलीफ अच्छा सिटे पेटे टे मेटे टे अलीफ पेटे
ਅੱਛਾ ਯਾਰ ਉਹ ਅੱਗੇ ਦਾਲ ਜ਼ਾਲ ਰਾਮ ਸੀਨ ਤੇ ਕਿਉਂ ਨਹੀਂ ਜਾਂਦੇ? ਨਹੀਂ ਉਹ ਜੋ ਕਿ ਮਿਊਜ਼ਿਕ ਮੂਸੀਕੀ ਇੱਕ ਸਮੁੰਦਰ ਆ। ਹਾਂ ਅਲੀ ਬੇਪੇ ਤੇ ਟੇਸੇ ਤੇ ਤੂੰ ਸਾਰੀ ਜ਼ਿੰਦਗੀ ਤੇਰੀ ਲੰਘ ਜਾਣੀ। ਨਹੀਂ ਤੇ ਜਿਵੇਂ ਸਾਰੇ ਗਾਮਾ ਪਾਦਾ ਨਹੀਂ ਸਾ, ਫਿਰ ਜਾਨਾ ਗਾਮਾ ਪਾਮਾ ਨਹੀਂ ਕੱਚਾ ਸਾਰੇ ਪਾਦਾ ਕੰਮ ਪਾਦਾ ਨਹੀਂ ਸਾਨੀ ਜਪ ਮਗਰੇ ਸਾ। ਤੇ ਇਹ 7 ਨੇ, ਉਹ ਵੀ ਸਹੀ ਕਰਨ ਦੇ ਨੇ। ਉਹ ਕਹਿੰਦੇ ਅਲੀ ਬੇਪੇ ਤੇ ਟੇਸੇ ਉਹਨਾਂ ਦੇ 6 ਨੇ। ਵਾਹ ਜਿਮ ਚ ਇਹ ਕਿਦਾਂ ਡਲਦਾ ਰੇੜੇ ਸੇ ਸ਼ੀਨ ਸੀ ਆਹ ਫਾਜ਼ਾ ਤੋਂ ਜੋ ਐਮਗਨ ਫੇਕਾ ਲੰਮੀ ਨੂੰ ਉਹ ਆਂਦਾ ਛੋਟੀ ਬੜੀ ਹੈ ਆ ਛੋਟੀ ਬੜੀ ਇਹ ਮੁਕਾਮ ਟੈਂਪੋ ਨਹੀਂ ਸੁਰ ABCD ਵੀ ਆ, ਇਹ ਵੀ ਹਾਂ ABCD ਹਾਂ ABCD ਵੀ ਆ। ਹਾਂਜੀ ਇਹ ਸਾਰਾ ਇਸ ਤਾਈ ਸੁਰ 12 ਹੁੰਦੇ ਆ ਨਾ। ਨਹੀਂ ਉਸ ਭਾਈ ਕੋ ਤੇ ਮੇਰੇ 1012 12 ਤੇ ਮਸਾਲੇ ਹੁੰਦੇ ਆ। ਆਹੋ ਉਹ 12 ਮਸਾਲੇ ਦੇ 7 ਸੁਰ ਹੁੰਦੇ। ਨਹੀਂ 12 ਸੁਰ ਹੁੰਦੇ ਆ। ਅੱਛਾ 12 ਹੁੰਦੇ ਹਾਂ ਹਾਂਜੀ ਸਹੀ ਕਹਿ ਰਿਹਾ। ਇਹ ਜੱਟ ਜੇ ਅੱਛਾ ਉਸਤਾਦ ਇਹ ਜੱਟ ਜੇ। ਮੈਂ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਵੀ ਇਸ ਕਿਸਮ ਦੇ ਇਸ ਵਾਰੀ ਈਦ ਲੋਕਾਂ ਨੇ ਸਾਡੀ ਖੁਸ਼ਹਾਲ ਕੀਤੀ ਹੈ, ਲੇਕਿਨ ਉਹ ਤੁਸੀਂ ਜਿਹੜੀ ਗੱਲ ਕਰ ਰਹੇ ਸੀ ਕਿ ਯਾਰ ਫਿੱਕੇ ਫਿੱਕੇ ਬੰਦੇ ਵਾਇਰਲ ਹੋ ਰਹੇ ਆ। ਹਾਂ ਦੇਖਿਆ ਤੁਸੀਂ ਇਸ ਵਾਰੀ ਈਦ ਤੇ ਕੀ ਖੁਸ਼ਹਾਲੀ ਕੇ ਨਹੀਂ ਬਹੁਤ ਚੜੇ ਪਏ ਨਾ ਕੰਮ। ਬਸ ਭਰਾਵਾ ਯਾਰ ਇਹ ਬਹੁਤ ਅਜੀਬ ਪਾਸੇ ਫਰੀਦ ਖਾਨ ਤੁਰ ਪਿਆ ਸੋਸ਼ਲ ਮੀਡੀਆ। ਹਨਾ ਸੋਸ਼ਲ ਮੀਡੀਆ ਬਹੁਤ ਅਜੀਬ ਪਾਸੇ ਤੁਰ ਪਿਆ। ਉਹਨਾਂ ਨੇ ਬਣਾਇਆ ਹੀ ਇਸ ਲਈ ਆ। ਨਹੀਂ ਉਹਨੇ ਉਸਤਾਦ ਜੀ ਆਪਸ ਚ ਲੜਾਈਆਂ ਕਰਾਉਣ ਲਈ ਉਹ ਬਣਵਾਇਆ ਹੈ। ਉਹ ਭਾਈ ਜਾਨ ਮੇਰੀ ਗੱਲ ਸੁਣੋ, ਸੋਸ਼ਲ ਮੀਡੀਆ ਸਾਹਿਬ ਜਿਹੜੇ ਨੇ ਨਾ ਹੈ ਇਹਨਾਂ ਹਰ ਚੀਜ਼ ਦਾ ਤੁਹਾਨੂੰ ਇੱਕ ਬੰਦਾ ਪਲੇ ਗਰਾਊਂਡ ਹੀ ਦਿੰਦਾ ਨਾ ਖੇਲਣ ਲਈ। ਤੁਹਾਨੂੰ ਗਵਰਨਮੈਂਟ ਦਿੰਦੀ ਪਾਇਆ ਨਾ ਗਰਾਊਂਡ ਬਣਾਤੀ ਤੇ ਖੇਲੋ, ਉਹਦੇ ਵੀ ਰੂਲ ਨੇ। ਤੁਸੀਂ ਉਤੋਂ ਘਾਹ ਨਹੀਂ ਪੁੱਟ ਸਕਦੇ, ਤੁਸੀਂ ਉਤੋਂ ਉਹ ਨਹੀਂ ਮਾਰ ਨਾ ਫੜੇ ਜਾਓ ਲੈਦਾ ਗੱਲ ਆ, ਲੇਕਿਨ ਤੁਹਾਡੇ ਇੱਕ ਰੂਲਸ ਨੇ, ਬਾਉਂਡਰੀ ਹੈਗੀ। ਸੋਸ਼ਲ ਮੀਡੀਆ ਦੇਤਾ ਵੀ ਬਾਉਂਡਰੀ ਹੈ, ਬਾਉਂਡਰੀ ਆ। ਉਹ ਸਾਡੇ ਇੱਥੇ ਬਾਉਂਡਰੀ ਕੋਈ ਨਹੀਂ। ਉਸਤਾਦ ਜੀ ਦੇਖੋ, ਹਸੂਲ ਉਹਨਾਂ ਦਾ ਵੀ ਕੋਈ ਨਾ ਕੋਈ ਟਾਰਗੇਟ ਹੈ ਸੀ ਇਹਨੂੰ ਬਣਾਉਣ ਦਾ। ਸਭ ਤੋਂ ਪਹਿਲੇ ਇਹਨਾਂ ਨੇ ਉਹ ਬੰਦੇ ਕੱਢਣੇ ਜਿਹਦੇ ਕੋਲ 1 ਲੱਖ 2 ਲੱਖ 5 ਲੱਖ ਫਾਲੋਅਰ ਆ, ਜਿਹਦੀ ਲੋਕ ਗੱਲ ਸੁਣਦੇ। ਸਾਜੀ ਉਹ ਗੱਲ ਪਤਾ ਉਹ ਭਾਈ ਜੀ ਮੇਰੀ ਗੱਲ ਸੁਣੋ, ਤੁਸੀਂ ਫੇਕ ਖਬਰ ਆ ਕੇ ਦੇ ਦਿਓ, ਤੁਹਾਨੂੰ ਪੁੱਛਣ ਕਿਸੇ ਨਾਲ ਕੋਈ ਨਹੀਂ। ਹਾਂ ਇਹ ਗੱਲ ਤੁਹਾਡੀ ਸਹੀ। ਤੂੰ ਕਿਦਾਂ ਤੂੰ ਮਾਮਾ ਲੱਗਦਾ, ਤੂੰ ਬਗੈਰ ਕਿਸੇ ਗੱਲ ਤੋਂ ਆ ਕੇ ਕਹਿ ਦਵੇਂ ਕਿ ਵੀ ਐ ਜੀ ਐਸ ਦਵਾਈ ਤੂੰ ਉੱਥੇ ਬਹਿ ਜਾ, ਤੂੰ ਬਹਿ ਕੇ ਤੇ ਤੂੰ ਕੈਂਸਰ ਦੀ ਦਵਾਈ ਦੱਸੀ ਜਾ ਕਿ ਜੀ ਲਓ ਜੀ ਮੈਂ ਡਾਕਟਰ ਐਵੇਂ ਬਣ ਕੇ ਬਹਿ ਜਾ ਫਲਾਣਾ ਕੈਂਸਰ ਦੀ ਦਵਾਈ ਜੀ ਆਹ ਗੋਲੀ ਹੈ ਜੀ ਕੈਂਸਰ ਦੀ। ਲੋਕੀ ਵਿਚਾਰੇ ਕਈ ਵਿੱਚ ਹੋ ਸਕਦਾ ਲੈ ਆ ਮੈਂ ਇੱਥੇ ਕਹਿ ਦਵਾਂ ਕਿ ਜੀ ਮੇਰਾ ਚਿਹਰਾ ਠੀਕ ਹੋ ਗਿਆ ਨਾ, ਆਹ ਕਰੀਮ ਲਾਓ ਤੁਸੀਂ, ਲੋਕਾਂ ਨੇ ਲਾਉਣ ਲੱਗ ਪੈਣੀ ਕਈਆਂ ਨੇ। ਇਸ ਤਰ੍ਹਾਂ ਹੀ ਅਗਰ ਉਹ ਗਲਤ ਆ ਮੈਨੂੰ ਕੌਣ ਪੁੱਛਣ ਵਾਲਾ? ਉਹਦੀ ਮੈਨੂੰ ਸਜ਼ਾ ਹੋਣੀ ਚਾਹੀਦੀ ਬੜੀ ਚੰਗੀ ਭਲੀ ਤੇ ਤੂੰ ਲੋਕਾਂ ਦੀ। ਲੇਕਿਨ ਇੱਥੇ ਕੋਈ ਇਹ ਮੈਂ ਕਹਿ ਰਿਹਾ ਕਿ ਇਹਦਾ ਚੈੱਕ ਐਂਡ ਬੈਲੈਂਸ ਹੈ ਨਹੀਂ। ਹਾਂਜੀ ਜਿਵੇਂ ਨੈਪਰਾ ਪੈਮਰਾ ਵੀ ਇਹ ਉਹ ਅਦਾਰੇ। ਜੀ ਹਾਂਜੀ, ਮੈਂ ਸਵੇਰੇ ਉੱਠ ਕੇ ਕੋਈ ਵੀ ਕਹਿ ਦਿੰਦਾ ਕੋਈ ਬੰਦਾ, ਮੈਂ ਕਹਿ ਦਿੰਦਾ ਜੀ ਲਓ ਜੀ ਦਾਨਿਸ਼ ਫਲਾਣ ਜੀ, ਦਾਨਿਸ਼ ਨੇ ਇੱਕ ਚੋਰੀ 'ਚ ਫੜਿਆ ਗਿਆ ਜੀ, ਫਲਾਣਾ ਹੋ ਗਿਆ ਟਿੰਗੜਾ, ਗਲੀਜ਼ ਤਰੀਨ ਇਲਜ਼ਾਮ ਲਾ ਦੇਣਾ ਤੇਰੀਆਂ ਤਸਵੀਰਾਂ। ਤੂੰ ਮੇਰਾ ਕਰ ਕੁਛ ਨਹੀਂ ਸਕਦਾ। ਇਸ ਤਰ੍ਹਾਂ ਹੀ ਤੂੰ ਦਫ਼ਤਰ ਜਾਏਂਗਾ ਨਾ, ਜਿੱਥੇ ਦਫ਼ਤਰ ਆ ਫੈਸਲਾਬਾਦ ਜਾਈਂ ਦਫ਼ਤਰ, ਉਹਨਾਂ ਨੇ ਕਹਿਣਾ ਬੈਠੋ ਖਰਬੂਜ਼ਾ ਖਾਓ ਚਾय ਸ਼ਾय ਪੀਓ। ਇਹ ਤਾਂ ਸਾਨੂੰ ਵੀ ਨਹੀਂ ਪਤਾ ਇਹ ਕਿੱਦਾਂ ਡਿਲੀਟ ਕਰਨੀ। ਓ ਯਾਰ ਲੈਜੈਂਡ। ਹਾਂਜੀ ਲੇਕਿਨ ਜਿੱਥੇ ਡਿਲੀਟ ਕਰਨ ਵਾਲੀਆਂ ਹੁੰਦੀਆਂ ਨੇ ਜਿਹੜੀਆਂ, ਉਹ ਇਸ ਕਿਸਮ ਦੀਆਂ ਡਿਲੀਟ ਹੁੰਦੀਆਂ ਨੇ। ਲੇਕਿਨ ਗੱਲ ਇਹ ਕਿ ਹਰ ਬੰਦੇ ਦਾ ਅਟੈਕ ਹੋਣਾ ਚਾਹੀਦਾ। ਹੁਣ ਇਹ ਤਾਂ ਇਦਾਂ ਇੱਥੇ ਦਫ਼ਤਰ ਬਣ ਜਾਣ ਤੇ ਸਾਰੀ ਦਿਹਾੜੀ ਤੇ ਰੋਡ ਬਲਾਕ ਹੋ ਜਾਣ, ਹਰ ਬੰਦਾ ਮੂੰਹ ਚੁੱਕਿਆ ਆਵੇ ਜੀ ਇਹਨੇ ਮੇਰੇ ਖਿਲਾਫ ਆ ਗੱਲ ਕੀਤੀ ਹੈ ਜੀ ਦੀ ਡਿਲੀਟ ਕਰਾਓ। ਇਹ ਤਾਂ ਨਹੀਂ ਗੱਲ। ਲੇਕਿਨ ਜਿਹੜੀ ਕੋਈ ਤੁਹਾਡੀ ਸਿਹਤ ਨੂੰ ਖਰਾਬ ਕਰ ਰਹੀ ਆ, ਬੱਚਿਆਂ ਨੂੰ ਕੋਈ ਪ੍ਰੋਬਲਮ ਦੇ ਰਹੀ ਹੈ, ਕੋਈ ਚੀਜ਼ ਕੋਈ ਗੱਲ ਤੁਹਾਡੀ ਨਸਲ ਨੂੰ ਤਬਾਹ ਕਰ ਰਹੀ, ਉਹਦਾ ਤੇ ਕੋਈ ਸੱਦੇਬਾਬ ਹੋਣਾ ਚਾਹੀਦਾ ਨਾ। मैं सवेरे उठा, मैं इंज करके यूट्यूब खोली, एक डॉक्टर साहब कह रहे हैं चुकंदर और गाजर का जूस लेमन डाल के पुदीना डाल के पिए। शाम को देखा एक डॉक्टर कहता खबरदार चुकंदर और गाजर मत पिए। मैं 5 किलो गाजर, ਡਾਕਟਰਾਂ ਦੀ ਆਪਸ ਵਿੱਚ ਲੜਾਈ ਹੈ। ਇੱਕ ਮਿੰਟ ਯਾਰੀ ਅਗਲੀ ਗੱਲ ਸੁਣੀ ਹੈ मैं 5 किलो गाजर सीरियसली 2.5 किलो चुकंदर नींबू के ना उस लिया के रख के गिलास पी के फिर एंजॉय कर रहे। शाम में क्लिप देखे थे वही गाजर। ਅੱਛਾ 5 ਕਿਲੋ ਗਾਜਰ ਜਦੋਂ ਤੂੰ ਇਕੱਠੀ ਕੀਤੀ ਆ, 1.25 ਕਿਲੋ ਤੋਂ ਤੂੰ ਪੂਰੇ ਮਹੱਲੇ ਚੋਂ ਲੱਭ ਕੇ ਕਰ ਲਈ, ਬਾਕੀ ਪੌਣੇ 3 ਕਿਲੋ ਕਿੱਥੋਂ ਲਿਆਇਆ? जंग बाजार का नाम सुने? है जंग बाजार का नाम सुने? हाँ वो जो घंटा घर वाला ਹਾਂਜੀ उधर से वहाँ पे वो गाला गाला सिस्टम हो। हाँ अच्छा 20 रुपए की गाजर के खातर मैं झंग चढ़दा वां एंड नॉट एट ऑल। ਅੱਛਾ ਇਹਨੇ ਸੁਣੀ ਉਹ ਖਬਰ ਤੇ ਪੀ ਕੇ ਜੂਸ ਤੇ ਸ਼ਾਮ ਨੂੰ ਉਹਨੇ ਜਦੋਂ ਦੂਸਰੀ ਸੁਣੀ ਨਾ ਵੀ ਕਹਿੰਦੇ ਇਹ ਨਹੀਂ ਪੀਣਾ ਤੇ ਢਿੱਡ ਤੇ ਚਿੱਤਰ ਮਾਰਨ। नहीं और सीरियसली इदां ही उस्ताद जी मैं हल्का वाटर तैयार किया होया। हल्का वाटर समझ हल्का वाटर? जी ਵੱਡੀ ਬੋਤਲ ਰੱਖੀ ਹੈ। ਅੱਛਾ। ਇਸ ਲੈਮਨ ਕੱਟਿਆ, ਖੀਰਾ ਕੱਟਿਆ, ਤੁਕ ਮਿਲਕਾ ਪਾਇਆ, ਜ਼ੀਰਾ ਥੋੜਾ ਜਿਹਾ ਪਾਇਆ ਤੇ ਪੁਦੀਨੇ ਦੀ ਗੁੱਟੀ ਸੁੱਟੀ ਹੈ ਮੈਂਜ ਕਰਕੇ। ਸੀਰੀਅਸਲੀ ਵੱਡੀ ਬੋਤਲ ਭਰ ਕੇ ਰੱਖੀ ਹੋ, ਮੈਂ ਡੇਲੀ ਪੀਣਾ ਵਾ ਪੇਟ ਘਟਾਉਣ ਵਾਸਤੇ। ਉਹ ਪੇਟ ਤੈਨੂੰ ਕਿੰਨੇ ਕਿਹਾ ਤਾਂ ਘਟਦਾ ਵਾ? ਪੇਟ ਨਹੀਂ ਘਟਦਾ, એનર્ਜੀ ਆਉਂਦੀ ਆ, ਨਹੀਂ ਆਉਂਦੀ। ਪੇਟ ਕੱਲਾ ਜਿਹੜਾ ਤੁਸੀਂ ਘਟਾਉਣਾ ਨਾ, ਕੱਲਾ ਪੇਟ ਸਟਮਕ ਦੀ ਖੁਸ਼ਨੂਦੀ ਹਾਸਲ ਹੁੰਦੀ ਹੈ। ਸਟਮਕ ਦੀ ਖੁਸ਼ਨੂਦੀ। ਸਟਮਕ ਦੀ ਖੁਸ਼ਨੂਦੀ ਆ। ਇੱਕ ਲੌਜੀਕ ਹੈ ਵਾ ਉਹਦੇ ਚ ਕਿ ਪੇਟ ਜਿਹੜਾ ਵਾ ਉਹ ਹੈਪੀ ਬੈਲੀ ਇੱਕ ਦੇਖੋ ਨਿਊਜ਼ ਵੀ ਚੱਲਦੀ ਹੁੰਦੀ ਹਾਂ ਹੈਪੀ ਬੈਲੀ ਠੀਕ ਆ। ਹੁਣ ਮੈਨੂੰ ਉਹ
डॉक्टर साहब ने क्या पानी डाल लेना और ਕੌਣ ਸੀ ਡਾਕਟਰ ਸਾਹਿਬ? बस चिट्ठियां कलमा से उन्होंने YouTube ਵਾਲੇ? YouTube ਤੇ ਪਾਣੀ ਡਾਲ ਲੈ ਮੈਂ ਉਦਾਂ ਹੀ ਕਸਮ ਲੈ ਲਵਾਂ ਭਰ ਕੇ ਰੱਖੀ ਹੋਈ ਆ ਹਰ ਸ਼ਾਇ ਮੈਂ ਉਹਨੂੰ ਕਿਹਾ ਵੀ ਹਲਕਾ ਵਾਟਰ ਤਿਆਰ ਕਰ। ਅੱਛਾ ਇਹਦਾ ਪੇਟ ਨਹੀਂ ਘਟਣ ਡਿਆ, ਇਹਦੇ ਪੈਸੇ ਘਟੀ ਜਾਣ ਜੇਬ ਚ। ਹੁਣ ਉਹ ਵੱਡੀ ਬੋਤਲ ਭਰੀ ਇਸ ਤਰ੍ਹਾਂ ਤੁਸੀਂ ਇਹ ਗਲਾਸ ਕੱਢਿਆ, ਗਲਾਸ ਨੂੰ ਪੀਣਾ, ਫਿਰ ਉਹ ਗਲਾਸ ਕੈਨ ਚ ਹੋਰ ਵਿੱਚ ਪਾ ਦੇਣਾ, 7 ਦਿਨ ਇਦਾਂ ਪਾਣੀ ਰੱਖੀ ਰੱਖਣਾ। ਮੈਂ 4-5 ਦਿਨ ਕੋਈ ਬੜਾ ਪੀ ਰਿਹਾ ਤੇ ਮੈਂ ਐਵੇਂ ਬੜੇ ਸ਼ੀਸ਼ੇ ਕੇ ਹਾਂ ਪੈ ਰਿਹਾ ਫਰਕ ਪੈ ਰਿਹਾ। 7 ਦਿਨਾਂ बाद मैं निकल के वीडियो देख रहा कि बंदा कर रहा खबरदार हल्का वाटर नहीं पीना, कैंसर हो जाएगा, ये हो जाएगा। मैं कहा रोड दे पाई है साडा तो बड़ा कर कराता ना। मैं ਹਾਂਜੀ ਉਹ ਗਾਜਰ ਚੋਂ ਨਹੀਂ ਕਿੱਲ ਨਿਕਲਦਾ, ਉਹ ਹੀ ਕੰਧ ਤੇ ਠੋਕਣ ਦਿਆ। ਉਹ ਚਿੱਟਾ ਜਿਹੜਾ ਉਹਦੇ ਬੜੇ ਫਾਇਦੇ, ਉਹ ਭੁੰਨ ਕੇ ਖਾਣਾ ਚਾਹੀਦਾ, ਸ਼ਕਰਕੰਦੀ ਦਾ ਟੇਸਟ। ਓਏ ਚੱਲ ਓਏ ਓਏ ਯਾਰ ਐਵੇਂ ਨਾ ਮਿੱਠੇ ਕਹਿ ਦਿਆ ਕਰ, ਬੜੀ ਅੱਛੀ ਵੀ ਗੱਲ ਦੱਸਦੇ। ਭਾਜੀ ਮੈਂ ਕਿਹਾ ਪਰਚਾ ਕਰਾਤਾ ਡਾਕਟਰ ਸਾਹਿਬ ਤੇ ਵੀ ਮੈਂ ਗਾਜਰ ਦੇ ਪੈਸੇ ਲੈ ਚਲਾ ਗਿਆ। ਸਾਡੇ ਲੋ ਪਾਈ, ਸਾਡੇ ਲੋ ਦਵਾਈ ਆ, ਪਰ ਜੀ ਲੜਾਈ ਕਾ ਤੋਂ ਪਾਉਣੀ ਤੇ ਲੜਾਈ ਪੈ ਗਈ ਨਾ, 2 ਡਾਕਟਰ। ਅੱਛਾ ਜੀ, ਸੋਸ਼ਲ ਮੀਡੀਆ ਦੀ ਗੱਲ ਹੋ ਰਹੀ ਸੀ ਭਾਈ ਨਾ, ਬਹੁਤ ਕੰਮ ਖਰਾਬ ਹੋ ਗਿਆ। ਤੇ ਸਾਜੀ ਵੈਸੇ ਇੱਕ ਸਵਾਲ ਆ, ਹਾਂ ਜਿਹੜੀ ਅਸੀਂ ਇੱਕ ਬੰਦਾ ਮਿਹਨਤ ਕਰਕੇ, ਇੱਕ ਯਾਨੀ ਆਰਟਿਸਟ ਵਾ, ਇੱਕ ਪੜ੍ਹਿਆ ਲਿਖਿਆ, ਉਹਨੇ ਆ ਕੇ ਕੰਮ ਕੀਤਾ, ਮਿਹਨਤ ਕੀਤੀ, ਉਹਦਾ ਲੋਕ ਉਹ ਕੰਮ ਵੇਖ ਕੇ ਤੇ ਉਹ ਕਿਤੇ ਆਵਾਜ਼ਾਰ ਹੋ ਜਾਂਦੇ ਨੇ। ਇੱਕ ਬੰਦਾ ਬਗੈਰ ਮਿਹਨਤ ਟੈਲੈਂਟ ਤੋਂ ਉਹ ਤੁਹਾਨੂੰ ਗੱਲਾਂ ਬਾਤਾਂ ਵਿਖਾਉਂਦਾ ਵਾ, ਤੁਹਾਨੂੰ ਕਹਿੰਦਾ ਮੈਂ ਇਹ ਯਹਾਂ ਪੇ ਹੂੰ, ਮੈਂ ਵਹਾਂ ਪੇ ਹੂੰ, ਮੈਂ ਇਹ ਹੈ, ਮੈਂ ਉਹ ਹੈ। ਸਾਜੀ ਉਹਦੀ ਪਬਲਿਕ ਇੰਨੀ ਵਾ, ਇੱਕ ਬੰਦਾ ਮਿਹਨਤ ਕਰਦਾ ਵਾ, ਉਹਦੀ ਪਬਲਿਕ ਥੋੜੀ। ਭਾਈ ਨਾ ਉਹਦੀ ਪਬਲਿਕ ਜਿੰਨੀ ਕੁ ਪਾਓ, ਇਹ ਉਹਦਾ ਨਹੀਂ ਰੌਲਾ ਹੈਗਾ। ਇੱਕ ਬੰਦੇ ਤੇ 10 ਮਿਲੀਅਨ ਵਿਊ ਹੋ ਗਏ, ਤੁਸੀਂ ਦੀ ਵੀਡੀਓ ਵੇਖ ਕੇ ਸੋਚਦੇ, ਸਾਰੀ ਵੀਡੀਓ 'ਚ ਤੁਸੀਂ ਲੱਭਦੇ ਹੋ ਇਹਦੇ 'ਚ ਕਿਹੜੀ ਐਸੀ ਗੱਲ ਆ ਜਿਹਦੇ 'ਚ 10 ਮਿਲੀਅਨ ਵਿਊ ਨੇ, ਤੁਹਾਨੂੰ ਕੋਈ ਨਹੀਂ ਲੱਭਦੀ। ਤੇ ਇਥੋਂ ਤੁਹਾਨੂੰ ਥੋੜਾ ਫਿਕਰ ਕਰਨੀ ਚਾਹੀਦੀ ਹੈ ਕਿ ਤੁਹਾਡਾ ਜਿਹੜਾ ਅਗਲੇ ਜਿਹੜੇ ਨੇ ਉਹਨਾਂ ਦਾ ਕੀ ਦਿਮਾਗ ਤੇ ਉਹਨਾਂ ਦੀ ਕੀ ਹਿਸਾਬ, ਉਹ ਕੀ ਵੇਖਣਾ ਚਾਹੁੰਦੇ ਨੇ। ਉਹ ਜਿਹੜੇ 10 ਲੱਖ ਲੋਕ, ਜਿਹੜੇ 10 ਲੱਖ 20 ਲੱਖ 50 ਲੱਖ 60 ਲੱਖ 1 ਕਰੋੜ 2 ਕਰੋੜ ਜਿੰਨੇ ਵੀ ਨੇ, ਉਹ ਕੀ ਵੇਖਣਾ ਚਾਹੁੰਦੇ ਨੇ। ਲੇਕਿਨ ਗੱਲ ਹੈ ਦੂਜੇ ਵੀ ਹੈਗੇ ਨੇ, ਬੜੇ ਬੜੇ ਐਸੇ ਚੈਨਲ ਨੇ ਜਿਹੜੇ ਬਹੁਤ ਜ਼ਬਰਦਸਤ ਕਿਸਮ ਕਰਦੇ, ਉਹਨਾਂ ਦੇ ਵੀ ਵਿਊਜ਼ ਬੜੇ ਨੇ। ਇਹ ਤੁਸੀਂ ਆਪਣੀ ਮਰਜ਼ੀ ਦੇ ਇਕੱਠੇ ਕਰਨੇ ਆ ਸਾਰੇ। ਹੁਣ ਤੁਸੀਂ ਬਰੀਕ ਬੰਦੇ ਇਕੱਠੇ ਕਰੋ ਕਿ ਤੁਸੀਂ ਇਹ ਵੀ ਗੱਲ ਕਰੋ ਮਾੜੀ ਜੀ ਕਿ ਤੇ ਅਗਲਾ ਕਹੇ ਉਹ ਅਸੀਂ ਕਰ ਲਏ ਸਾਰੇ 50-60। ਆ ਤੇ ਉਹ ਹੀ ਮੈਂ ਗੱਲ ਕਰਨ ਡਿਆ। ਹਾਂ ਉਹ ਅਸੀਂ ਕਰ ਲਏ। ਨਹੀਂ ਪਹਿਲੇ ਜ਼ਿਆਦਾ ਨਹੀਂ ਸੀ ਹੁੰਦੇ ਫੌਰਨ ਨਹੀਂ ਸਾਡੇ ਤੇ ਹੈਗੇ ਨੇ ਜਿਹੜੇ ਰੈਗੂਲਰ ਡੇਲੀ ਬੇਸਿਸ ਵਾਲੇ ਕਹਿ ਰਹੇ। ਔਰ ਇਹ ਵੀ ਸਾਜੀ ਸਾਡਾ ਤੇ ਖੈਰ ਮਾਸ਼ਾਅੱਲਾ ਰਿਕਾਰਡ ਬਹੁਤ ਅੱਛਾ ਹੈ, ਜਿਹੜਾ 1000 ਸ਼ੋਅ ਸਾਡਾ ਆਂਡ ਸਾਜੀ। ਉਹ ਸ਼ੋਅ ਦੇ ਵਿੱਚ 1000 ਤੋਂ ਬਾਅਦ ਤੈਨੂੰ ਮੈਂ ਇੱਕ ਕਰਕੇ ਦੱਸਾਂਗਾ ਕੁਝ ਕਿ ਮੈਂ ਕਰਦਾ ਕੀ ਆ। ਕਤਲ ਕਰਨ ਵਾਲਾ 1000 ਤੋਂ ਬਾਅਦ ਮੈਂ ਜੋ ਕਰਨਾ ਵਾ ਉਹ ਤੈਨੂੰ ਪਤਾ ਹੀ ਨਹੀਂ। ਐ ਕੋ ਵੱਡਾ ਹੀ ਉਹ ਉਸਤਾਦ ਜੀ ਜੋ ਮਰਜ਼ੀ ਕਰੇ, ਕਿਤੇ ਕਾਨੂੰਨ ਦੇ ਸ਼ਿਕੰਜੇ 'ਚ ਨਾ ਆ ਜਾਓ, ਤੁਹਾਡੀ ਉਹ ਮਿਹਰਬਾਨੀ। ਯਾਰ ਨਹੀਂ, ਉਹ ਆ ਜਾ ਕੇ ਮੇਰੀ ਤਾਜਪੋਸ਼ੀ ਕਰਨਗੇ, ਮੈਨੂੰ ਬਿਠਾਣਗੇ ਸਟੇਜ ਤੇ, ਉਹਦਾ ਹੀ ਕਹਿਣ ਦੇ। ਇਸ ਬੰਦੇ ਦਾ ਤੂੰ ਇੱਕ ਟੈਕਨੀਕਲ ਗੱਲ ਚੈੱਕ ਕਰਨੀ। ਹਾਂ ਇਹ ਦੇਖੀ, ਹੁਣ ਮੈਂ ਬੋਲਣਾ ਨਹੀਂ, ਤੂੰ ਮੇਰੀ ਬਾਡੀ ਲੈਂਗੁਏਜ ਤੋਂ ਦੱਸਣਾ ਕਿ ਮੈਂ ਉੱਚੀ ਬੋਲਣਾ ਸੀ ਕਿ ਸਲੋ ਬੋਲਣਾ ਸੀ ਕਿ ਦਰਮਿਆਨ 'ਚ ਬੋਲਣਾ। ਇਹ ਤੂੰ ਮੇਰੀ ਬਾਡੀ ਲੈਂਗੁਏਜ ਤੋਂ ਅੰਦਾਜ਼ਾ ਲਾਉਣਾ। ਉੱਚੀ ਬੋਲਣਾ ਹੈ ਇਹ ਬੰਦਾ ਮੁਨਾਫਕ ਹੈ ਇਸ ਕੰਮ 'ਚ। ਇਹ ਦੇਖੀ ਕਰਦਾ ਕੀ ਹੈ। ਹੁਣ ਗੱਲ ਹੋ ਰਹੀ ਹੈ ਨੇ ਕਹਿਣਾ ਉਸਤਾਦ ਜੀ ਉਹ ਇਹ ਮੁਨਾਫਕਤ ਕਰਦਾ, ਐਡੀ ਬਰੀਕੀ ਅਗਲਾ ਬੰਦਾ ਇੰਜ ਲੜਦਾ, ਐਨੀ ਬਰੀਕੀ ਨੇ ਗੱਲ ਸਿਰਫ ਸਜਾਦ ਜਾਨੀ ਫੀਲ ਕਰਾਂਗਾ। ਇਹ ਜਦੋਂ ਹਿਲਦਾ ਨਾ ਤੇ ਤੈਨੂੰ ਇੰਜ ਲੱਗਦਾ ਕਿ ਇੱਕ ਮਤਲਬ 5ਵੇਂ 6ਵੇਂ ਕਾਲੇ ਦੇ ਆਵਾਜ਼ ਆਏਗੀ ਕਿ ਉਸਤਾਦ ਜੀ ਐ। ਲੇਕਿਨ ਇਹ ਕਰਦਾ ਇੰਜਾ ਕਿ ਇਹ ਗੱਲ ਮਸਲਾ ਆ ਗਈ ਹੈ। ਹਾਂ ਤੂੰ ਸਟਾਰਟ ਵੀਡੀਓ ਤੋਂ ਤੂੰ ਵੱਡੀ ਗੇਮ ਪਾਉਣਾ, ਅੱਗੋਂ ਆਵਾਜ਼ ਤੇਰੀ ਇੰਨੀ ਕਿ ਨਿਕਲਦੀ। ਆਹੋ ਉਹਦੀ ਵਜ੍ਹਾ ਤੇ ਜੇ ਇੰਨੀ ਕੁ ਆਵਾਜ਼ ਕੱਢਣੀ ਤੂੰ ਇੱਥੋਂ ਬੈਠੀ ਆ ਕਰਕੇ ਕਹਿ ਦੇ ਬਸ। ਆਹੋ ਨਹੀਂ ਉਸਤਾਦ ਜੀ, ਹੁਣ ਤੁਹਾਡੇ ਨਾਲ ਗੱਲ ਕਰਨੀ, ਫੇਰ ਤੇ ਜ਼ਰਾ ਆਵਾਜ਼ ਮੱਧਾ ਵੀ ਰੱਖਣੀ। ਓਏ ਸਗੋਂ ਉੱਚੀ ਬੋਲਿਆ ਕਰ ਉਸਤਾਦਾ, ਕਿ ਕੀ ਕਰਨ ਡਿਆ ਗਿਆ ਪੁੱਤਰੀ। ਉਸਤਾਦਾਂ ਕੋਲ ਵੀ ਹੁੰਦੀਆਂ ਸੀ, ਲੇਕਿਨ ਬਾਅਦ ਅਸੀਂ ਕਦੀ ਬੋਲੇ ਨਹੀਂ। ਲੇਕਿਨ ਮੈਂ ਅੱਜ ਸਮਝਾਵਾਂ ਉਸਤਾਦ ਜੀ ਨੂੰ, ਅੱਖਾਂ ਖੋਲ ਕੇ ਰੱਖਦੇ ਆ। ਓਏ ਫਰੀਦ ਸਾਹਿਬ 1000 ਟੀ ਟਾਈਮ ਹੋ ਗਿਆ। ਹਾਂ ਅੱਜ ਸਾਡਾ ਕੀ ਮੁਕਾਮ ਹੋਣਾ ਚਾਹੀਦਾ ਸੀ, ਜਿੱਥੇ ਜਾਂਦੇ ਲੋਕੀ ਆਪ ਬੂਆ ਖੋਲਦੇ ਕਿ ਉਹ 1000 ਤਾੜੀ ਆ। ਤੇ ਆਪ ਓਏ ਭਾਵੇਂ ਮੈਂ ਮਰ ਜਾਵਾਂ, ਅੱਜ ਮੂੰਹ ਚੋਂ ਬੋਲਣਾ ਹੀ ਯਾਰ ਦਾ। ਆਪ ਹੀ ਬੂਆ ਖੋਲਦੇ ਜਦੋਂ ਤੂੰ ਉੱਥੇ ਡਿੱਗਾ ਹੁੰਦਾ ਵਾ, ਬੂਆ ਖੋਲ ਕੇ ਕਹਿੰਦਾ ਬਾਹਰ ਨਿਕਲ। ਨਹੀਂ ਆਪ ਹੀ ਪੂਆ ਖੋਲੋ ਜਦੋਂ ਤੋਂ 2-2 ਘੰਟੇ ਬਾਹਰ ਹੀ ਨਹੀਂ ਆਉਣਾ। ਇੱਕ ਮਿੰਟ ਹੈ, ਮਤਲਬ ਕੀ ਹੋਣਾ ਚਾਹੀਦਾ ਸੀ ਜੀ 1000 ਟੀ ਟਾਈਮ ਤੇ? ਪ੍ਰੋਟੋਕੋਲ ਮਿਲਨੇ ਚਾਹੀਦੇ ਸੀ। ਮਤਲਬ ਕਿਸ ਤਰ੍ਹਾਂ ਦਾ ਪ੍ਰੋਟੋਕੋਲ ਮਿਲ ਮਤਲਬ ਕਿ ਰੈੱਡ ਕਾਰਪੇਟ ਇੰਜ ਪੈਰਾਂ ਥੱਲੇ ਵਿਛਿਆ ਹੋਵੇ, ਆਲੇ ਦੁਆਲੇ ਸੰਗੜੀਆਂ ਹਾਂ ਲੱਗੀਆਂ। ਸਾਜੀ ਇਹ ਤੇ ਹੋਣਾ ਚਾਹੀਦਾ। ਕਿ ਉੱਤੇ ਤੂੰ ਉਹਦੇ ਪੈਰ ਰੱਖਦਾ ਰੈੱਡ ਕਾਰਪੇਟ। ਨਹੀਂ ਉਹ ਮੂੰਹ ਰੱਖ ਕੇ ਆਉਂਦਾ ਸਾਜੀ ਪੈਰਾਂ ਨਾਲ। ਮੂੰਹ ਵਿੱਚ ਓਏ ਇਹ ਪੈਰ ਨਾਲੋਂ ਵੀ ਜ਼ਿਆਦਾ ਗੰਦਗੀ ਵਾਲੀ ਗੱਲ ਹੈ। ਆ ਗਈ ਇਹ ਇਹਦੇ ਨਾਲੋਂ ਪੈਰ ਰੱਖ ਲਵੇ। ਫਰੀਦ ਉਹੀ ਰੇਸਿਜ਼ਮ, ਕਾਲਾ ਗੋਰਾ ਮੋਟਾ। ਇਹ ਕਾਰਪੇਟ ਤੇ ਉੱਤੇ ਤੁਰਿਆ ਜਾਂਦਾ, ਵੀ ਲੋਕੀ ਕਹਿੰਦੇ ਓਏ ਤੁਰ ਲੈ, ਮੂੰਹ ਨਾ ਲੱਗੇ ਤੇਰਾ ਕਾਰਪੇਟ। ਇਹਨੇ ਰੈੱਡ ਕਾਰਪੇਟ ਤੇ ਜੁੱਤੀ ਘਿਸੜ ਕੇ ਤੋਂ ਪਾਏ ਲੇਕਿਨ ਨਹੀਂ ਸਾਜੀ ਉਹ ਏਦਾਂ ਰੈੱਡ ਕਾਰਪੇਟ ਤੋਂ ਲੰਘਦਾ ਦੂਰੋਂ ਲੱਗਦਾ ਬਿੱਲੀ ਲੰਘ ਗਈ, ਉਹਦੇ ਪੰਜੇ ਨਹੀਂ ਪੈਂਦੇ ਉੱਤੇ। ਇਹ ਦੇਖ ਕਿੰਨੀ ਵੱਡੀ ਗੱਲ ਸੀ ਕਿ ਰੈੱਡ ਕਾਰਪੇਟ ਤੋਂ ਲੱਗਦਾ ਬਿੱਲੀ। ਇਹ ਤੁਸੀਂ ਜ਼ਾਇਆ ਕਰਤੀ।
ਰਾਜੀ ਨਹਿਰ ਚ ਨਹਾਉਂਦਿਆ ਸੀ, ਇੱਕ ਬੰਦੇ ਨੇ ਕੱਢਤਾ, ਕਹਿੰਦਾ ਮੈਂ ਤੇ ਨਾਲਾ ਸਮਝਿਆ ਸੀ। ਨਾਲਾ? ਅੱਛਾ ਸਾਜੀ ਇਹ ਮੌਲਾ ਦੇ ਕੰਮ ਕਿਹੜੀ ਗੱਲ ਓਏ ਅੱਛਾ ਤੇ ਮੈਂ ਵੀ ਸਾਜੀ ਮੈਂ ਵੀ ਨਹੀਂ ਵੇਖੋ ਮੇਰੀ ਗੱਲ ਸੁਣੋ ਤੁਸੀਂ ਇਹ ਹੁਣ ਵਿਚਲੀ ਗੱਲ ਦੱਸਣੀ ਮੈਂ ਵੀ ਇसी कश्मकश में हूं। रुको जरा ਮੈਂ ਬੈਠਾ ਹਾਂ ਲੇਕਿਨ ਮੈਂ ਗੱਲ ਪੁੱਛਣੀ ਅੱਛਾ ਨਾਲੇ ਚੋਂ ਨਿਕਲਿਆ ਤੇ ਨਹਿਰ ਚ ਨਹਾਉਂਦਿਆ ਤੇ ਨਿਕਲਿਆ ਤੇ ਉਹਨੇ ਕਿਹਾ ਇੱਥੇ ਨਹਾਉਂਦਿਆ, ਕਹਿੰਦਾ ਮੈਂ ਨਾਲਾ ਸਮਝਿਆ ਸੀ। ਤਾਂ ਜੀ ਬੰਦੇ ਨੇ ਕੱਢਿਆ, ਉਹਨੇ ਕਿਹਾ ਇਹਦੇ ਮੂੰਹ ਤੋਂ ਤੇ ਨਾਲਾ ਹੀ ਲੱਗਣ ਦਿਆ। ਹਾਂ ਮਿੰਟ ਵਿੱਚ ਚੁੱਪ ਕਰਕੇ ਕੱਢਦਾ ਤਾਂ ਸਾਰੇ ਪਰੇਸ਼ਾਨ ਕਰਤੇ। ਚਲੋ ਕੋਈ ਨਹੀਂ ਗੱਲ ਯਾਰ, ਕੋਈ ਨਹੀਂ ਹੋ ਜਾਂਦਾ ਵਾ। ਅੱਛਾ ਸਾਜੀ ਉਹਦੇ ਤੋਂ ਬਾਅਦ ਫਲੈਸ਼ ਵੱਜਣ ਦੇ ਹੋਣਾ ਇੰਜ ਕਰਕੇ ਆਇਆ ਦਾਨਿਸ਼ ਇੰਜ ਕਰ ਹਾਂ ਤੇ ਤੁਸੀਂ ਕਰ ਲਓ ਇਹ। ਹੁਣ ਲੋਕਾਂ ਨੇ ਤੁਹਾਡੇ ਘਰ ਆ ਕੇ ਤਾਂ ਨਹੀਂ ਤਾਂ ਕਰਨਾ। ਤੁਸੀਂ ਕੋਈ ਪ੍ਰੋਗਰਾਮ ਬਣਾਓ 1000 ਐਪੀਸੋਡ ਦੀ, ਉਹਦੀ ਸੈਲੀਬ੍ਰਿਟੀਜ਼ੇਸ਼ਨ ਕਰੋ। ਬੜਾ ਕਰ ਦੇਖਿਆ। ਨਹੀਂ ਉਹ ਕਰੋ, ਜੇ ਲੋਕੀ ਨਾ ਤੁਹਾਨੂੰ ਇਦਾਂ ਕਰਨ ਦੇ। ਨਹੀਂ ਉਸਤਾਦ ਜੀ, ਤੁਹਾਡੇ ਮਗਰ ਲੱਗਾਂਗੇ ਫੇਰ ਨਹੀਂ ਕੁਝ ਵੀ ਹੋਣਾ। ਤੁਹਾਡੇ ਮਗਰ ਉਹ ਤੇ ਤੂੰ ਮੈਨੂੰ ਆਪਣੇ ਮਗਰ ਲਾ ਲਾ, ਕੋ ਥੋੜੀ ਦੇਰ ਆਪਣੇ ਮਗਰ ਲਾ ਕੇ। ਸਾਜੀ ਤੂੰ ਜਿਹੜਾ ਮੇਰੇ ਮਗਰ ਲੋ ਛੱਡੋ ਪਰਾਂ, ਤੁਸੀਂ ਇਹਦੇ ਆਓ, ਪੈਸੇ ਮਗਰ ਦਿਓ 5 ਲੱਖ ਰੁਪਇਆ ਦਿਓ ਜਿਹੜੀ ਸਰਮਨੀ ਕਰਨੀ ਹੈ। ਓਕੇ ਠੀਕ ਹੈ ਜੀ, ਅਸੀਂ 5 ਲੱਖ ਰੁਪਇਆ ਦਿਓ, ਮੈਂ ਤੁਹਾਨੂੰ ਕਾਰਪੈਟ ਵੀ ਲਿਆ ਕੇ ਦਿਆਂਗਾ, ਸਾਰਾ ਕੁਝ ਹੀ ਉੱਥੇ ਤੁਸੀਂ ਬੈਂਡ ਵੀ ਹੋਏਗਾ, ਉਹ ਦੂਰੋਂ ਤੁਹਾਨੂੰ ਉਹ ਇਸਲਾਮੀ ਇਹ ਨਿਜ਼ਾਮ। ਠੀਕ ਹੈ ਜੀ, ਫਲੈਸ਼ ਵੱਜਣਗੇ ਇੰਜ ਕਰਕੇ ਪਤਾ ਲੱਗੇਗਾ ਜਨਾਬ ਐ ਸਜਾਦ ਜਨੀ ਟੀਮ ਆ ਰਹੀ ਹੈ। ਠੀਕ ਹੈ, ਇਹਨਾਂ 500 ਦੇ ਉੱਤੇ ਪੌਣੇ ਵਿਛਾ ਕੇ ਉੱਤੋਂ ਲੰਘਣ ਦੇ। ਬੱਜ ਭਾਜੀ ਹਾਂਜੀ ਲਓ ਜੀ। ਨਹੀਂ ਉਸਤਾਦ ਜੀ, ਚਾਹੇ ਜੋ 4 ਲੱਖ ਦੀ ਦਿਹਾੜੀ ਉਹਨੇ ਲਾ ਲਈ ਹੈ, ਚੋ ਮੈਂ ਤਾਂ ਨਾਲ ਲਿਖਣੇ ਆ ਕਾਰਪੈਟ ਵਿਛਾਏਗਾ, 50,000 ਦਾ ਕਾਰਪੈਟ ਆ ਗਿਆ। ਯਾਰ ਇਹ ਕਿਹੜੀ ਗੱਲ ਹੈ? ਉਸ ਤੋਂ ਬਾਅਦ ਲਾਈਟਾਂ ਲਾਏਗਾ, 10,000 ਰੁਪਏ ਤੇ ਰੈਂਟ ਤੇ ਲਾਈਟਾਂ ਮਿਲ ਇਹਨੇ ਕੋਈ ਇੰਤਜ਼ਾਮ ਨਹੀਂ ਕਰਨਾ। 15-20,000 ਰੁਪਏ ਦਾ ਹੋਟਲ ਇੱਕ ਦਿਨ ਦਾ ਮਿਲ ਗਿਆ। ਸਾਜੀ ਰੋਟੀ ਨਾਲ ਇਹ ਲੱਖ ਰੁਪਈਆ ਬੰਦਾ ਤੇ ਮੈਨੂੰ ਕਹਿੰਦਾ 5 ਲੱਖ। ਇਹ ਤੈਨੂੰ ਪਤਾ ਨਹੀਂ ਤੂੰ ਕਿੰਨਾ ਗੱਲ ਕਰਨੇ ਪਿਆ। ਹਾਂਜੀ ਕੀ ਕਰਨਾ 1000 ਟੀ ਟਾਈਮ ਤੇ ਕੁਝ ਸਾਨੂੰ ਹਿੰਟ ਤੇ ਦਿਓ ਨਾ, ਪਤਾ ਲੱਗੇ ਕਿ ਆ ਕਰਨਾ। ਓਏ 1000 ਚ ਕੀ ਕਰ ਲਿਆ ਵਾ? 1000 ਚ ਕੀ ਕਰ ਲਿਆ? ਉਹੀ ਮੋਟਰਸਾਈਕਲਾਂ, ਉਹੀ ਪਾਰਟੀਆਂ ਸ਼ਰਟਾਂ। ਇੱਥੇ ਲੋਕਾਂ ਨੇ ਪ੍ਰੋਗਰਾਮ ਵੀ ਕੀਤੇ, ਅਗਲੇ ਲੱਖਾਂਪਤੀ ਬਣ ਗਏ, ਕਰੋੜਾਂਪਤੀ ਬਣ ਗਏ। ਕਿਵੇਂ? ਸਾਨੂੰ ਪੁੱਛ। ਇਹਦੀ ਤਪਸ਼ ਨਾ ਉਹਦੇ ਮੂੰਹ ਚੁੰਮਣਾ ਬਣਦਾ ਸੀ। ਮਿੱਠਾ ਜੀ ਮਾੜੀ ਜੀ ਮਸ਼ਹੂਰੀ ਕਰਕੇ ਲੋਕੀ ਲੱਖਾਂ ਰੁਪਈਆ ਲੈ ਲੈਂਦੇ। ਹਾਂ ਤੇ ਕਰੋ। ਤੁਸੀਂ ਕਰਦਾ ਹੀ ਨਹੀਂ। ਨਹੀਂ ਮੈਂ ਉਦਾਂ ਨਹੀਂ ਨਾ ਕਰਨਾ, ਤੁਸੀਂ ਕਰੋ। ਆਪਣੀਆਂ ਫੜੋ ਨਾਲ ਕਰੋ। 5-5 ਮਿੰਟ ਦਾ ਵਲੋਗ ਬਣਾਓ। ਇਹ ਜਿਹੜੀਆਂ 8-8 ਸ਼ੋਆਂ ਤੋਂ ਬਾਅਦ ਮਿਲੀਆਂ ਨਾ ਤੇਰਾ ਨਹੀਂ ਨਹੀਂ ਇਹ ਤਾਂ ਫਿਰ ਰੇਟਿੰਗ ਉਹਨਾਂ ਦੀ ਹੋਈ, ਸਾਡਾ ਤਾਂ ਕੁਝ ਨਾ ਹੋਇਆ। ਤੇਰਾ ਤੇ ਸਾਡੀ ਤੇਰਾ ਤੇ ਦੂਜੇ ਸ਼ੋਅ 'ਚ 20 ਮਿਲੀਅਨ ਹੋ ਜਾਣਾ। ਨਹੀਂ ਗੱਲ ਸਮਝੇ ਨਹੀਂ। ਤੂੰ ਵੀ ਨਹੀਂ ਸਮਝਿਆ। ਐਡੀ ਗੱਲ ਜੀ 8-8 ਸ਼ੋਆਂ ਚੇਚਾਂ ਚ ਨਹੀਂ ਹੋਣਾ ਚਾਹੀਦਾ ਵਾ। ਉਸਤਾਦ ਜੀ ਪਤਾ ਕੀ, ਹਰ ਕੋਈ ਬੰਦਾ ਸਪਾਂਸਰਸ਼ਿਪ ਮਿਲਦੀ ਉਹਨੂੰ, ਤੁਸੀਂ ਕਦੀ ਕਿਸੇ ਨੂੰ ਮੰਨਿਆ ਹੀ ਨਹੀਂ। ਤੁਹਾਨੂੰ ਲੋਕੀ ਬਾਹਰ ਦੇ ਮੁਲਕਾਂ 'ਚ ਬੁਲਾਉਂਦੇ, ਤੁਸੀਂ ਜਾਂਦੇ ਹੀ ਨਹੀਂ। ਯਾਰ ਉਹ ਵੀ ਪੜ ਕੇ ਕਹਿਣਗੇ ਇਹ ਮਿਲਟਨ ਚ ਮਿਓਰ ਪੈ। ਆਹੋ ਮੈਂ ਹੁਣ ਕੀ ਕਰਾਂ ਦੱਸ। ਨਹੀਂ ਦੇਖੋ ਨਾ ਵੀ ਹੁਣ ਯਾਰ ਮੈਂ ਉਹ ਕੈਰੈਕਟਰ ਵੀ ਦੇਖਿਆ ਜਿਨ੍ਹਾਂ ਦਾ ਹਲੇ ਕੁਝ ਵੀ ਨਹੀਂ ਹੋਇਆ, ਡੈਬਿਊ ਵੀ ਨਹੀਂ ਹੋਇਆ, ਉਹ ਵਰਲਡ ਟੂਰ ਕਰਨ ਦਾ। ਹਾਂਜੀ ਸਾਡਾ ਵੀ ਤਾਂ ਕਿਤੇ ਹੋਣਾ ਚਾਹੀਦਾ ਭਾਜੀ। ਉਹ ਮੈਂ ਕੀ ਕਰਾਂ ਹੁਣ, ਮੈਂ ਸਾਨੂੰ ਕਿਤੇ ਵਰਲਡ ਟੂਰ ਸਪਰੇਅ ਦੀ ਮਸ਼ਹੂਰੀ ਦੇ ਦਿਆਂ ਕਿ ਵੀ ਇਹ ਸਪਰੇਅ ਆ, ਇਹਨੂੰ ਲਾ ਕੇ ਤੇ ਸੁੰਡੀਆਂ ਮਾਰੋ ਫਸਲਾਂ ਦੀਆਂ। ਇਹ ਤਾਂ ਨਿਕਲ ਗਿਆ ਬਾਹਰ। ਇਹ ਨਹੀਂ ਉਹ ਵੱਡੀ ਹੁੰਦੀ, ਤੁਸੀਂ ਇਹ ਛੋਟੀ ਕਹਿ ਰਹੇ ਹੋ, ਇਹਦੇ ਨਾਲ ਤੇ ਉਹ ਮਤਲਬ ਦੱਸਣਾ ਹੀ ਹੈ ਨਾ। ਖਤਮ ਹੋ ਜਾਏਗੀ ਇਹ ਤਾਂ। ਹਾਂਜੀ ਫਸਲਾਂ ਦੀ ਸਪਰੇਅ ਦਾ ਹੁਣ ਦੱਸਾਂ ਮੈਂ। ਨਹੀਂ ਚਟੇਲੀਆ ਚੂਕੇ ਬੰਦਾ ਕਿਤੇ ਨਿਕਲੇ ਕਿਤੇ। ਹਾਂ ਇਹ ਆਸਟ੍ਰੇਲੀਆ ਇਹ ਜਾਣ ਵਾਲਾ ਹੈਗਾ ਤੇ ਤੂੰ ਚੱਲ ਜਾ ਕੱਲਾ। ਡਰ ਲੱਗਦਾ, ਫੋਬੀਆ ਵਾ ਸਫ਼ਰ ਦਾ। ਰਹਿਣ ਦੇ ਫੇ। ਤੂੰ ਪਾਇਲਟ ਨੂੰ ਵੀਰੇ ਕਹਿ ਕੇ ਬੁਲਾਉਣਾ, ਉਹਨਾਂ ਤੈਨੂੰ ਲਾ ਦੇਣਾ। ਇਸ ਗੱਲ ਤੋਂ ਲਾਉਣਗੇ ਅਸੀਂ ਜ਼ਿੰਮੇਦਾਰ ਆ, ਲੇਕਿਨ ਨਹੀਂ ਹੋਣਾ ਚਾਹੀਦਾ ਕੁਝ ਨਾ ਕੁਝ। ਉਹ ਯਾਰ ਇਹਦੇ ਨਾਲ ਤੁਸੀਂ ਇਹ ਵੇਖੋ 1000 ਟੀ ਟਾਈਮ ਦੀ ਅਚੀਵਮੈਂਟ, ਦੈਟਸ ਅ ਬਿਗ ਅਚੀਵਮੈਂਟ ਫॉर ਅਸ ਯਾਰ। ਫॉर ਦਿਸ the credit goes to the one and only and big clap for him, Mr. Sajjad Jani। 1000 ਟੀ ਟਾਈਮ ਦੇ ਵਿੱਚ ਇੱਕ ਤੈਨੂੰ ਮੈਂ ਘੁੰਨਾ ਨਹੀਂ ਸਿਖਾਇਆ। ਨਹੀਂ ਨਾ ਬਬੂਕਾ ਜਾ ਇੱਕ ਮਿੰਟ ਠਹਿਰ ਜਾ। ਬਾਹਰ ਬਹਿ ਕੇ ਵੱਡੀ ਚੱਦਰ ਵਿਛਾ ਕੇ ਘੁੰਨਾ ਨਹੀਂ ਖਾਦਾ ਸੀ, ਚਨਿਓਠੀ ਘੁੰਨਾ ਛੋਟੇ ਗੋਸ਼ਤ ਦਾ। ਇਹ 1000 ਐਪੀਸੋਡ ਨਾ ਹੁੰਦਾ ਤੇਰੀਆਂ ਨਸਲਾਂ 'ਚ ਕੋਈ ਨਹੀਂ ਸਿਖਾ ਸਕਦਾ। 500 ਦੇ ਖਾਦਾ ਤੂੰ ਦੇਖ ਓਏ ਸਾਜੋ ਓਏ ਆਲੂਆਂ ਦੇ ਵਿੱਚੋਂ ਵੀ ਸਸਤੇ ਆਲੂ ਕੱਢ ਕੇ ਲਿਜਾਣ ਵਾਲੇ ਆ। ਉਹਨੂੰ ਕਹਿਣ ਵਾਲਾ ਵਕਰਾ ਕਿ ਚੱਲ ਮਿੱਠੇ ਮਿੱਠੇ ਹੀ ਪਾ ਦੇ। ਬੇਟਾ ਤੇਰਾ ਹਿਸਾਬ ਕਿਤਾਬ ਤੂੰ ਮੈਂ 1000 ਐਪੀਸੋਡ ਤੂੰ ਕੀਤਾ ਇੱਕ ਮਿਸਾਲ ਆ, ਤੇਰੇ ਚਬਾਰੇ ਨਹੀਂ ਪਏ। ਹਾਂ ਸੱਚੀ ਯਾਦ ਆ ਗਿਆ। ਫੇਰ ਆਪਾਂ ਹੁਣ ਜਦੋਂ ਜੱਟ ਚੜਿਆ ਚਬਾਰੇ ਜੇ ਤਾਂ ਹਲੇ ਹੁਣ ਹੋਣਾ ਤੁਹਾਨੂੰ ਸੈਕਿੰਡ ਮਿਲਣਾ ਵਾ। ਦੱਸ ਸਾਜੀ ਲੇਕਿਨ ਇਹਦੇ ਨਾਲ ਕਿੱਥੇ ਫਸਲਾਂ 'ਚ ਜਾਣਾ ਹੁੰਦਾ ਸਾਂ, ਤੈਨੂੰ ਲੈਟਰੀਨ ਬਣਵਾਤੀ 1000 ਐਪੀਸੋਡ ਦੀ ਵਜ੍ਹਾ ਤੋਂ। ਉਹ ਫਸਲਾਂ 'ਚ ਮਜ਼ੇ ਬੜੇ ਆਉਂਦੇ ਸੀਗੇ, ਨਾਲ ਹਲਕੇ ਫਲ ਤੋੜ ਲੈਂਦੇ ਤੇ ਸੀ। ਉੱਥੇ ਲੈਟਰੀਨ ਦੇ ਵਿੱਚ ਥੋੜੇ ਬਹੁਤ ਸਾਡਾ ਤੇ ਲਾਲਾ ਘਾਹ ਤੈਨੂੰ ਫੀਲ ਆਉਂਦੀ ਰਹੇ।
ਬਲਕਿ ਸਭ ਕੁਝ ਕਰ ਕਰਾ ਕੇ ਪਾਣੀ ਨਾ ਰੋਣ ਸੇਮ ਫਸਲਾਂ ਵਾਂ। ਤੇ ਤੁਹਾਡਾ ਜੀ ਆਸਾਨ ਫਰਾਮੋਸ਼ਾ ਬਲਕਿ ਮੁਸ਼ਕਲ ਫਰਾਮੋਸ਼ਾ। ਉਹ ਭਾਜੀ ਉਹ ਅਹਿਸਾਨ ਹਾਂ ਅਹਿਸਾਨ। ਹਾਂ। ਯਾਰ ਫਰੀਦ ਸਾਹਿਬ ਮੈਂ ਕਹਿੰਦਾ ਵਾ ਕਿ ਚਲੋ ਸਾਡੀ ਹੋਰ ਗੱਲ, ਉਹ ਕਿੱਥੇ ਉਹ ਤੁਸੀਂ ਗੰਦਿਆਂ ਨਾਲਿਆਂ ਦੇ ਆਲੇ ਦੁਆਲੇ ਫਿਰ ਕੇ ਜ਼ਿੰਦਗੀ ਕਰ ਦੱਸੋ ਇਹਨੂੰ। ਆ ਲੈਣ ਇੱਕ ਮਿੰਟ ਠਹਿਰ ਜਾ। ਗੰਦੇ ਨਾਲੇ ਵਾਲੀ ਲੈਣ ਵਿੱਚ ਹੈ ਕੋਈ ਨਾ ਕੋਈ। ਉਹਨਾਂ ਦੇ ਮੱਲੇ ਹੈਗਾ ਤੁਹਾਡੇ ਕੋਲ? ਹਾਂਜੀ ਇਹ ਗੰਦਾ ਨਾਲਾ ਇਸ ਤੋਂ ਵੀ ਗੰਦਾ ਹੈਗਾ ਆ ਉਹ ਤੇਰੇ ਘਰ ਦੇ ਤੇ ਬਿਲਕੁਲ ਨਾਲ ਆ। ਇਹਦੀ ਜ਼ਰਾ ਔਕਾਤ ਦੱਸੀ ਕੀ ਸੀ? ਤਾਜੀ ਇਹ ਇੰਨੀਆਂ ਕਲੀਤਾਂ ਹੀ ਨਹੀਂ ਗਈਆਂ, ਇਹਨਾਂ ਦੀਆਂ ਸਹੀਤਾਂ ਹੀ ਨਹੀਂ, ਤੁਸੀਂ ਅੱਜ ਇਹਨਾਂ ਨੂੰ ਵੈਲ ਗ੍ਰੇਡ ਕਰਤਾ। ਹਾਂ ਹਾਂਜੀ। ਸੁੱਟ ਤਾਂ ਉਹ ਜਾਣਦੇ। ਇਹ ਤੇਰਾ ਭੇਤੀ ਦੱਸੇਗਾ, ਤੂੰ ਚੁੱਪ ਖੋਣ। ਤੇ ਝੂਠ ਬੋਲੇਗਾ। ਓਵਰਲੈਪ ਨਾ ਕਰ, ਝੂਠ ਐਵੇਂ ਬੋਲੇਗਾ, ਤੂੰ ਸੱਚ ਬੋਲ ਰਿਹਾ। ਮੈਂ ਪਾਲਿਆ ਇਹਨਾਂ ਨੂੰ, ਖਾਨਦਾਰ ਪੂਰਾ ਇਹਨਾਂ ਦਾ ਮੈਂ ਪਾਲਿਆ। ਓਏ। ਮੇਰੇ ਟੁਕੜਿਆਂ ਤੇ ਪਲਦੇ ਪੁੱਛੋ। ਓਏ ਅੱਛਾ ਤੂੰ ਪਾਲਿਆ ਬਾਈ ਜੇਲ੍ਹ ਚ? ਘਰਾਂ ਦੇ ਕਿਰਾਏ ਮੈਂ ਦੇਂਦੇ ਆ, ਭੈਣ ਭਰਾ ਮੈਂ ਵਿਆਹਦੇ ਆ, ਦੇਗਾ ਇਹਨਾਂ ਦੇ ਖਾਤੇ ਸਾਤੇ ਚਾਲੀਏ ਤੇ ਮੈਂ ਰੋਟੀਆਂ ਦੇਂਦੇ ਆ। ਉਫਰ ਬੋਲੋ ਦਿਓ। ਈਦ ਨਹੀਂ ਬੁਲਾਓ, ਪੁੱਛੋ ਈਦ ਸ਼ਬਰਾਤ ਜੁੱਤੀ ਕੱਪੜਾ ਹਰ ਇਹ ਸ਼ੈ। ਤੇ ਸ਼ੁਕਰ ਕਰੇ ਤੁਹਾਡੇ ਪੈਰ ਧੋ ਧੋ ਕੇ ਚੁੰਮੇ, ਇਹਨੂੰ ਕੋਈ ਲਿਫਟ ਨਹੀਂ ਦਿੰਦਾ। ਹਾਂ ਹਾਂਜੀ। ਹਾਂ ਇੱਕ ਲਿਫਟ ਭਾਜੀ ਤੁਸੀਂ ਹੁਣ ਬੋਲਿਆ, ਤੁਸੀਂ ਚੁੱਪ ਕਰੋ। ਹਾਂਜੀ ਇਹ ਤੇ ਲਿਫਟ ਮੰਗਦਾ ਸੀ, ਉਹ ਹੋਰ ਤੇਜ਼ ਹੋ ਜਾਂਦਾ ਸੀ। ਹਾਂ। ਉਹ ਮੇਰੇ ਸ਼ੈ ਲੱਗ ਗਈ ਪਿੱਛੇ। ਇਹਦੇ ਕੱਪੜੇ ਕੁਪੜੇ ਕਿੱਦਾਂ ਦੇ ਹੁੰਦੇ ਸੀ ਉਦੋਂ? ਤਾਜੀ ਕੱਪੜੇ ਇਹ ਤੇ ਲੱਗਦਾ ਹੀ ਨਹੀਂ ਸੀ ਪਾਏ ਇਹਨੇ ਕੱਪੜੇ। ਫਿਰ ਜਿਹੜਾ ਮਰਜ਼ੀ ਰੰਗ ਪਾ ਲੇ ਇੱਕ ਹੀ ਲੱਗਦਾ। ਹਾਂਜੀ ਤੇ ਹੁਣ ਵੈਲ ਗ੍ਰੇਸ ਸ਼ਰਟਾਂ ਪਾ ਰਿਹਾ ਪੋਲੋ, ਦੇਖੋ ਪੈਂਟਾਂ ਵੀ ਤਾਜੀ ਕਟਿੰਗ ਦੀ ਇਹਦੀ ਤੁਸੀਂ ਲੁੱਕ ਬਣਾਤੀ ਹੈ, ਵਾਲ ਇਹਦੇ ਕੰਨਾਂ ਚੋਂ ਵੀ ਨਿਕਲਦੇ ਹੁੰਦੇ। ਓਏ ਅੱਛਾ ਇਹ ਵਕਤ ਦੇ ਨਾਲ ਹੋ ਗਿਆ ਬਦਲ ਗਿਆ ਨਹੀਂ 1000 ਐਪੀਸੋਡ ਦੇ ਨਾਲ ਹੋਇਆ, ਵਕਤ ਦੇ ਨਾਲ ਨਹੀਂ ਹੋਇਆ ਜੀ। 1000 ਐਪੀਸੋਡ ਦਾ ਇਹਨੇ ਨੱਕ ਦੇ ਵਾਲਾਂ ਦੀ ਬੋਦੀ ਰੱਖ ਲਈ ਸੀ ਹਿਸਾਬ ਨਾਲ। ਬੇਟਾ ਮੈਂ ਸ਼ੁਰੂ ਤੋਂ ਹੀ ਸੈੱਟ ਸੀ, ਇਦਾਂ ਸ਼ਬਰਾਤਾ ਮੰਗਦਾ ਨਹੀਂ ਰਿਹਾ ਮੇਰੇ ਕੋਲ। ਉਹਦੀ ਵਾਰੀ ਹੈ। ਤਾਜੀ ਇਹਦੀ ਕੋਈ ਇੱਕ ਮਿੰਟ ਯਾਰ ਹੁਣ ਉਹ ਓਏ ਸੋਹਣਾ ਓਏ ਕਾਕਾ। ਚੱਲ ਓਏ ਚਾਚੀ। ਤਸਵੀਰ ਕੋਈ ਇਹਦੀ ਖਿੱਚਦਾ ਸੀ ਨਾ, ਉਹ ਫਲੈਸ਼ ਸਿਰਫ ਇੱਕੋ ਦਫਾ ਹੀ ਵੱਜਦਾ ਸੀ, ਬਾਅਦ ਚੋਂ ਨਹੀਂ ਸੀ। ਹਾਂ 3-4 ਦਫਾ ਵੱਜ। ਹੁਣ ਦੱਸ ਤੂੰ ਪੈਰ ਧੋ ਧੋ ਕੇ ਪੀ ਸਕੋਨਾ ਦੇ ਹਾਂ। ਇਹਨਾਂ ਗੱਲਾਂ ਨੂੰ ਵੀ ਇੱਕ ਅੱਗੇ ਮਿੰਟ ਲਾ। ਯਾਰ। ਨਹੀਂ ਪਹਿਲੇ ਤੇਰੀ ਜ਼ਰਾ ਪਤਾ ਕਰ ਲਈਏ ਨਾ, ਫਿਰ ਬਾਅਦ ਚ ਦੇਖਦੇ ਆ। ਅੱਛਾ ਇਹਦੇ ਕੋ ਪੈਸੇ ਪੂਰੇ ਖੁੱਲੇ ਹੁੰਦੇ ਸੀ? ਖੁੱਲੇ ਵੀ ਨਸੀ ਹੁੰਦੇ। ਅੱਛਾ, ਬੱਚੇ ਵੀ ਨਸੀ ਤੇ ਖੁੱਲੇ ਵੀ ਨਸੀ। ਅੱਛਾ ਬੱਤੇ ਵੀ ਨਹੀਂ ਸੀ ਤੇ ਖੁੱਲੇ ਵੀ ਨਹੀਂ ਸੀ। ਐਵੇਂ ਹੀ ਤੁਹਾਨੂੰ ਐਡਾ ਜਵਾਨ ਕਰਤਾ ਪਾਲ ਕੇ। ਕਿੰਨਾ ਕੁ ਖਾਦਾ ਤੂੰ ਉਹਦੇ ਪੱਲਿਓ? ਉਸਤਾਦ ਜੀ ਹੱਲੇ ਤੱਕ ਓ ਹੋ ਮੈਂ ਇਹਦੇ ਤੁਹਾਡੀ ਤਨਖਾਹ ਤੋਂ ਇਲਾਵਾ ਇਹ ਮੇਰਾ ਕਰਜ਼ਈ ਰਹਿੰਦਾ, ਮੈਂ ਉਸਤਾਦ ਕਦੀ ਜੀ। ਵਾਪਸ ਹੀ ਨਹੀਂ ਮੰਗੇ। ਇਹਦੇ ਕੋ ਖਾਣ ਨਾਲੋਂ ਮੈਂ ਡੁੱਲੇ ਚੌਲ ਖਾ ਲਾਂਗਾ ਕਿਤੋਂ, ਇਹਦੇ ਕੋ ਨਹੀਂ ਖਾਵਾਂ। ਫਿਰ ਨਮਕ ਹਰਾਮ ਬਣ ਗਿਆ। ਤਾਜੀ ਇਹਦੇ ਕੋ ਕੁਝ ਹੋਵੇ ਤੇ ਕਿਸੇ ਨੂੰ ਖਵਾਵੇ। ਹਾਂ ਇਹ ਤੇ ਅੱਲਾ ਮਾਫ ਕਰੇ, ਲੈ ਘਰੋਂ ਬਾਹਰ ਨਿਕਲਦਾ ਹੀ ਹੈ ਤੇ ਲੋਕੀ ਕਹਿੰਦੇ ਓਏ ਮੱਖੀ ਆ ਗਿਆ ਇਹਨੂੰ ਕਿਵੇਂ। ਆਹੋ ਅੱਛਾ ਇੱਕ ਮਿੰਟ ਹੁਣ ਉਹਦੀ ਵਾਰੀ ਭੁੱਖ ਆ ਗਈ ਭੁੱਖ। ਭੁੱਖ ਆ ਗਈ ਉਹ ਹਾਂਜੀ। ਕਾਕਾ ਹਾਂ ਕਿਹੜਾ ਕੰਮ ਤੂੰ ਕਰਨ ਡਿਆ? ਉਹ ਯਾਰ ਕਰਨ ਡਿਆ ਮੈਂ ਕੀ ਕਰਨ ਡਿਆ? ਜੀ ਪਲੀਜ਼। ਤਾਜੀ ਵਧੇ ਸਾਲਨ ਦੀ ਇਹ ਗਰੇਵੀ ਮੰਗਾ ਕੇ ਉਹਨਾਂ ਰੋਟੀ ਖਾ ਲਈ। ਯਾਨੀ ਹਲੇ ਸਾਲਨ ਪਿਆ ਵਾ? ਨਹੀਂ ਕੁਛ ਖਾ ਕੇ ਛੱਡ ਗਿਆ ਨਾ, ਉਹਦੀ ਇੰਨੀ ਗਰੇਵੀ ਮੰਗਾ ਲਈ। ਅੱਛਾ ਅੱਛਾ ਯਾਨੀ ਇਹ ਗੱਲ। ਇੱਕ ਬੰਦਾ ਖਾ ਕੇ ਚਲਾ ਗਿਆ ਤੇ ਉਹਦੀ ਪਲੇਟ ਫੜ ਕੇ ਕਿਹੜਾ ਗ੍ਰੇਵੀ ਲਿਆ ਦੇ। ਇਹਦਾ ਕੀ ਕਾਰੋਬਾਰ ਸੀ ਕੋਈ ਸਾਰੀ ਦਿਹਾੜੀ? ਇਹ ਜਿਹੜਾ ਕਹਿੰਦਾ ਮੈਂ ਐਨਜੀਓ ਆਖ ਦਿੱਤਾ, ਮੈਂ ਆ ਦਿੱਤਾ, ਮੈਂ ਆ ਦਿੱਤਾ। ਇਹਨਾਂ ਦੀ ਹੌਬੀ ਇਹ ਸੀ। ਅੱਛਾ ਹਾਂਜੀ ਅੱਛਾ ਇਦਾਂ ਹੀ ਕਹਿੰਦੇ ਸੀ, ਅੱਛਾ ਹੋ ਗਿਆ ਬਸ ਠੀਕ। ਅੱਛਾ ਤਾਜੀ ਵਧੀ ਮੱਛੀ ਘਰ ਲੈ ਆਉਂਦਾ ਸੀ ਇਹ। ਕੋਈ ਮੱਛੀ ਖਾ ਰਿਹਾ ਨਾ, ਉਹਦੇ ਕੰਡੇ ਵੀ ਉਦਾਂ ਵੀ ਉਹਨੇ ਇਕੱਠੀ ਕਰਕੇ, ਉਹ ਤਾਂ ਲੱਗਦਾ ਘਾਹ ਜਿਹਾ ਰਿਹਾ ਹੈ। ਹੱਥ ਚਬੜਾ ਹੱਥ comedy ਕਰ ਰਿਹਾ। ਤੇ ਲਾਂਤ ਓਹੋ ਨਹੀਂ ਉਹ ਸਾਰੀਆਂ ਫਿਰ ਉਹ ਵਿਚਲੀਆਂ ਵੀ ਖੋਲ ਯਾਰ, ਇਹਨੇ ਨਹੀਂ ਹਟਣਾ ਸਬੂਤ ਸਾਰੀਆਂ। ਪੇਸ਼ ਕਰਾਂਗੇ। ਦਿਓ ਜੀ। ਇਹਦਾ 1000 ਐਪੀਸੋਡ ਦਾ ਤੁਸੀਂ ਸਟਾਰਟ ਵੇਖ ਲਓ, ਹਾਂਜੀ ਇਹਦਾ ਰੰਗ ਵੇਖ ਲੈਣਾ। ਹਾਂਜੀ ਮਾਸ਼ਾਅੱਲਾ ਉਸਤਾਦ ਜੀ। ਇਹਦਾ ਰੰਗ ਬਿਲਕੁਲ ਸਹੀ ਹੋਇਆ ਇਸ ਟਾਈਮ। ਉਹ ਮੇਰਾ ਖੂਨ ਦੇਖਿਆ ਸੀ ਚੂਸ ਉਸਤਾਦ ਨੇ? ਲਿਆ ਖੂਨ ਇਸ 1000 ਐਪੀਸੋਡ ਨੇ ਆਪਣੇ ਅੰਦਰ ਦਾ ਮਾਸ ਕੱਢ ਕੇ ਗੱਲਾਂ ਸਹੀ ਗੱਲ। ਬਣਾ ਕੇ ਤੋਬਾ ਇੰਜ ਫਰੀਦ ਲੋਕੀ ਬੂਆ ਖੋਲ ਦੇ ਕੇ ਦਾਣੇ ਸਾਹਿਬ ਆਏ ਨੇ। 1000 ਐਪੀਸੋਡ ਇੱਕ ਨਾਮ ਹੁੰਦਾ, ਤਾਜ ਪੈਂਦੇ। ਕੀ ਗੱਲ ਤੂੰ ਕਿੱਥੇ ਫਸਿਆ ਵੀ ਤੂੰ ਕਿਹੜਾ 1000 ਐਪੀਸੋਡ ਕਿਹੜਾ ਤੂੰ ਕਰ ਲਿਆ? ਆ ਟੀ ਟਾਈਮ ਦਾ ਸਭ ਤੋਂ ਵੱਡਾ ਰਿਕਾਰਡ ਮੇਰਾ ਵਾ ਟੀ ਟਾਈਮ ਦੇ ਵਿੱਚ। ਮੈਂ ਹਰ ਟੀ ਟਾਈਮ 'ਚ ਰਿਹਾ। ਸਭ ਤੋਂ ਵੱਡਾ ਮਿੱਠੇ ਦਾ ਵਾ ਅਲਹਮਦੁਲਿਲਾਹ ਰੱਬਿਲ ਆਲਮੀਨ। ਸਾਲ ਪੂਰਾ ਛੁੱਟੀ ਨਹੀਂ ਕੀਤੀ, ਹੁਣ ਉਮਰ ਤੇ ਭੇਜਣ ਲੱਗੇ ਮੈਨੂੰ ਮਾਲੇ ਦੇ ਵਿੱਚ। ਹੈ ਕੌਣ? ਇਹ ਪਿੱਛੇ ਤਸਵੀਰ ਲੱਗੀ ਜਾ ਚਾਹੀਦੀ, ਉਹ ਪਿੱਛੇ ਲੱਗੀ। ਨਹੀਂ ਉਹ ਇਹਦੇ ਘਰਦਿਆਂ ਦਾ ਫੈਸਲਾ ਵਾ, ਉਹਨੂੰ ਭੇਜਣ ਲੱਗੇ ਉਸਤਾਦ ਜੀ। ਉਹ ਉਹਨਾਂ ਦੀ ਆਪਾਂ ਗੱਲ ਕਰ ਰਹੇ ਆਪਣੇ ਦਾਰੇ ਤੁਸੀਂ ਦੀ। ਉਸਤਾਦ ਜੀ ਰਿਕਾਰਡ ਕੱਢਣਾ ਵਾ, ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਕਰਨਾ ਵੀ ਸਭ ਤੋਂ ਬਹੁਤਾ ਟੀਟੀਐਮ ਵਿੱਚ ਕੌਣ ਬੈਠਾ। ਨੋ ਡਾਊਟ ਮੈਂ ਮੰਨ ਲਿਆ ਵੀ ਤੂੰ ਜਦੋਂ ਆਇਆ ਵਾ ਵਾਕਈ ਵੀ ਤੂੰ ਆਇਆ, ਲੇਕਿਨ ਇਹਦੇ ਚ ਪੈਸੇ ਨਹੀਂ ਲੈਂਦਾ ਰਿਹਾ? ਪੈਸੇ ਲੈਂਦਾ ਰਿਹਾ ਤੈਨੂੰ ਜਦੋਂ? ਨਹੀਂ ਠਹਿਰ ਜਾ। ਨਹੀਂ ਮੈਂ ਕਿਹੜਾ ਹਰਾਮ ਨਹੀਂ ਕੀਤੇ ਆ। ਹਾਂ ਤੂੰ ਲੈਂਦਾ ਰਿਹਾ ਪੈਸੇ, ਫਿਰ ਤੂੰ ਲੈਂਦਾ ਰਿਹਾ ਪੈਸੇ। ਜੀ ਅਸੀਂ ਗਏ ਸੀ ਓਏ ਤੁਸੀਂ ਇਸ ਟਾਈਮ ਨਾ ਪਤਾ ਕਿੱਥੇ ਹੋਣਾ ਸੀ? ਤੂੰ ਕਾਲੇ ਮੂੰਹ, ਬਲਕਿ ਕਾਲੇ ਮੂੰਹ ਵਾਲਾ ਕਹਿਣਾ ਤੈਨੂੰ ਇਦਾਂ ਹੀ ਆ ਵੀ ਜਿਵੇਂ ਵੀ ਸਾਫ਼ ਰੰਗ ਵਾਲਿਆ। ਇਹ ਕਹਿ ਲਓ ਇਹਦਾ
ਮਤਲਬ ਪਤਾ ਨਹੀਂ ਕਿੱਦਾਂ ਦੇ ਮੂੰਹ ਵਾਲਿਆ ਇਸ ਟਾਈਮ ਤੁਹਾਨੂੰ ਤੁਹਾਡੇ ਘਰਦਿਆਂ ਨੇ ਸਨੋਕਰ ਦੇ ਪਿੱਛੋਂ ਆਖਰੀ ਜਿਹੜੀ ਸਨੋਕਰ ਨਹੀਂ ਹੁੰਦੀ ਜਿੱਥੇ ਸੀਮੈਂਟ ਵਾਲੀਆਂ ਕੰਧਾਂ ਦੇ ਦਰਾਜਾਂ 'ਚ ਸਿਗਰਟ ਤੁੰਨੇ ਹੁੰਦੇ ਭਜਾਉਣ ਵਾਲੇ, ਉੱਥੇ ਤੁਸੀਂ ਅੱਗੇ ਬੈਠੇ ਹੋਣਾ ਸੀ ਦੋਵਾਂ ਨੇ, ਸਮਝ ਆਈ? ਸਹੀ ਕਹਿ ਰਹੇ ਹੋ। ਤੇ ਇੱਕ ਦੂਜੇ ਦੀ ਇਹ ਕੱਪੜਿਆਂ ਦੀ ਬੋਤ ਤੁਸੀਂ ਇੱਕ ਦੂਜੇ ਦੇ ਲਾਗੇ ਨਹੀਂ ਸੀ ਵਿਆਹ ਕਰਨਾ, ਜੋ ਤੁਹਾਡਾ ਹਾਲ ਸੀ। ਜ਼ਿੰਦਗੀ ਗੰਦਾ ਨਾਲਾ ਤੇਰੇ ਘਰ ਦੇ ਅੱਗੋਂ ਇੰਜ ਕਰਕੇ ਲੰਘਦਾ, ਇੰਜ ਕਰਕੇ ਤੇ ਫਿਰ ਮੈਨੂੰ ਕੋਈ ਜਰਾਸੀਮ ਨਾ ਚੜ ਜਾਵੇ ਇਧਰੋਂ। ਤੁਸੀਂ ਗੰਦਾ ਨਾਲਾ ਕਹਿੰਦੇ ਉਹ ਫਿੱਕਾ ਪੈ ਜਾਂਦਾ। ਤੁਸੀਂ ਨਾ ਇਹਦਾ ਤੁਸੀਂ ਨਾ ਤੈਨੂੰ ਕੀ ਪ੍ਰੋਬਲਮ ਹੈ? घर के सामने है ना। ਨਹੀਂ ਇਹਦੇ ਘਰ ਦੇ ਪਰ ਛੱਤ ਪੜੀ ਹੋਈ ਹੈ। ਅੱਛਾ ਉਹ ਮੈਂ ਤਾਂ ਨਹੀਂ ਦੇਖਿਆ ਕਿਤੇ। आपने देखा, दिखा देंगे फिर। ਜਿੱਥੇ ਬੈਠੇ ਤੁਸੀਂ ਸ਼ੋਅ ਪਹਿਲਾਂ ਤੇਰੇ ਢੱਕਣ ਵਾਲਾ ਗੰਦਾ ਨਾਲਾ। ਹਾਂ ਢੱਕਣ ਵਾਲਾ ਹਾਂ ਇਹਨਾਂ ਦੇ ਦੂਜਾ ਵਾ ਸਰੀਨ ਸਰੇਆਮ ਬਰਹਨਾ। ਹਾਂ ਉਹ ਜਿਹੜਾ ਗੇਟਡ ਕਲੋਨੀ ਹੈ ਸਾਡੀ, ਜੋਹਰ ਕਲੋਨੀ। ਇਹਨਾਂ ਦੇ ਘਰ ਇੱਕ ਦੀਵਾਰ ਦੇ ਨਾਲ ਇਹਨਾਂ ਦੇ ਨਾਲ ਇੰਜ ਗੇਟਡ ਕਲੋਨੀ ਹੈ। ਉਹ ਢੇਠੜ ਕਲੋਨੀ ਆ ਉਹ। ਓਏ ਉਹ ਗੇਟਡ ਭਲਾ ਕੀ ਹੈ? ਗੇਟ ਅੰਦਰ ਵੜ ਜਾਓ, ਉਸ ਤੋਂ ਬਾਅਦ ਸਾਰੇ ਘਰ ਵਾਲੇ ਪੂਰਾ ਮਹੱਲਾ ਨਜ਼ਰ ਆ ਰਿਹਾ ਹੁੰਦਾ, ਹੋਰ ਕਿਸੇ ਦੇ ਗੇਟ ਨਹੀਂ ਹੈ, ਇੱਕੋ ਹੀ ਗੇਟ ਆ ਉਹ। ਅੱਛਾ ਅੱਛਾ ਹਾਂ ਵੀ ਤੂੰ ਲੱਗੀ ਜਗ੍ਹਾ ਤੈਨੂੰ ਪਤਾ ਲੱਗੋ ਅੱਛਾ ਖਾਲਾ ਸਾਲਨ ਪਕਾ ਰਹੀ ਆ, ਅੱਛਾ ਆ ਭਾਜੀ ਹੁਣੀ ਸ਼ੇਵ ਕਰ ਰਹੇ ਨੇ, ਉਹ ਗੇਟੜੀ ਆ। ਤੇ ਇੱਕ ਗੇਟ ਆ ਬਾਹਰ। ਹਕੂਮਤ ਨੇ ਸਾਰੇ ਇਲਾਕੇ ਨੂੰ ਖੋਤੇ ਕੱਢਣ ਦਾ ਕਹਿਤਾ ਵਾ, ਇਹਨਾਂ ਦੇ ਇਲਾਕੇ ਨੂੰ ਕੱਢਣ ਦਾ ਕਹਿਣਾ ਕਿ ਕੋਈ ਨਹੀਂ ਯਾਰ, ਇੱਕੋ ਹੀ ਹਿਸਾਬ ਨਹੀਂ ਉਹਨੇ ਕਹਿੰਦੇ ਇਲਾਕੇ ਚੋਂ ਕੱਢ ਤੇ ਪਿੱਛੇ ਰਹਿ ਕੌਣ ਜਾਣਾ ਹੈ ਕੋਈ ਹਿਸਾਬ। ਉੱਥੇ ਹੈ ਹੀ ਨਹੀਂ, ਖੋਤੇ ਦਾ ਤਸੱਵਰ ਹੀ ਨਹੀਂ ਓਹੋ ਜੋਹਰ ਕਲੋਨੀ 'ਚ। ਕੋਈ ਯਕੀਨ ਮੰਨ, ਇੱਕ ਗਿਰੀ ਵਾਲੀ ਪਾਥੀ ਵੀ ਖਾਈ ਤੇ ਸਵੇਰੇ ਚਾਹ। ਓ ਯਾਰ ਕੀ ਮਿੱਠੇ ਯਾਰ ਕਿਤੇ ਨੂੰ। ਤਾਂ ਜੀ ਗੱਲ ਇਹ ਹੈ ਕਿ ਮੈਂ ਚਾਹੁੰਦਾ ਹਾਂ ਕਿ ਦੇਖੋ ਤੁਸੀਂ ਲੋਕ ਤੁਹਾਨੂੰ ਦੇਣਾ ਚਾਹੁੰਦੇ ਆ, ਤੁਸੀਂ ਲੈ ਹੀ ਨਹੀਂ ਰਹੇ। ਲੋਕ ਨਿਸ਼ਾਵਰ ਕਰਨਾ ਚਾਹੁੰਦੇ। ਸਜਾਦ ਜਾਨੀ ਇੱਕ ਬ੍ਰਾਂਡ ਆ, ਹਾਂ ਕਰੋੜਾਂ ਰੁਪਈਆ ਦੇਣ ਨੂੰ ਤਿਆਰ ਹੈ ਕਿ ਯਾਰ ਸਾਡਾ ਪਿੱਛੇ ਨਾਮ ਹੈ, ਮਾੜਾ ਜਿਹਾ ਲਾ ਦਿਓ। ਇਹ ਤੁਹਾਨੂੰ ਉਧਰ ਧਿਆਨ ਪਵਾ ਰਿਹਾ ਹੈ ਜਰਾ ਥੋੜਾ ਜਿਹਾ। ਅੱਛਾ ਫਿਰ ਫਰੀਦ ਸਾਹਿਬ ਗੱਡੀ ਕੱਲੇ ਕੋਲ ਹੁੰਦੀ, ਅਸੀਂ ਉੱਤਰਦੇ ਕੋਈ ਹੋਰ ਬੂਏ ਦਾ ਮਸਲਾ ਕੀ ਆ? ਮੈਨੂੰ ਦੱਸ ਦੇ ਵੀ ਕਿਉਂ। ਸੈਲਿਬ੍ਰਿਟੀ। ਉਹ ਸੋਹਣਿਆ ਮੇਰੀ ਗੱਲ ਸੁਣ ਲਾ, ਬੂਆ ਤੇ ਤੂੰ ਖੋਲ ਲੈਂਦਾ, ਲੇਕਿਨ ਗੱਡੀ ਇੰਜ ਮੋੜਨ ਲੱਗਿਆ ਅਗਲਾ ਪਈਆ ਹੀ ਗੰਦੇ ਨਾਲੇ 'ਚ ਵੜ ਜਾਂਦਾ। ਮੈਂ ਕਿਹੜੇ ਉਹਨਾਂ ਦੇ ਘਰ ਚੱਲਾਂ? ਉਹਨੂੰ ਤੇ ਤੇਰਾ ਘਰ ਕਿੰਨੀ ਕੁ ਦੂਰ ਆ? ਬਹੁਤ ਦੂਰ ਹੈ ਉਸਤਾਦ ਜੀ, ਅਸੀਂ ਕਮਿਊਨਿਟੀ 'ਚ ਰਹਿੰਦੇ ਹਾਂ, ਉਹੀ ਉਹ ਕੱਚੀ ਬਾਦੀ ਚਲੋ ਜੀ। ਗੰਦੇ ਦੇ ਨਾਲ ਇੰਜ ਬਿਲਕੁਲ ਕੰਮੀ ਕਮਿਊਨਿਟੀ ਚ। ਜੇ ਤੁਸੀਂ ਉਹਨੂੰ ਨਹੀਂ ਲੈ ਕੇ ਦੇਣਾ, ਉਹਦਾ ਇਲਾਕਾ ਮਾੜਾ ਹੈ, ਜਿਹੜਾ ਫੂਲ ਨਗਰ ਰਹਿੰਦਾ ਹੈ। ਹਾਂਜੀ ਫੂਲ ਨਗਰ, ਫਜ਼ੂਲ ਅਹਿਮਦ ਗਾਰਡਨ ਨਾਮ ਹੀ ਨਹੀਂ ਕਾਫੀ ਹੈ। ਮੇਰੇ ਆਪੋ ਅਹਿਮਦ ਗਾਰਡਨ। ਸਭ ਤੋਂ ਗੱਡੀ ਪਾਉਂਦੀ ਹੈ ਹਲਕੀ ਜਿਹੀ ਅਸੀਂ ਜਗ੍ਹਾ। ਅਸੀਂ ਤਾਂ ਫਿਰ ਬਹਿਰੀਆ ਲਾਈਆ ਬਾਦਲ ਮਿੱਠਾ ਜੀ ਚੌਕੀ। ਮੇਰੀ ਗੱਲ ਸੁਣੋ, ਰੱਬ ਹਮੇਸ਼ਾ ਉਸ ਬੰਦੇ ਨੂੰ ਦਿੰਦਾ ਹੈ ਜਿਹੜਾ ਪਤਾ ਪੈਸੇ ਖਰਚਣ ਦਾ ਜਿਗਰਾ ਰੱਖਦਾ। ਤੂੰ ਲਾਇਸੈਂਸ ਨਹੀਂ ਬਣਵਾਇਆ ਮੋਟਰਸਾਈਕਲ ਦਾ 3200 ਦਾ, ਉੱਥੇ ਮੈਨੂੰ ਬਿਸਤ ਕਰਾ ਕੇ 4 ਬੰਦੇ 'ਚ ਉੱਠ ਕੇ ਆ ਗਿਆ। ਤੇਰੇ ਕੋਲ ਗੱਡੀ ਲੈਣ ਦਾ ਹੌਸਲਾ, ਤੇਰੇ ਬੈਂਕ 'ਚ 1 ਕਰੋੜ ਰੁਪਈਆ ਪਿਆ ਹੋਵੇ ਨਾ, ਅੱਲਾ ਕਰੇ। ਪੈਸਾ ਹੋਣਾ ਹੋਰ ਚੀਜ਼ ਦਾ, ਪੈਸਾ ਖਰਚਣਾ ਹੋਰ ਚੀਜ਼ ਦਾ। ਤੇਰੇ ਅਕਾਊਂਟ 'ਚ ਕਰੋੜ ਰੁਪਈਆ ਪਿਆ ਹੋਵੇ, ਤੂੰ 10 ਲੱਖ ਰੁਪਏ ਦੀ ਗੱਡੀ ਨਹੀਂ ਲਏਗਾ, ਤੈਨੂੰ ਇਹ ਫਿਕਰ ਪੈ ਜਾਣਾ ਵੀ ਮੈਂ ਮੋਟਰਸਾਈਕਲ ਤੇ ਜਾਣਦਾ ਤੇ ਮੈਨੂੰ ਕੀ ਲੋੜ ਆ ਮੈਂ ਗੱਡੀ ਦੇ। ਉਹ ਕਰੈਕਟਰ ਆ ਤੇ ਤੇਰੇ ਕਦੀ ਅਕਾਊਂਟ 'ਚ 10 ਲੱਖ ਹੋਣਾ ਹੀ ਨਹੀਂ। ਜਾ ਲਓ ਜੀ, ਅੱਜ ਬੜਾ ਵੱਡਾ ਪਰਦਾ ਚੁੱਕਣ ਲੱਗਾ। ਮੇਰੇ ਆਈਡੀ ਕਾਰਡ ਤੇ ਤੁਸੀਂ ਪੂਰਾ ਨਾਮ ਦੇਖਣਾ, ਲਿਖਿਆ ਸਾਜਿਦ ਹੁਸੈਨ ਖੁੱਦਾਰ। ਖੁੱਦਾਰ ਮੇਰਾ ਨਿਕਨੇਮ ਆ ਅੱਜ ਤੱਕ, ਸਿਰਫ ਸਾਜਿਦ ਹੁਸੈਨ ਖੁੱਦਾਰ। ਖੁਦ ਉਧਾਰ ਉਹ ਖੁਦਾ ਉਧਾਰ ਉਹਨਾਂ ਨੇ ਕਿਹਾ ਸਾਜਿਦ ਹੁਸੈਨ ਖੁਦ ਉਧਾਰ। ਤੇ ਸੀਰੀਅਸਲੀ ਮੈਂ ਦੇਣ ਵਾਲਾ ਹਾਥੀ ਆ, ਹਕੀਕਤ ਨਹੀਂ। ਐ ਤਾਂ ਹੁਣ ਤੁਸੀਂ ਕਹਿ ਕੇ ਸਾਨੂੰ ਹਾਨੋ ਰੈਡ ਤੇ ਫੀਡ ਕਰਾਣੇ। ਅੱਛਾ ਤੂੰ ਹੱਥ ਨਾਮ ਹੀ ਕਹਿੰਦਾ। ਅੱਛਾ ਤਾਂ ਜੀ ਇਹ ਜਿੰਨਾ ਬੋਲਦਾ ਹੈ ਤੇ ਸ਼ਨਾਖਤੀ ਕਰਤੇ ਵੀ ਮੂੰਹ ਖੁੱਲੇ ਦੀ ਤਸਵੀਰ ਲਾਈ ਉਹਨਾਂ ਨੇ। ਇੰਤਖਾਬੀ ਨਿਸ਼ਾਨ। ਮਿੱਠੇ ਤੂੰ ਪਤਾ ਕੀ ਗੱਲ ਨਾ, ਮੇਰਾ ਭਰਾ ਇਸ ਪਾਸੇ ਨਾ ਤੂੰ ਨਹੀਂ ਤੁਸੀਂ ਹੁਣ ਗੱਡੀਆਂ ਲੈ ਕੇ ਦੇਣੀਆਂ ਕਿ ਨਹੀਂ? ਉਹ ਬੱਚੇ ਨੇ ਸਹੀ ਹਲਪ ਕਹਿਤਾ, ਕਦਮ ਚੁੱਕਿਆ ਹੋਗਾ, ਉਹਨੇ ਸਹੀ ਇਕਦਾਮ ਕੀਤਾ ਭਾਜੀ। ਤੁਸੀਂ ਨਹੀਂ ਉਹਨਾਂ ਨੇ ਸਾਡੇ ਨਾਲ ਤਾਂ ਚਲੋ, ਅਸੀਂ ਤੇ ਅੱਗੇ ਵੀ ਰੋਲਦੇ, ਆਪਣੇ ਨਾਲ ਬੜੀ ਜ਼ਿਆਦਤੀ ਕੀਤੀ। ਅੱਛਾ ਜੀ, 4 ਗੱਡੀਆਂ ਇਸ ਘੱਟ ਲੈਵਲ ਦਾ ਸਟਾਰ ਬੈਠਾ ਸਟਾਰ ਸਾਡੇ ਸਾਹਮਣੇ, ਲੇਕਿਨ ਆਪਣੇ ਆਪ ਨੂੰ ਆ ਹੁਣ ਤੂੰ ਕੋਈ ਪ੍ਰੋਗਰਾਮ ਥੋੜਾ ਠੀਕ ਕਰ। ਚਲੋ ਜੀ। ਨਹੀਂ ਹੁਣ ਤੂੰ ਆਇਆ ਤੇਰਾ ਲੈਣ ਤੇ ਥੋੜਾ ਲੋ ਜੀ ਹੁਣ ਪਿੱਛੇ ਡਾਲਾ ਸਿਕਿਉਰਿਟੀ ਵਾਲਾ ਡਾਲਾ ਪਿੱਛੇ ਹੋਵੇ। ਨਹੀਂ ਪਿੱਛੇ ਡਾਲਾ ਹੋਵੇ ਕਿ ਛਤਰੀ ਲੈ ਕੇ ਬੰਦਾ। ਨਹੀਂ ਪਿੱਛੇ ਡਾਲਾ ਹੋਵੇ ਕਿ ਬੰਦੇ ਨੇ ਚਾਬੀ ਫੜੀ ਹੋਵੇ, ਖੋਲੀ ਜਾਵੇ। ਉਸਤਾਦ ਜੀ ਕੋਲ ਭਰ ਦੇਈ ਜਾਓ। ਹਾਂਜੀ ਪਿੱਛੇ ਡਾਲਾ ਲਾ ਜਾ। ਮੈਂ ਇੱਕ ਦੌਰ ਹੁੰਦਾ ਸੀ ਮੇਰੇ 6 ਡਾਲੇ ਹੁੰਦੇ ਸੀ ਪਿੱਛੇ, 2 ਡਾਲੇ ਉੱਤੇ ਲਾਤੇ, 2 ਡਾਲੇ ਉੱਤੇ। ਹਾਲੇ ਵੀ ਕਿਤੇ ਪੜਕ ਦੀ ਆਵਾਜ਼ ਆਉਂਦੀ, ਉੱਠ ਕੇ ਬਹਿ ਜਾਂਦੇ। ਕਿਤੇ ਨੇ ਮੇਰੀ ਬੋਤਲ ਖੋਲਦੀ। ਫਰੀਦ ਸਾਹਿਬ ਤਲਾਸ਼ੀ ਲੈ, ਚਾਬੀ ਹਲੇ ਵੀ ਹੋਣੀ ਜੇਬ 'ਚ ਕਿਤੇ। ਇੰਜ ਕੋਈ ਬੰਦਾ ਛਤਰੀ ਕਰਕੇ ਇਹਨਾਂ ਦੇ ਉੱਤੇ ਤੁਰ ਰਿਹਾ ਹੋਵੇ, ਬੈਗ ਕਿਸੇ ਹੋਰ ਨੇ ਫੜਿਆ ਹੋਵੇ,
ਇਹ ਸੈਲੈਬ੍ਰਿਟੀਆਂ ਦਾ ਲਾਈਫ ਸਟਾਈਲ ਇਹਨਾਂ ਨੇ ਅਪਣਾਇਆ ਹੀ ਨਹੀਂ। ਉਹ ਯਾਰ ਤਾਮਿਲ ਫਿਲਮਾਂ ਦੇ ਐਮਐਲਏ ਨਹੀਂ ਹੈਗੇ ਵੀ ਛਤਰੀ ਉੱਤੇ ਲੱਗੀ ਹੋਵੇ, ਏਦਾਂ ਹੀ ਸਾਦਾ ਜ਼ਿੰਦਗੀ ਅੱਛੀ ਲੱਗਦੀ। ਆਪਣੀ ਗੱਲ ਕਰ ਤੂੰ ਫੇਰ ਉਹਨਾਂ ਦੀ ਵੀ ਉਹਨਾਂ ਨੂੰ ਤੋਰਾਂਗੇ ਤੇ ਆਪਣੇ ਲਾਏਗੀ ਨਾ। ਯਾਰ ਸਜਾਦ ਜਾਨੀ ਕਾਮੇਡੀਅਨ ਅੰਡਰਵਰਲਡ ਦਾ ਡੌਨ ਨਹੀਂ। ਨਹੀਂ ਮੈਂ ਕਾਮੇਡੀਅਨ ਨਹੀਂਗਾ ਭਾਈ, ਮੈਂ ਕੁਝ ਵੀ ਨਹੀਂਗਾ। ਮਾਸ਼ਾਅੱਲਾ 4 ਗੱਡੀਆਂ ਖੜੀਆਂ। ਚਲੋ ਭਾਜੀ 1000 ਐਪੀਸੋਡ ਖਤਮ ਹੁੰਦਾ ਨਾ, ਤੁਸੀਂ ਕੋਈ ਹੋਰ ਕੰਮ ਕਰ ਲਓ, ਮੈਂ ਹੋਰ ਮੁੰਡੇ ਨਾਲ। ਯਾਰ ਜਿਹੜੀ ਗੱਲ ਵੇਖੋ ਉਹਨਾਂ ਵੀ ਬਣਦੀ ਜੁੜਦੀ ਕੀਤੀ। ਨਹੀਂ ਇਹ ਗੱਲ ਨਹੀਂ ਮੈਂ ਕਰ ਰਿਹਾ। ਨਹੀਂ ਸਾਜੀ ਕੀ ਕਰਨਾ ਕੀ, ਉਹਦਾ ਸਾਨੂੰ ਥੋੜਾ ਥੀਮ ਦੱਸੋ ਤਾਂ ਕਿ ਅਸੀਂ ਵੀ ਤਿਆਰੀ ਤੇ ਕਰੀਏ। ਮੈਂ ਉਹ ਮੁਕਾ ਦੇਵਾਂ ਟਵਿਸਟ। ਆ ਹੁਣ ਜਿਹੜਾ ਆਪਣਾ 10-11 ਸ਼ੋਅ ਰਹਿ ਗਏ, ਉਹ ਤੋਂ ਪਹਿਲੇ ਤੁਹਾਨੂੰ ਦੱਸ ਕੇ ਖਤਮ ਕਰਨਾ। ਯਾਰ 1000ਵੇਂ ਐਪੀਸੋਡ ਤੋਂ ਬਾਅਦ ਤੂੰ ਵੇਖੀ ਮੈਂ ਕਰਦਾ ਕੀ। ਮੈਂ ਸਮਝ ਗਿਆ ਇਹ ਉਹੀ ਆ 10-20 ਲੱਖ ਰੁਪਇਆ ਤੁਹਾਨੂੰ ਦੇ ਕੇ ਪਾਰ ਕਰਨਗੇ, ਲੇਕਿਨ ਅਸੀਂ ਨਹੀਂ ਹੋਣਾ। ਅਸੀਂ ਨਾਲ ਹੀ ਰਹਿਣਾ। ਠੀਕ ਹੈ ਭਾਜੀ, 50 ਦਾ ਕਮ ਸੇ ਕਮ ਹਿਸਾਬ ਲਾਓ। ਇਹਨੇ ਤਾਂ ਅੱਛਾ ਪੀਟੀ 10 ਲੱਖ ਵੀ ਮੈਂ ਦੇਣਾ ਤੇ ਫਾਰਮ ਵੀ ਮੈਂ ਕਰਨਾ। ਵਾਹ ਯਾਰ ਹੁੰਦਾ ਨਾ ਕਿ ਬੰਦਾ ਕਹਿੰਦਾ ਚਲੋ ਦੌੜ ਜਾਓ। ਵੀ ਮੇਰੀ ਜਾਨ ਛੱਡ ਦਿਓ ਫੜੋ। ਹਾਂ ਨਾਲੇ ਇਹ ਸੀਬੀਸੀਐਨ ਨਿਊਜ਼ ਨਹੀਂ ਹੈਗਾ ਭਾਈ, ਜਿਹੜਾ 10 ਲੱਖ ਦੇਣਗੇ। ਸਾਦਾ ਉਹ ਕਿਤੇ ਨਹੀਂ ਹੈਗਾ। ਉਹ ਫੈਸਲਨਾਮੇ ਵੇਖ ਲਾ, ਉਹ ਜਾ ਕੇ ਵਿਚਾਰਾ ਕਿੱਥੇ ਖਪਦਾ ਵਾ, ਕੁਝ ਵੀ ਨਹੀਂ। ਉਹਦੇ ਨਾਲੋਂ ਤੁਸੀਂ ਕਿਤੇ ਚੰਗੇ ਆ ਕੇ ਮੂੰਹ ਚੁੱਕ ਕੇ ਬਹਿ ਜਿਹੜੇ, ਨਾ ਤੁਹਾਨੂੰ ਸਕ੍ਰਿਪਟ ਪਤਾ ਨਾ ਗੱਲਬਾਤ। ਸ਼ੋਅ ਚੰਗਾ ਹੋ ਜੇ ਮੇਰੇ ਸਿਰ ਤੇ ਸਿੱਟਿਆ ਸਾਰਾ ਕੁਝ। ਆ ਲੂ ਖੜੇ ਹੋਏ ਤੇ ਗੱਲ ਕਰਨ ਲੱਗਿਆ ਜਜ਼ਬਾਤ ਜੋ ਲੱਗਦਾ ਵਾ। ਓਏ ਤੂੰ ਤੇ ਉਹ ਭੌਂਕਾ ਵਾ ਤੂੰ। ਮੈਂ ਹੁਣੇ ਕੈਮਰੇ ਬੰਦ ਕਰ ਦਵਾਂ, ਖੁਦਾ ਦੀ ਕਿਸਮ, ਤੈਨੂੰ ਜ਼ਰਾ ਫਰਕ ਨਹੀਂ ਪੈਣਾ, ਤੂੰ ਇਦਾਂ ਹੀ ਬੋਲੀ ਜਾਣਾ। ਇਦਾਂ ਹੀ ਔਰ ਤੇਰੀ ਤਨਖਾਹ ਤੂੰ ਬੋਲਦਾ ਕੰਟੀਨਿਊ ਆ, ਸਵੇਰ ਨੂੰ ਉੱਠ ਕੇ ਤੂੰ ਬੋਲਣਾ ਸ਼ੁਰੂ ਕਰ ਦੇਣਾ। ਉਸ ਤੋਂ ਬਾਅਦ ਤੈਨੂੰ ਸਿਰਫ ਤੇਰਾ ਮੂੰਹ ਮੋੜਦੇ ਆ ਵੀ ਹੁਣ ਇਹਨੇ ਦਫ਼ਤਰ ਜਿਹੜਾ ਹੈ ਇਹਨੂੰ ਕੱਢ ਦਿਓ ਉਹਨੂੰ, ਤੂੰ ਤਾਂ ਇੱਧਰ ਆਇਆ, ਇੱਥੋਂ ਅਸੀਂ ਕਹਿੰਦੇ ਚੱਲ ਮਿੱਠੇ ਨਿਕਲ। ਤੂੰ ਬੋਲਦਾ ਰਹਿਣਾ ਵਾ। ਮੈਂ ਕਿਸੇ ਦਿਨ ਤੁਹਾਨੂੰ ਵਿਖਾਉਣਾ ਵਾ ਹਿਡਨ ਕੈਮਰਾ ਇਹਦੇ ਤੇ ਲਾ ਕੇ, ਤੁਸੀਂ ਵੇਖਣਾ ਇਹ ਕਰਦਾ ਕੀ ਆ। ਜਿਸ ਕੰਮ ਦਾ ਲੋਕਾਂ ਨੂੰ ਜੁਰਮਾਨਾ ਹੁੰਦਾ ਚਵਲੇ, ਤੈਨੂੰ ਉਹਦੀ ਤਨਖਾਹ ਮਿਲਦੀ। ਔਰ ਤੁਸੀਂ ਯਕੀਨ ਕਰੋ ਨਾ, ਐਡੀਟਰ ਰੱਖਦੇ ਨਾ, ਐਡੀਟਿੰਗ ਕਰਦਾ ਨਾ, ਇੱਥੇ ਵੈਸੇ ਇਹਨੂੰ ਕਹਿਣਾ ਮਿੱਠੇ ਆਏ 2 ਮਿੰਟ ਬਹਿ ਜਾ, ਇਹਨੂੰ ਬੋਲੀ ਜਾਣਾ ਸੀ। ਪੈਸੇ ਇਹਨੂੰ ਐਡੀਟਿੰਗ ਤੇ ਦਿਆ ਕਰੋ। ਹਾਂ ਤੇ ਇਹਨੂੰ ਭੌਂਕਣ ਦੀ ਆਦਤ ਆ, ਤੂੰ ਐਵੇਂ ਨੂੰ ਪੈਸੇ ਦੇਈ ਜਾਂਦੇ। ਇਹ ਇੰਨਾ ਬੋਲਦਾ ਵਾ, ਹੈਲਮਟ ਇਹਨੇ ਲੈ ਲਿਆ, ਉਹ ਖੁੱਲਾ ਹੋ ਗਿਆ ਬਾਹਰ। ਇਹ ਇੰਨਾ ਬੋਲਦਾ, ਹੈਲਮਟ ਬੋਲਿਆ, ਉਹਦਾ ਕੋਈ ਸ਼ੀਸ਼ਾ ਇੰਜ ਕਰਨ ਲਿਆ। ਬੇਸਿਕਲੀ ਇਹ ਆਮਦ ਦਾ ਕੰਮ ਆ। ਇਹ ਸਕ੍ਰਿਪਟ ਨੂੰ ਲੈ ਕੇ ਟੁਰਨਾ, ਗੱਲ ਚੋਂ ਗੱਲ ਕੱਢਣਾ, ਇਹ ਉਹ ਖਾਲਾ ਕੇ ਵਾਲਾ ਨਹੀਂ। ਆਮਦ ਦਾ ਕੰਮ ਹੁੰਦਾ ਵੀ ਇਹਨੇ ਗੱਲ ਕੀਤੀ ਹੈ ਤੇ ਮੈਂ ਉਹਦਾ ਜਵਾਬ ਅੱਛਾ ਦਿੱਤਾ, ਇਹ ਆਮਦ ਹੁੰਦੀ। ਉਹ ਤੂੰ ਆਪੇ ਹੀ ਗੱਲ ਕਰੀ ਨਾ, ਆਪੇ ਹੀ ਬੋਲੀ ਜੇ ਨਾ, ਆਪੇ ਤੂੰ ਖਰਬੂਜ਼ਿਆਂ ਚੋਂ ਹੀ ਨਹੀਂ ਬਾਹਰ ਆ ਰਿਹਾ, ਮਾੜਿਆ ਜੱਟਾ। ਹਾਂ ਇਹੀ ਮੈਂ ਤੁਹਾਨੂੰ ਸਮਝਾ। ਬੇਰਾਂ ਚੋਂ ਨਹੀਂ ਬਾਹਰ ਆ ਰਿਹਾ, ਤੇਰਾ ਵਸ ਨਹੀਂ ਚੱਲਦਾ। ਤੇਰਾ ਸਭ ਤੋਂ ਅੱਛਾ ਜਿਹੜਾ ਫਲ ਹੈ ਨਾ, ਸਭ ਤੋਂ ਅੱਛਾ ਭਾਜੀ ਦੁਆਣਾ ਵਾ, ਕਿ ਵੀ ਦੁਆਣਾ ਮੈਂ ਤੁਹਾਨੂੰ ਖਵਾਵਾਂਗਾ। ਉਸਤਾਦ ਜੀ ਤਰਬੂਜ਼ ਨਿਹਾਰ ਤੁਸੀਂ ਖਾਣਾ 100 ਰੁਪਏ ਕਿਲੋ। ਹੁਣ ਸੀਰੀਅਸਲੀ ਪ੍ਰੀਸਾ ਇਹ ਹਲਕਾ ਇਹ ਕਾਲਾ ਨਮਕ ਯਾਰ ਉਹਨਾਂ ਮੰਡੀ ਵਾਲੇ ਬੰਦੇ ਨਹੀਂ ਰੇਟਾਂ ਦਾ ਪਤਾ ਹੁੰਦਾ ਜਿੰਨਾ ਇਹਨੂੰ ਪਤਾ ਹੀ। ਸਾਜੀ ਵੈਸੇ ਇੱਕ ਸਵਾਲ ਆ ਕੀ ਸਾਜੀ, ਜੇ ਸੋਸ਼ਲ ਮੀਡੀਆ ਹਰ ਸ਼ੈ ਬੰਦ ਹੋ ਜਾਂਦੀ, ਤੁਸੀਂ ਕੀ ਕਰੋਗੇ? ਬੋਤਲਾਂ ਹੁਣ ਹਾਂ ਸੋਸ਼ਲ ਮੀਡੀਆ ਹਰ ਸ਼ੈ ਬੰਦ ਹੋ ਗਈ ਤਾਂ ਕੁਝ ਵੀ ਨਹੀਂ, ਅਸੀਂ ਵੀ ਨਾਲ ਹੀ ਬੰਦ ਹੋ ਜਾਵਾਂਗੇ ਸਾਰੇ। ਹੁਣ ਉਹ ਤੇ ਬਿਲਕੁਲ ਇਦਾਂ ਹੀ ਆ ਵੀ ਜਿਵੇਂ ਹੋਰ ਕੰਮ ਕਰ ਲਾਂਗੇ। ਆਹੋ ਕੋਈ ਹੋਰ ਕੰਮ ਕਰ ਲਾਂਗੇ। ਨਹੀਂ ਉਹਦੇ ਚ ਕੰਮ ਹੋਰ ਕਿ ਲੋਕ, ਤੁਸੀਂ ਇੱਕ ਚੋਇਸ ਦੱਸੋ ਨਾ ਕਿ ਮੈਂ ਆਹ ਕਰ ਲਾਂਗਾ। ਔਰ ਯਾਰ ਪਹਿਲੇ ਤੇ ਸੱਚ ਯਾਰ, ਸੌਰੀ ਯਾਰ, ਮਾਦਰਤ ਤਾਣਾ ਯਾਰ, ਇੱਕ ਮੁੰਡਾ ਐਸਾ ਕੋਈ ਸੋਸ਼ਲ ਮੀਡੀਆ ਐਕਸਪਰਟ ਮੈਨੂੰ ਚਾਹੀਦਾ। ਅੱਛੀ ਮਕਬੂਲ ਸੈਲਰੀ ਦੇਵਾਂਗਾ। ਕਿੰਨੀ? ਨਹੀਂ ਅੱਛੀ ਉਹਦੇ ਦੇਵਾਂਗਾ, ਲੇਕਿਨ ਇਹ ਨਹੀਂ ਕਿ ਵੀ ਉਹ ਮੈਨੂੰ ਮੇਲ ਕਰ ਦੇਵੇ ਕਿ ਮੈਨੂੰ ਸਾਰਾ ਕੁਝ ਆਉਂਦਾ ਤੇ ਉਸ ਤੋਂ ਬਾਅਦ ਕੱਖ ਵੀ ਨਹੀਂ। ਪਹਿਲੇ 2-4-5 ਦਿਨ 10 ਦਿਨ ਸਾਡੇ ਕੋਲ ਕੰਮ ਕਰੇ, ਉਸ ਤੋਂ ਬਾਅਦ ਸਾਡੇ ਨਾਲ ਹੀ ਰਹਿਣਾ। ਫੈਸਲਾਬਾਦ ਦਾ ਹੋ ਜੇ, ਲਾਹੌਰ ਦਾ ਹੋ ਜੇ, ਕਿਸੇ ਸ਼ਹਿਰ ਦਾ ਹੋ ਜੇ, ਲੇਕਿਨ ਉਹਨੂੰ ਸਿਰਫ ਇਹ ਨਹੀਂ ਵੀ ਅਪਲੋਡਿੰਗ ਕਰਨੀ ਆ ਤੇ ਸਾਰਾ ਕੁਝ ਆ ਕਰਨਾ ਤੇ ਆ ਕਰਨਾ। ਔਰ ਸਾਰਾ ਟੈਕਨੀਕਲ ਵੀ ਪਤਾ ਹੋਵੇ। ਕੋਈ ਕੋਈ ਮਸਲਾ ਬਣ ਜਾਂਦਾ ਹੈ, ਕੋਈ ਕਿਤੇ ਡਾਇਰੈਕਟ YouTube ਟੀਮ ਨਾਲ ਗੱਲ ਕਰਨੀ ਪੈ ਜਾਂਦੀ ਆ, ਕਿਤੇ ਕੋਈ Facebook ਦੇ ਗੱਲ ਕਰੇ, ਯਾਨੀ ਟੋਟਲ ਉਹਨੂੰ ਸਾਰਾ ਪਤਾ ਹੋਵੇ ਸਾਜ ਜੀ। ਟੈਗਿੰਗ ਸ਼ੈਗਿੰਗ ਹਾਂ ਕੋ ਮੁੰਡਾ ਹੋਵੇ ਨਾ ਤੇ ਮੈਨੂੰ ਇਸ ਥੱਲੇ ਈਮੇਲ ਤੇ ਮੇਲ ਕਰੇ ਔਰ ਉੱਤੇ ਲਿਖ ਦੇਵੇ ਕਿ ਮੈਂ ਉਹ ਲੜਕਾ ਹੂੰ। ਜਿਹਦਾ ਲਿਖਿਆ ਹੋਏਗਾ ਨਾ ਮੈਂ ਉਹ ਲੜਕਾ ਹੂੰ, ਮੈਂ ਉਹਦੀ ਮੇਲ ਪੜ੍ਹਨੀ ਹੈ। ਬਸ ਇਹਨਾਂ ਲਿਖ ਦੇਵੇ ਮੈਂ ਉਹ ਲੜਕਾ ਹੂੰ, ਬਸ ਠੀਕ ਹੈ ਨਾ। ਜਿੱਦਾਂ ਰਕਸ਼ਾ ਤੇ ਲਿਖਿਆ ਤਾਂ ਨਹੀਂ ਉਹੀ ਮੁੰਡਾ, ਨਹੀਂ ਉਹੀ ਮੁੰਡਾ। ਨਹੀਂ ਤੁਸੀਂ ਲਿਖਣਾ ਮੈਂ ਉਹ ਲੜਕਾ ਹੂੰ। ਆਹੋ ਠੀਕ। ਸਾਜੀ ਕੀ ਕਰੋਗੇ? ਕੋਈ ਇੱਕ ਆਪਸ਼ਨ, ਕੋਈ ਕਾਰੋਬਾਰ ਕਿਹੜਾ ਕਰੋਗੇ? ਭਰਾਵਾ ਇਹ ਅਗਰ ਤੇ ਮੇਰੇ ਕੋਲ ਪੈਸੇ ਹੋਏ ਹਾਂ ਤੇ ਮੈਂ ਕੋਈ ਟਰਾਈ ਕਰਾਂਗਾ ਕਿ ਕੋਈ ਗੱਡੀਆਂ ਛੱਡੀਆਂ ਦਾ ਕੰਮ ਕਰ ਲਵਾਂਗੇ। ਤੇ ਉਹ ਗੱਡੀ ਲੈ ਲਈ, ਵੇਚ ਲਈ। ਗੱਲਾਂ ਮੰਡੀ ਵਾਲਾ ਕੰਮ ਰਹਿਣ ਦੇਣਾ। ਹਾਂ ਉਹ ਬੋਤਲਾਂ ਜਿਹੜੀਆਂ ਉਹ ਰਹਿਣ। ਨਹੀਂ ਉਹ ਨਹੀਂ, ਹੁਣ ਉਦੋਂ ਨਹੀਂ, ਹੁਣ ਹਿਸਾਬ ਕਿਤਾਬ ਹੁਣ ਤਾਂ ਲੈਵਲ ਚੱਲਦੀ ਨਹੀਂ। ਹੁਣ ਲੈਵਲ ਉਦੋਂ ਨਾਲੇ ਜਵਾਨੀ ਸੀ,
ਹੁਣ ਕਿੱਥੇ ਮੇਰੇ ਕੋਲ ਹੋਣਾ ਬੋਤਲਾਂ ਭਰਨੀਆਂ ਸਹੀ ਸਭ ਗੱਲ ਹੈ, ਸਹੀ ਹੈ। ਠੀਕ ਹੈ ਨਾ। ਨਾਲੇ ਤਾਂ ਹੁਣ ਹੋਰ ਨਹੀਂ ਤੇ ਉਸਤਾਦ ਜੀ ਅਚਾਰ ਵਿੱਚ ਜਾਓ, ਔਰ ਨਹੀਂ ਯਾਰ ਕੀ ਫਾਇਦਾ ਕਾਰੀਗਰ ਅਚਾਰ ਕਿਦਾਂ ਆਨਲਾਈਨ ਤੇ ਬੰਦ ਕਰਤਾ ਉਹਨੇ ਸਾਰਾ। ਸਵੇਰੇ ਤੁਸੀਂ ਪੇਟੀ ਪਿੱਛੇ ਰੱਖਣੀ ਹੈ ਸਾਈਕਲ ਦੇ, ਇਹ ਦੱਸੇਗਾ ਤੈਨੂੰ ਸਹੀ। 100 ਡੱਬਾ ਰੱਖਣਾ ਹੈ, ਠੀਕ ਹੈ। ਅੱਛਾ ਜੀ। ਚੁੱਪ ਕਰਕੇ ਨਾਲ ਸਾਫਾ ਰੱਖਣਾ ਹੈ। ਨਾਲ ਬੇਰ ਥੋੜੇ ਰੱਖ ਲਓ। ਨਹੀਂ ਪਾਣੀ ਦੀ ਬੋਤਲ ਭਰਨੀ ਹੈ, ਗੋਲ ਟੋਪੀ ਸਿਰ ਤੇ ਲੈਣੀ ਹੈ, ਚੁੱਪ ਕਰਕੇ ਕਿਹੜਾ ਡੱਬੇ ਭਾਈ 8 ਡੱਬੇ ਐ ਕਰਕੇ ਰੱਖਣੇ ਆ। ਉਹ ਕੋ 500 ਰੁਪਏ ਗਰਾਈ ਫੜੀ ਸ਼ਾਹੂਕਾਰ ਹਾਂ ਤੇ ਚਲੋ ਇਦਾਂ ਵੀ ਕਰ ਲਾਂਗੇ। ਹੈ ਚਾਹ ਤੇ ਤੇ ਤੂੰ ਦੇਖ ਬਾਕੀ ਕੀ ਕਰਦੇ ਹੋਣਗੇ ਸਾਰੇ। ਮਿਹਨਤ, ਹਾਂ ਸਾਰਿਆਂ ਦਾ ਸੋਚ। ਮੇਰਾ ਤਾਂ ਚੱਲ ਛੱਡ ਦੇ, ਮੈਂ ਤੇ ਕਿਤੇ ਭਰਾਵਾਂ ਭਰੂਆਂ ਨਾਲ ਕਿਤੇ ਰਿਸ਼ਤੇਦਾਰਾਂ ਨਾਲ ਕੱਪੜੇ ਦੁਕਾਨ ਤੇ ਗੱਲੇ ਤੇ ਵੀ ਬਹਿ ਜਾਗਾ ਵੀ ਚੱਲ ਮੈਨੂੰ ਕੋਈ 40-50 ਮਹੀਨੇ ਦਾ ਦੇਈ ਜਾਣ ਮੇਰਾ ਚੱਲ। ਜਿਹੜੇ ਏਡੇ ਏਡੇ ਵੱਡੇ ਬਾਕੀ ਕੀ ਕਰਨਗੇ, ਮੈਂ ਤਾਂ ਚੱਲ ਤੈਨੂੰ ਪਤਾ ਲੱਗੇ। ਹਾਂ ਹੁਣ ਇਹ ਬਿਲਕੁਲ ਫਰੀ ਨੇ ਸਹੀ ਗੱਲ ਕੀਤੀ। ਅਨਕਰੀ YouTube ਬੰਦ ਹੋਣ ਲੱਗੀ ਆ, ਇਹ ਸੋਸ਼ਲ ਮੀਡੀਆ ਦੌਰ ਸਾਨੂੰ ਰੈਟ ਹੋਣ ਲੱਗਾ, ਸਾਰੇ ਮੁਫਾਸਲਾਤੀ ਰਾਬਤੇ ਖਤਮ ਹੋ ਜਾਣੇ ਆ, ਬੰਦਿਆਂ ਦੇ ਘਰ ਦੇ ਵਿੱਚ ਵਕਤ ਬੰਦ ਹੋ ਇਹ ਜਾਣਾ। ਵੱਡੇ ਵੱਡੇ ਯੂਟਿਊਬਰ ਜਿਹੜੇ ਤੈਨੂੰ ਦੁਕਾਨਾਂ ਤੇ ਬੈਠੇ ਨੇ ਕਿਤੇ, ਆਹੋ ਸਹੀ ਕਿਸੇ ਨੇ ਗੱਲ ਹੈ। ਵਿਚਾਰੇ ਨੇ ਕੋਈ ਸਪਲਾਈ ਦੇ ਰਿਹਾ ਬੇਕਰੀਆਂ ਦੇ ਆਇਆ ਆਂਡੇ। ਸਹੀ ਨਹੀਂ ਗੱਲ। ਨਹੀਂ ਉਸਤਾਦ ਹੁਣ ਜੀ ਚਾਗੀ ਤੇ ਲੱਗਾ ਗੱਡੀ ਰੋਕਣ ਨੇ ਆ ਜਾਏ ਆਈਸਕ੍ਰੀਮ ਖਾ ਲੈ ਸਰ ਆ ਜਾਏ। ਆਫਤਾਬ ਇਕਬਾਲ ਸਾਹਿਬ ਦੀ ਕੱਪੜੇ ਦੀ ਦੁਕਾਨ ਹੋਵੇ। ਆ ਬਾਜੀ ਆ ਚੈੱਕ ਕਰੋ ਨਾ ਬਾਜੀ, ਆ ਇਹ ਦੇਖੇ ਨਾ नहीं नहीं उन्होंने कपड़ा भी तो बेचना हुआ। हाँ उन्होंने कहना ये जो कपड़ा है ना, ये कपड़ा 1959 में ये कायदे आज़म साहब के एक मुशीर थे, वो पहनते होते थे। हाँ सही कहा। उन्होंने यह कपड़ा सुन के कहा ये इतना खुद साख्ता कपड़ा है, इस पे मास्टर जफर साहब ने पकड़ा समझाया है कि कपड़ा तू कब को पकड़ा ये कल आना पाए। ਮਾਸਟਰ ਸਾਹਿਬ ਮਾਸਟਰ ਜ਼ਫਰ ਇਕਬਾਲ ਸਾਹਿਬ ਨੇ। उन्होंने वाला साहब हाँ जी, वो तो शेर बड़ा पढ़ते होते हैं कि क्यों नहीं निकला तू घर से है जफर, तुमको तो पता था आज जुम्मा है। चलो जी बस ऐसे ही ना, ऐसे ही। ਅੱਛਾ तो तेरा शो शो वेखदे है। अच्छा शेर भी देख लो। हाँ ਨਹੀਂ ਨਹੀਂ ਸ਼ੇਰ ਉਹਨਾਂ ਦੇ ਜ਼ਫਰ ਸਾਹਿਬ ਦੇ ਬਹੁਤ ਬਹੁਤ ਅੱਛੇ नहीं बड़े बड़े हर अच्छे शहर का शेर ਸਾਜੀ ਢਾਣਾ ਜਾਤ ਸਾਹਿਬ ਆਪਣਾ ਫਿਰ ਰੰਗ ਵਾਲਾ ਡੱਬਾ ਲੈ ਕੇ ਕੋਠੀ ਵੇਖ ਰਹੇ ਹੋਣਗੇ ਕਿ ਕਿਹੜੀ ਰਹਿ ਗਈ। राणा जहाज साहब तो मुझे बड़े खुश साख्ता हैगा रंग मास्टर ਉਹਨੂੰ ਘੋੜੀ ਲੋੜ ਨਹੀਂ ਪੈਂਦੀ। ਹਾਂ ਥੱਲੇ ਖੜੋ ਕੇ ਉਤਲੀ ਮੰਜ਼ਿਲ ਕਰ ਦਿੰਦੇ ਜਿਹੜਾ ਨਹੀਂ ਨਹੀਂ ਉਹ ਹਰ ਬੰਦੇ ਨੂੰ ਪੈਂਦੀ ਉਹ ਜਿਹਨੇ ਰੰਗ ਦਾ ਕੰਮ ਭਾਈ ਕਰਦਾ। ਯਾਰ ਉਹ ਗੱਲ ਇਹ ਹੈ, ਉਹ ਆਪ ਨਹੀਂ ਕਰਦਾ। ਹਾਂ ਆ ਉਹਨੂੰ ਬੰਦੇ ਰੱਖੇ ਅੱਗੇ। ਟੀਮ ਵਰਕ। ਉਹ ਤਾਂ ਮਾਸ਼ਾਅੱਲਾ ਹਾਥੀ ਐਡਾ ਵਾ, ਦੇਖੀ ਪੌਣਾ ਪੌਣਾ ਫੁੱਟ ਦਾ ਹੱਥ ਵਾਲਾ। ਇੱਕ ਬਨੇਰਾ ਰੰਗ ਕਰਨ ਦੇ ਮਾੜੇ ਜਿਹੇ ਜਹਾਜ਼ ਤੇ ਵੀ ਬੁਰਸ਼ ਵੱਜ ਗਈ ਹੁੰਦੀ। ਤਾਂ ਜੀ ਤੁਸੀਂ ਕਦੀ ਗੌਰ ਕੀਤਾ ਰਾਣਾ ਜਾਸ ਦੀ ਬਾਹਾਂ ਬਹੁਤ ਲੰਬੀਆਂ, ਜੱਫੀ ਪਾਉਂਦੇ ਡਬਲ ਵਾਲਾ ਹੈ ਨਾ ਬਾਹਾਂ। ਦੇਖਿਆ ਕਦੀ ਸਾਜੀ ਡਬਲ ਵਾਲ ਕਿੱਦਾਂ ਹੁੰਦਾ ਵੇ? ਅੱਛਾ ਇਧਰ ਦੀ ਅੱਜ ਬਾਹਰ ਜਾ ਕੇ ਇਧਰ ਦੀ ਫਿਰ ਇਹ ਵਾਲਾ ਪਿੱਛੋਂ ਦੀ। ਆਹੋ ਯਾਰ ਕਿਹੜੇ ਕਿਹੜੇ ਯੂਟਿਊਬਰ ਕੀ ਕੰਮ ਕਰਦੇ ਹੋਣਗੇ, ਹਿਸਾਬ ਲਾਓ ਤੁਸੀਂ। ਹਾਂ ਕਸਮੇ ਵੀ ਸਾਜੀ ਰਜਬ ਭੱਟ ਤਾਂ ਫਿਰ ਪੀਸੀ ਹੋਏਗਾ, ਮੋਬਾਈਲਾਂ ਦਾ ਕੰਮ ਕਰਦੇ ਹੋਗੇ ਤਾਂ। ਨਹੀਂ ਉਹ ਡੱਕੀ ਭਾਈ ਸੈਟ ਆ ਉਸਤਾਦ ਜੀ, ਉਹਨੇ ਪੀਸੀਓ ਬਣਾ ਕੇ ਇੱਧਰ ਕੁੜੀਆਂ ਬਿਠਾਈਆਂ, ਬਾਥਰੂਮ ਲਾਰੀ ਅੱਡਿਆਂ 'ਚ ਉਹਨੇ ਠੀਕ, ਉਹ ਪਹਿਲਾਂ ਹੀ ਸੈਟਿੰਗ ਉਹਨੇ ਆਪਣੀ ਕਰ ਲਈ। ਯਾਰ ਡੱਕੀ ਭਾਈ ਜੀ ਮੈਨੂੰ ਨੀ ਸਮਝ ਨਹੀਂ ਆਉਂਦੀ, ਭਾਵੇਂ ਮੈਨੂੰ ਨਹੀਂ ਉਸ ਬੰਦੇ ਸਮਝ ਆਉਂਦੀ ਯਾਰ ਕਸਮੇ। 7-8 ਭੈਣ ਦਾ ਭਰਾ ਜਾਂਦਾ ਹੁੰਦਾ ਜੀ, ਕੀ ਮਨ ਉਹਦੀ ਜਿੰਨੀ ਅਦਾਵਾਂ ਵਾ। ਹਾਂਜੀ ਅੱਛਾ ਕੋਈ ਭਾਰ ਨਹੀਂ ਮੈਂ ਦੋ ਵੀ ਉਹ ਵੀ ਵੇਖਦੇ ਨੇ ਸ਼ੋ। यार देखते अल्लाह दी हयाती रखे, लेकिन ਉਹਦੀ ਅਦਾਵਾਂ ਨਹੀਂ ਦਾ ਬੇਗਮ ਕੀ ਕਰ ਰਹੀ ਹੋਈ ਹੈ ਫਰੰਟ ਕੈਮਰੇ ਲਗਾ ਕੇ, ਉਹ ਇਦਾਂ ਜਿੱਦਾਂ ਬੋਲਦਾ ਵਾ। ਸੀਰੀਅਸਲੀ ਜਿਹੜਾ ਬੰਦੇ ਨੂੰ ਗੌਰਤਾ ਹੋਣੇ, ਜਿਹੜਾ ਬੰਦਾ ਰਿਆਈ ਔਰਤਾਂ 'ਚ ਹੋਵੇ, ਉਹ ਹੁੰਦਾ ਵਿੱਚੋਂ ਹਲਕੀ ਅੱਛਾ ਜਿਹੀ ਆਉਂਦੀ। ਇਹਦੀ ਗੱਲ ਸਾਰੀ ਕੱਚੀ ਹੈ ਜੇ ਵਿੱਚ ਸੀਰੀਅਸਲੀ ਨਾ ਕਵੇ ਤੇ। ਨਹੀਂ ਆਪਣੇ ਨੂੰ ਉਹ ਪੂਰਾ ਤਜਜ਼ੀਆ ਕਰ ਰਿਹਾ ਆਪਣਾ, ਆਪਣੇ ਨੂੰ ਜੋ ਦੇ ਅੰਦਰ ਹੈਗਾ ਉਹ ਸੀਰੀਅਸ ਗੱਲ ਕਰ ਰਿਹਾ। ਨਹੀਂ ਡੱਕੀ ਸਾਹਿਬ ਤੁਹਾਨੂੰ ਕਦੇ ਲੱਗਾ ਨਹੀਂ ਮੈਨੂੰ ਕਲਿੱਪ ਦੇਖੇ ਤੁਰਿਆ ਜਾਣਾ, ਪੈਦਲ ਤੁਰ ਜਾਣਾ, ਪਾਇਆ ਚੱਪਲ ਜੀ ਪਾਈ ਬਗਲੋਲ ਟੈਪ ਇਦਾਂ ਦਾ ਬਹੁਤ ਸਾਨੂੰ ਰੈਟ ਜਾ, ਪਰ ਤੂੰ ਸਮਝ ਲੱਗਦੀ ਵੀ ਯਾਰ ਕੀ ਬੰਦਾ ਦੇਖ ਲੈਂਦਾ ਵਾ। ਯਾਰ ਮੈਂ ਇਹ ਮਾਸੂਮ ਜਿਹਾ ਆਦਮੀ ਹੈ ਕਹਿਲਾ। ਆਹੋ ਮਸੂਦ ਸਾਦਾ ਸ਼ਰੀਫ ਆਦਮੀ। ਮੈਂ ਕਿਹੜਾ ਉਹਦੇ ਕਮੇਟੀ ਪਾਉਣੀ ਹੈ ਵੀ ਮੈਨੂੰ ਕਾਦੀ ਟੈਨਸ਼ਨ। ਸਾਜੀ ਇਮਰਾਨ ਅਸ਼ਰਫ ਸਾਹਿਬ ਜੋ ਬੈਂਕ ਦੀਆਂ ਕਾਰਾਂ ਦੇ ਕਿਸਦਾ ਦੇ ਇਮਰਾਨ ਅਸ਼ਰਫ ਸਾਹਿਬ ਬੈਂਕ ਦੀਆਂ ਨਹੀਂ, ਟੀਵੀ ਵੀ ਬੰਦ ਹੋ ਜਾਣਾ ਕਰ। ਟੀਵੀ ਵੀ। ਅੱਛਾ ਫਿਰ ਤੇ ਟੀਵੀ ਨਹੀਂ ਬੰਦ ਹੋਣਾ। ਉਹ ਯਾਰ ਬਹੁਤ ਕੁਝ ਹੋ ਸਕਦਾ ਵਾ। AI ਟੈਕਨੋਲੋਜੀ ਜਿਹੜੀ ਨਾ ਉਹ ਬਹੁਤ ਅੱਗੇ ਤੱਕ ਨਿਕਲ ਗਿਆ ਕੰਮ। ਐਲਨ ਮਸਕ ਨੇ ਬਹੁਤ ਮੇਰਾ ਸਾਰਾ ਦਿਲ ਕਰੇ ਅੱਲਾ ਮਾਫੀ ਦੇਵੇ, ਨੁਮਾਨ ਜਾ ਸਾਹਿਬ ਦੀ ਬਾਹ ਆਵੇ ਬਾਸ ਦੇ ਅੰਦਰ ਕੁਲਫੀ ਇਹ ਤੇ ਗੱਲ ਕਰਦਾ ਨਾ। ਹਾਂ ਭਾਈ ਮੁਸਤਫਾ ਸਾਹਿਬ ਪੋਲ ਥੱਲੇ ਟੀਵੀ ਲੈ ਕੇ ਉੱਥੇ ਲਾਟਰੀ ਕਰ ਰਹੇ ਹੋ। ਹਾਂਜੀ ਕਿੰਨੇ ਨੰਬਰ ਟੱਪਾ ਖੋਲ ਰਿਹਾ ਜੀ। ਵੀ ਇੰਜ ਕਰਕੇ ਬੱਸ ਤੇ ਚੜੀ ਜੁਨੇਦ ਸਲੀਮ ਸਾਹਿਬ ਉਹ ਕਹਿੰਦੇ ਦੁਨੀਆ ਉੱਤੇ ਰੱਖ ਫਕੀਰ ਐਸਾ ਬੈਨ ਕੋਲ ਇਹ ਜੁਨੇਦ ਸਲੀਮ ਸਾਹਿਬ ਇਦਾਂ ਕਦੋਂ ਬੋਲਦੇ ਜੇ ਨੇ? ਬੋਲਣੇ ਇਦਾਂ ਨਹੀਂ ਤਾਂ ਬੋਲ। ਨਹੀਂ ਉਹ ਤੇ ਬੱਸ ਦੇ ਵਿੱਚ ਚੜ ਕੇ ਕਵੇ ਰੋਟੀ ਕਾਹੀ ਦੀ ਖਾਈ ਦੀ ਨਹੀਂ, ਅਗਲੇ ਦਿਨ ਵੀ ਕੋਈ ਦੀ ਖਵਾਈ ਦੀ ਵੀ ਹੈ। ਯਾਰ ਬਾਹਰ ਟੀਵੀ ਨਹੀਂ ਬੰਦ ਹੋਣਾ। ਇੰਜ ਕਰਕੇ ਬਰਾ ਰਿਹਾ ਸਾਹਿਬ ਬੱਸ ਤੇ ਜਿਹੜੇ ਨੇ ਖੁਸ਼ਬੂ ਵਾਲਾ ਰੁਮਾਲ ਛਿੜਕ ਰਹੇ ਹੈ ਜੀ। ਇਹ ਬਾਹਰੋਂ ਲੋਕ 100 ਰੁਪਏ ਦੀ ਸ਼ੀਸ਼ੀ ਬੱਸ ਦੇ ਵਿੱਚ 50 ਰੁਪਏ। ਯਾਰ ਇਹ ਨਾ ਕਿ ਦੇਖ ਨਾ ਮੇਰੇ ਕੋ ਬਿਜ਼ਨਸ ਤੇ ਬਾਕੀ ਚੱਲਣਗੇ ਨਾ,
ਤੇ ਜ਼ਾਹਰੀ ਪਤਾ ਉਹਨੂੰ ਕੋਈ ਉਹਨਾਂ ਨੇ ਆਪਣੀ ਸੇਫਟੀ ਕੀਤੀ ਹੈ, ਕੋਈ ਪੈਸੇ ਜਮ੍ਹਾਂ ਕੀਤੇ, ਉਹਦਾ ਕੋਈ ਬਿਜ਼ਨਸ ਕਰ ਲੈਣਗੇ। ਲਾਜ਼ਮੀ ਤੁਸੀਂ ਸਿੱਧਾ ਹੀ ਇੱਥੇ ਹੀ ਲੈ ਆਏ ਉਹਨਾਂ ਨੂੰ। ਨਹੀਂ ਨਹੀਂ ਹਾਲਾਤ ਦੇ ਉਸਤਾਦ ਜੀ ਅਸੀਂ ਇਮੇਜਿਨੇਸ਼ਨ ਸੁਹੇਲ ਸਾਹਿਬ ਜੀ ਕੰਮ ਬੰਦ ਹੋਈ ਸਾਰਾ ਤੇ ਉਹ ਲੂਮਾ ਲਾ ਲੈਣਾ ਤੇ ਸੇਠ ਸਾਹਿਬ ਦਾ ਇੱਕ ਵੱਡਾ ਅੱਲਾ ਨਜ਼ਾਰਾ। ਮੇਰਾ ਯਾਰ ਦਾ ਮੇਰਾ ਵੀਰ ਕਿੱਥੇ ਨਾ ਪਿੰਡੀ ਵਾਲਾ ਬੈਠੋ, ਪਿੰਡੀ ਵਾਲੀ ਬੱਸ ਬੈਠੋ ਮੇਰਾ ਵੀ। ਬਹਰਹਾਲ ਇਹ ਸੋਸ਼ਲ ਮੀਡੀਆ ਹੁਣ ਗਾਹਾਂ ਦੀ ਗਾਹਾਂ ਵਧਣਾ ਹੀ ਹੈ, ਇਹ ਘਟਣਾ ਨਹੀਂ। ਹਾਂ ਮੈਂ ਉਹੀ ਕਹਿ ਰਿਹਾ ਨਾ। ਇਹ ਕੰਮ ਵੱਧ ਜਾਣਾ ਵਾ ਬਿਨਾਂ। ਅੱਛਾ ਯਾਰ ਇੰਨਾ ਉਸਤਾਦ ਜੀ ਹਰ ਬੰਦਾ ਹੀ ਚੈਨਲ ਬਣਾ ਕੇ ਬਹਿ ਗਿਆ ਵਾ ਇਹਨੇ ਨਾ। ਸੋਸ਼ਲ ਮੀਡੀਆ ਦੇ ਨਾਲ ਬਿਜ਼ਨਸ ਬਹੁਤ ਰਿਲੇਟ ਕਰ ਗਿਆ ਨਾ ਤੁਹਾਡਾ ਭੈਣ। ਤੂੰ ਇੱਕ ਮਿਸਾਲ ਟੋਟਲ ਸੋਸ਼ਲ ਮੀਡੀਆ ਤੋਂ ਹਟ ਕੇ ਕੀ ਕੰਮ ਕਰੇਗਾ? ਲਾਈਕ ਤੂੰ ਇੱਕ ਸਬਜ਼ੀ ਦੀ ਰੇਹੜੀ ਲਾ ਲੈਣਾ, ਉਹਦਾ ਤਾਂ ਨਹੀਂ ਕੋਈ ਤਲਕ ਸੋਸ਼ਲ ਮੀਡੀਆ ਨਾਲ। ਨਹੀਂ ਤੈਨੂੰ ਉੱਥੇ ਵੀ ਲੋੜ ਆ ਕਿ ਤੂੰ ਵਲੋਗ ਬਣਾਏ, ਉਸ ਮਹੱਲੇ ਦੇ ਲੋਕ ਦੇਖਣ ਨੂੰ ਆ ਵੇਚਿਆ ਜੀ, ਉਹਦੇ ਨਾਲ ਵੀ ਤੇਰੀ ਜ਼ਿਆਦਾ ਸੇਲ ਹੋਏਗੀ। ਸੋਸ਼ਲ ਮੀਡੀਆ ਇੰਨਾ ਅੰਦਰ ਤੱਕ ਘੁਸ ਗਿਆ ਆਪਕੇ ਜੀ ਇਹ ਤਾਂ ਕਿ ਤੁਸੀਂ ਉਹ ਕੰਮ ਸ਼ੁਰੂ ਕਰੋ ਜਿਹਦਾ ਕੋਈ ਤਲਕ ਨਹੀਂ, ਉਹਦੀ ਵੀ ਤੁਹਾਨੂੰ ਜ਼ਰੂਰਤ ਹੈ ਮਾਰਕੀਟਿੰਗ ਦੀ, ਸੋਸ਼ਲ ਮੀਡੀਆ। ਹਾਂਜੀ ਹੁਣ ਕਬੂਤਰਬਾਜ਼ ਵੀ ਪਬਲਿਸਿਟੀ ਕਰਨ ਦੇ, ਬਲੈਂਡਰ ਬੰਦਾ ਕਰਕੇ ਬੈਠਾ ਉਹ ਕਰਨ ਦੇ ਪਬਲਿਸਿਟੀ, ਚੂੜੀਆਂ ਵੇਚਣ ਵਾਲਾ ਕਰਨ ਡਿਆ। ਯਾਰ ਮੈਨੂੰ ਤਾਂ ਸਮਝ ਲੱਗਣੀ ਹੁਣ ਕੀ ਜਿਹਦੇ ਕੋਲ ਦੁਕਾਨਾਂ ਸਾਰਿਆਂ ਨੇ ਕਿ ਜਿਹਦੇ ਕੋਲ ਜਿਹੜਾ ਸੋਸ਼ਲ ਮੀਡੀਆ ਦਾ ਜਿਹਦੇ ਕੋਲ ਗੱਲਬਾਤ ਅੱਛੀ ਆ, ਉਹਨੂੰ ਦਿਮਾਗ ਆ ਕਿ ਮੈਂ ਆ ਕਰਾਂ, ਉਹਨੇ ਥੋੜੇ ਵਲੋਗ ਪਾਈ ਜਾਣ, ਉਹਦੀ ਦੁਕਾਨ ਮਸ਼ਹੂਰ ਹੋ ਜਾਣੀ। ਪੌਦੇ ਵਿਕਣ ਦੇ, ਅਗਲੇ ਪਨੀਰੀ ਲਾਉਣ ਦਾ ਤਰੀਕਾ ਦੱਸ ਦਿੰਦੇ ਕਿ ਚਾਵਲ ਐਸੇ ਬੀਜਤੇ ਹੈ ਇਹ ਕਰ। ਹਾਂ ਜੀ ਲੇਕਿਨ 1000 ਐਪੀਸੋਡ ਤੇ ਉਸਤਾਦ ਜੀ ਇੱਕ ਸਰਮਨੀ ਸਾਡੇ ਕਹਿਣ ਤੇ ਪਤਾ ਕਿਉਂ ਜ਼ਿਆਦਾ ਨਹੀਂ ਦੇਖੋ ਨਹੀਂ ਫਰੀਦ ਨਹੀਂ ਕਰ ਯਾਰ ਨਹੀਂ ਇੱਕ ਮਿੰਟ ਮੇਰੀ ਗੱਲ ਸੁਣੋ ਨਾ, ਮੈਂ ਤੁਹਾਨੂੰ ਦੱਸ ਰਿਹਾ ਕਮ ਸੇ ਕਮ ਉਸਤਾਦ ਜੀ ਤੁਸੀਂ ਇਹ ਰਿਕਾਰਡ ਕਾਇਮ ਕਰੋ ਕਿ 1000 ਐਪੀਸੋਡ ਤੇ ਅਸੀਂ ਦੁਨੀਆ ਨੂੰ ਦੱਸੀਏ। ਯਾਰ ਇਕਬਾਲ ਸਟੇਡੀਅਮ 'ਚ ਭਾਜੀ ਪੂਰਾ ਨਿਜ਼ਾਮ ਹੋਵੇ। ਦੇਖੋ ਮੇਰੀ ਗੱਲ ਨਹੀਂ ਫਰੀਦ ਬੁਰਜ ਖਲੀਫੇ ਤੇ ਪੂਰੀ ਟੀਮ ਦੀ ਤਸਵੀਰ ਲੱਗੇ, 1000 ਐਪੀਸੋਡ ਕੀਤਾ, ਕੋਈ ਖਾਲਾ ਜੀ ਦਾ ਵਾੜਾ ਨਹੀਂ, ਵੱਡਾ ਕੰਮ ਆ। ਲੈ ਲਵਾ ਲਈ। ਆ ਸਟੇਡੀਅਮ ਵੀ ਜਿਹੜਾ ਬੰਦ ਕਰਾਤਾ ਤੂੰ ਚੰਗਾ ਭਲਾ ਉੱਥੇ ਇਕਬਾਲ ਸਟੇਡੀਅਮ ਯਾਰ ਵੱਡਾ ਕੰਮ ਕਰ ਲੈ। ਉਹ ਭਾਈ ਪੋਮੀ ਦੇ ਹੀ ਠੀਕ ਆ, ਚੁੱਪ ਕਰਕੇ ਉਹਦੇ ਹੀ ਕਰ ਲਓ। ਲੈਵਲ ਨਹੀਂ ਹੈ 1000 ਐਪੀਸੋਡ। YouTube ਵਾਲਿਆਂ ਨੂੰ ਵਕਤ ਪਿਆ ਕਿ ਇਹ ਕੌਣ ਲੋਕ ਆ, ਉੱਥੇ ਪਤਾ ਹੀ ਕੋਈ ਨਹੀਂ। ਵੀ ਬੁਰਜ ਖਲੀਫਾ ਤੁਸੀਂ ਪੁਰ ਕਰਾ ਇੱਥੇ ਸਟੇਡੀਅਮ ਤੋਂ ਛੱਡੋ, ਭਾਈ ਪੋਮੀ ਦੇ ਕਰਾ ਕੇ ਫੈਮਿਲੀ ਸ਼ੋਅ ਕਰਕੇ ਇੰਜ ਕਰਕੇ ਫੈਮਿਲੀ ਘਰ ਨੂੰ ਜਾਣ, ਪਿੱਛੋਂ ਬੜਸੋਣੀ ਰਮਲ ਸ਼ਾਹ ਜੋ ਨੱਚੇ ਇੰਜ ਕਰਕੇ। ਕਿੰਜ ਕਰਕੇ ਰਿਮਲ ਸ਼ਾਹ ਇਹ ਕਾਪੀ ਭਾਈ ਜਿੱਦਾਂ ਅੱਜ ਦੀ ਤੇ ਉਦੋਂ ਵੀ ਪਿੱਛੇ ਵੀ ਆ। ਨਹੀਂ ਪਤਾ ਨਹੀਂ ਅੱਜ ਤੋਂ ਫੈਮਿਲੀ ਪ੍ਰੋਗਰਾਮ। ਇਸ ਗੱਲ ਦਾ ਮਜ਼ਾ ਆਇਆ ਵਾ। ਮਜ਼ਾ ਉਦੋਂ ਹੀ ਆਣਾ ਫਰੀਦ ਸਾਹਿਬ ਜਦੋਂ ਤੁਹਾਡੀ ਗੱਡੀ ਜਾ ਕੇ ਰੁਕ ਲੇ, ਅਗਲਾ ਬੰਦਾ ਦਰਵਾਜ਼ਾ ਖੋਲੇ। ਇਹਨੂੰ ਇਹਦਾ ਕਿਤੇ ਦਰਵਾਜ਼ਾ ਖੋਲਦੇ ਯਾਰ, ਉਹ ਤੂੰ ਖੋਲ ਦੇ ਯਾਰ। ਉਹ ਕੀ ਆ ਤੇਰੇ ਦਰਵਾਜ਼ੇ 'ਚ ਹੈ ਕੀ ਆ ਅੰਦਰ? ਉਹ ਭਾਜੀ ਅੰਦਰੋਂ ਉਹਦਾ ਲੌਕ ਟੁੱਟਾ, ਬਾਹਰੋਂ ਹੀ ਖੁੱਲਦਾ। ਹਾਂ ਜੀ ਮਜ਼ਾ ਇਹੀ ਹੈ ਨਾ ਵੀ ਇਹ ਜਾ ਕੇ ਰੁਕੇ ਤੇ ਕੋਈ ਦਰਵਾਜ਼ਾ ਖੋਲੋ, ਕਿਉਂਕਿ ਕੋਈ ਨਾ ਖੋਲੇ ਇਹਨੇ ਅੰਦਰ ਹੀ ਬੈਠੇ ਰਹਿਣਾ। ਯਾਰ ਵੀ ਅੰਦਰੋਂ ਤੂੰ ਕਿਤੇ ਚਮਚੀ ਫਸਾ ਬੈਠਾ। ਤੂੰ ਤਾਂ ਬੜੀ ਨਾ ਬਾਹਰ ਖਲੋਤਾ ਹੋਇਆ ਨਾ, ਤੂੰ ਉੱਥੇ ਖਲੋ ਗਿਆ ਯਾਰ ਕਿਹੜਾ ਦਰਵਾਜ਼ਾ? ਉਹਦੇ ਤੋਂ ਹਟ ਕੇ ਵੱਡਾ ਕੰਮ ਇਹ ਵਾ ਤੁਹਾਡੀ ਇੰਜ ਕਰਕੇ ਪੂਰਾ ਰੋਡਾ ਤੇ ਸਟਿਆਨੇ ਰੋਡ ਤੇ ਮੇਨ ਸਾਡੇ ਵਾਲਾ ਰੋਡ ਤੇ ਸਮੋਦੀ ਰੋਡ ਤੇ ਕਨਾਲ ਰੋਡ ਫਲੈਕਸਾਂ ਲੱਗੀਆਂ ਹੋਣ। ਠੀਕ ਹੈ ਜੀ ਇਹ ਹੁੰਦਾ ਵਾ ਤੁਹਾਨੂੰ ਦੁਨੀਆ ਨੇ ਰਿਕਾਰਡ ਦੇਣਾ ਕਿ ਯਾਰ ਇਹ ਲੋਕ ਨੇ ਯਾਰ ਇਹਨਾਂ ਨੇ ਤੁਹਾਨੂੰ ਇੰਨੀ ਮਿਹਨਤ ਕਰਕੇ ਦੁਨੀਆ ਨਹੀਂ ਨਾ, ਇਹ ਤਾਂ ਫੈਸਲਾਬਾਦ ਟਾਈਮ ਸਕੁਅਰ 'ਚ ਵੱਡੀ ਫਲੈਕਸ ਲੱਗੀ ਹੋਵੇ, ਨਿਊਯਾਰਕ ਵਿੱਚ ਪਤਾ ਚੱਲੇ। ਮੇਰੇ ਕੋਲ ਦੇਖ ਲੈ ਫੈਸਲਾਬਾਦ ਵੀ ਪ੍ਰੋਗਰਾਮ ਤੇ ਟਾਈਮ ਸਕੇਅਰ ਤੇ ਸ਼ੋਅ ਕਰਕੇ ਵੀ ਘਰ ਆ ਕੇ ਮਸਲ ਚੌਲੀ ਖਾਣੇ ਨਾ ਚੰਗਾ ਨਹੀਂ, ਉਹ ਘਰ ਦੀ ਮੱਤ ਨਹੀਂ ਆ ਤੇ ਆਪਣੇ ਘਰ ਸਟਾਲ ਲਓ। ਇਹ ਦੀ ਗੱਲ ਸੁਣ, ਇਹ ਗੱਲ ਸਮਝ। ਅੱਛਾ ਆਪਣੇ ਘਰ ਨੂੰ ਕੋਈ ਸਟੇਬਲ ਕਰ ਲਓ। ਮਤਲਬ ਕਿਸ ਤਰ੍ਹਾਂ ਜੀ? ਤੁਸੀਂ ਉਹੀ ਮਾਲਕਾਂ ਨੂੰ ਕਹੋਗੇ ਭਾਈ ਨੂੰ ਸਾਲ ਦੀ ਪੂਰੀ ਕਣਕ ਲੈ ਦੇ। ਹਾਂ ਇਹ ਜਿਹੜਾ ਮੇਨ ਸਿਸਟਮ ਹੈ ਆਪਣੀ ਖੁਸ਼ਹਾਲੀ ਸਾਡੀ ਟੀਮ ਦੀ ਪਸਮਾਨਦਗੀ ਦਾ ਹਾਲ ਤੇ ਸਾਡੇ ਕੋਲ ਇਹਦੇ ਹੁੰਦਿਆਂ ਪੀਂਦੇ ਨਹੀਂ ਸਾਂ। ਤੂੰ ਨਹੀਂ ਤਾਰੇ ਨੂੰ ਬਦਨ ਫੁੱਲ ਹੁਣ ਤੂੰ ਦੱਸ ਵੀ ਜਿੱਥੇ ਇਹ ਹੋਏਗਾ ਉੱਥੇ ਕੀ ਤੂੰ ਤੇਰੇ ਦਰਵਾਜ਼ਾ ਬੇਟਾ ਤੂੰ ਆਪ ਅੰਦਰੋਂ ਖੋਲ ਲਵੇਂ, ਬੜੀ ਗੱਲ। ਨਹੀਂ ਹੁਣ ਮਹਿਰਾਨਾ ਆਈਆਂ ਮੰਨਣੀਆਂ। ਆ ਲੈ ਹੈਲੋ ਮਹਿਰਾਨਾ ਅਸੀਂ ਵੱਡੀ ਗੱਡੀ ਨਹੀਂ ਮੰਗਦੇ, ਮਹਿਰਾਨਾ ਤਾਂ ਬਣਦੇ ਆ ਕਿ ਨਹੀਂ ਬਣੇ ਨਵੇਂ ਮਾਡਲ ਦੀ ਆਈ ਹੈ। ਮਿੱਠੇ ਤੂੰ 1000 ਐਪੀਸੋਡ 'ਚ ਕੰਮ ਕਰ ਚੁੱਕੇ ਆ ਉਸਤਾਦ ਜੀ। ਅੱਜ ਫੁੱਲਾਂ ਦਾ ਬੁੱਕੇ ਫੜਿਆ ਹੋਵੇ, ਭਰਜਾਈ ਨਾਲ ਲੈਂਜ ਪਾ, ਉਹਦਾ ਪਿੱਛੋਂ ਲਹਿੰਗਾ ਰੇੜਦਾ ਹੀ ਆ ਰਿਹਾ ਹੋਵੇ। ਇਹ ਲੈ ਵਾਲਾ ਮਿੱਠੇ ਦਾ। ਮੇਰੀ ਗੱਲ ਸੁਣ ਲੈ, ਜਿਹੜੀ ਦੇ ਉੱਪਰ ਜਾਈ ਦੀ ਗੱਲ ਕਰਨ ਨੇ ਉਹਨੇ ਵਿੱਚ ਗਾਜਰਾਂ ਵੀ ਰੇੜੀ ਬਤਾਓ ਵੀ ਉਸੇ ਲਈ ਵੱਡੇ ਲਹਿੰਗਾ ਰੇੜ ਰਿਹਾ, ਥੱਲੇ ਛਾਪਰ ਜੂਸ ਦੇ ਡੱਬੇ ਵੀ ਨਾਲ ਆਈ ਜਾ ਰਹੇ। ਛੋਟਾ ਜਿਹਾ ਕੁੱਤੀ ਦਾ ਬੱਚਾ ਵੀ ਲੈ ਗਿਆ ਥੱਲੇ ਲਹਿੰਗੇ ਦੇ ਥੱਲੇ ਆਇਆ ਤਾਂ ਮੇਰੀ ਬੇਗਮ ਕਿਤੇ ਕੁਆਲੀਆਂ ਬੱਟ ਨਹੀਂ ਹੈ ਵੀ ਲੰਬਾ ਲਹਿੰਗਾ ਪਾ ਕੇ ਹੁਣ ਦੇਖ ਜਿੱਥੇ ਬੁੱਕੇ ਫੜਿਆ ਉੱਥੇ ਜੇ 5 ਕਿਲੋ ਸਟ੍ਰਾਬੇਰੀ ਦੇ ਛਾਪਰ ਫੜਾ ਦੇ, ਬੱਚੇ ਤਾਂ ਖਾਣਗੇ ਨਾ ਕਿਨੇ। ਹਾਂ ਲਹਿੰਗਾ ਭਾਵੇਂ ਮੇਰੀ ਬੇਗਮ ਬਾਅਦ ਦੇ ਵਿੱਚ ਕਿਤੇ ਲਹਿੰਗਾ ਅੜ ਗਿਆ ਮਕਾਨ ਖਿੱਚ ਸਕਦੇ। ਤੇਰੀ ਬੇਗਮ ਨੂੰ ਤਿਲਕਣ ਨਾਲ ਪਿੱਪਲ ਖਿੱਚਦਾ ਵੇਖੋ। ਮੇਰੀ ਗੱਲ ਸੁਣ ਨਾ, ਇਹਨੇ ਤਾਂ ਰੋਜ਼ ਤੇ ਕਰਨਾ ਵੀ ਬੇਗਮ ਨੂੰ ਇੰਜ ਕਰਕੇ ਗਲੀ ਚੋਂ ਘੁਮਾਇਆ, ਮੁੜ ਕੇ ਉਹਦਾ ਉਹ ਪਿੱਛੋਂ ਲਹਿੰਗਾ ਚੁੱਕਿਆ ਤੇ ਥੱਲੇ 1200-1400 ਦਾ ਕਬਾੜ ਦਾ ਸਮਾਨ ਵੇਖ ਜਾਣਾ ਜਿੰਨਾ ਉਹਨੇ ਇਕੱਠਾ ਕਰ ਲਿਆਉਣਾ।
ਤੇ ਇਹਨੇ ਡੇਲੀ ਨਾ ਇੰਜ ਬਾਹ ਪਾ ਕੇ ਬੁੱਢੀ ਲੈ ਕੇ ਬਾਜ਼ਾਰ ਫਿਰਨੇ ਹੋਣਾ। ਮਹੱਲੇਦਾਰ ਨੇ ਕਹਿਣਾ ਯਾਰ ਭਰਜਾਈ ਇਹਨੇ ਕਿਹੜਾ ਉੱਤੋਂ ਦੀ ਹੋ ਕੇ ਨਾ ਪਰ ਜੂਸ ਵਾਲਾ ਡੱਬਾ ਪਿਆ ਏ, ਉਹ ਵੀ ਲਵੇਟ ਵਿੱਚ। ਲੋਕਾਂ ਕਹਿਣਾ ਮੋਬਾਈਲ ਨਹੀਂ ਲੱਭਣ ਡਿਆ, ਮੈਂ ਕਹਿਣਾ ਮਿੱਠਾ ਬੁੱਢੀ ਦੇ ਨਾਲ ਲੱਗਿਆ ਸੀ। ਨਹੀਂ ਇਹ ਚੀਜ਼ਾਂ ਦਾ ਕੁਝ ਕਰੋ ਕਿ ਸਾਨੂੰ ਭਾਈ ਸਾਨੂੰ ਫੈਸਿਲਿਟੀਜ਼ ਦਿੱਤੀਆਂ ਜਾਣ। ਅੱਛਾ ਯਾਰ ਤੂੰ ਕੀ ਫੈਸਿਲਿਟੀਆਂ ਲੈਣੀਆਂ ਦੱਸ। ਫੈਸਿਲਿਟੀ ਜੇ ਮਹਿਰਾਨ ਜਿਹੜੀ ਨਵੇਂ ਮਾਡਲ ਦੀ ਆਈ ਆ ਉਹ ਅੱਛੇ ਤਰੀਕੇ ਨਾਲ ਸਾਨੂੰ ਲੈ ਕੇ ਦਿੱਤੀ ਜਾਵੇ। ਠੀਕ ਆ, ਉਹ ਖਿਲਾਰਨੀ ਕਿੱਥੇ ਤੂੰ, ਹਾਂਜੀ ਕਿੱਥੇ ਖਿਲਾਰੇਗਾ? ਐਡਾ ਪਛਲਾ 4 ਮਰਲੇ ਦਾ ਥੱਲਾ ਪੋਰਸ਼ਨ ਆ, ਉਹਦਾ ਬੈਠਕ ਢਾ ਦਿੰਦਾ ਵਾ। ਅੱਛਾ ਵੀ ਚੱਲ ਤੂੰ ਦੱਸ ਬਈ 1000ਵੇਂ ਐਪੀਸੋਡ ਤੇ ਤੇਰੇ ਹਿਸਾਬ ਨਾਲ ਕੀ ਹੋਣਾ ਚਾਹੀਦਾ? ਹਾਂਜੀ ਸ਼ੋਅ ਹੋਣਾ ਚਾਹੀਦਾ ਵੱਡਾ, ਤੇ ਉਹਨਾਂ ਦਾ ਸ਼ੁਕਰੀਆ ਅਦਾ ਹੋਣਾ ਚਾਹੀਦਾ, ਕਿਹਨਾਂ ਦਾ? ਇਹ ਆਡੀਅנס ਦਾ। ਓਏ 1000ਵੇਂ ਐਪੀਸੋਡ ਤੇ ਸਾਡਾ ਹੋਣਾ ਚਾਹੀਦਾ ਵਾ। ਹਾਂਜੀ ਅਸੀਂ ਕਰੀ ਜਾਣਾ ਹੁਣ ਉਹਨਾਂ ਦਾ। ਹਾਂਜੀ, ਇਹਨਾਂ ਨੂੰ ਆਡੀਅנס ਨੂੰ ਚਾਹੀਦਾ ਵਾ ਸਾਨੂੰ ਸਰਪ੍ਰਾਈਜ਼ ਦੇਵੇ ਕੋਈ ਵੱਡਾ। ਹਾਂ ਗਿਫਟ, ਹਾਂਜੀ ਗਿਫਟ ਦੇਣ ਜਾਂ ਕੋਈ ਨਾ ਕੋਈ ਇਦਾਂ ਸਾਨਿਆ ਕਰਨ ਸਾਨੂੰ। ਉਹ ਸਾਨਿਆ ਮੇਰਿਆ ਤਾਜੀ ਭਰਪੂਰ ਹੋਣਾ ਚਾਹੀਦਾ ਵਾ। ਓਏ ਸਾਨਿਆ ਪੂਰੇ ਪਾਕਿਸਤਾਨ ਦੇ ਆ, ਸਾਨਿਆ ਹੋਰ ਹੁੰਦਾ ਵਾ। ਕਹਿੰਦਾ ਸਾਨੂੰ ਕੋਈ ਗਿਫਟ ਦੇਣੀ ਚਾਹੀਦਾ ਤਾਂ ਕੋਈ ਸਾਨਿਆ ਹੋਣਾ ਚਾਹੀਦਾ ਸਾਡਾ। ਮਤਲਬ ਹੁਣ 1000 ਹੋ ਗਿਆ ਬੜੀ ਮਿਹਨਤ ਦੇ ਨਾਲ, ਹੁਣ ਕੋਈ ਹਾਦਸਾ ਹੋਣਾ ਚਾਹੀਦਾ। ਹਾਂ ਹਾਂ, ਉਹਦਾ ਮਤਲਬ ਹੈ ਕਿ ਕੋਈ ਸਾਡੇ ਲਈ ਕੋਈ ਵੀ ਬੂਸਟਿੰਗ ਮੂਵਮੈਂਟ ਹੋਣੀ ਚਾਹੀਦੀ। ਹਾਂ ਸਾਜੀ ਜਿਹੜੀ ਫਾਇਰ ਵਰਕ ਹੁੰਦਾ ਵਾ ਉੱਥੇ ਦੁਬਈ, ਇੱਥੇ ਕਿੰਨੇ ਪੈਸੇ ਲੱਗਣਗੇ ਸਾਡੇ? ਇੱਥੇ ਝੰਗ ਬਦਲ ਸੇਬੇ ਵਾਲੇ ਬੰਬ ਲਿਆਉਣੇ। ਇੱਥੇ ਨਹੀਂ ਇੱਥੇ ਮੈਂ ਤੁਹਾਨੂੰ ਰੈਕ ਲੈ ਦਾਂਗਾ 4 ਨਾਲ ਅੱਧਾ ਕਿਲੋ ਪਟਾਸ ਲੈ ਦੇਣਾ। ਹਾਂ ਠੀਕ ਹਾਂ ਤੇ ਹਾਲਾ ਲਾਲਾ ਪਾ ਨਾਲ ਤੁਹਾਨੂੰ ਮੈਂ ਉਹ ਚਿੜ ਲੈ ਦੇਣਾ ਕੰਨਾਂ ਲਈ। ਦੇਖਿਆ ਜਿਹੜਾ ਪਾਣੀ ਡਾਂਸ ਕਰਦਾ ਵਾ ਉਹ ਸਾਡੇ ਇੱਥੇ ਪਾਣੀ ਡਾਂਸ ਹੋਣਾ ਚਾਹੀਦਾ ਪੂਰਾ ਵਿੱਚ ਉਹਦੀ ਤੇ ਕਰਦਾ ਤਾਂ ਹੈ ਤੁਹਾਡੇ ਗੁੱਟਰ ਸਾਰੇ ਉਬਲਣ ਡੇ ਨਹੀਂ ਪਾਣੀ ਤੇ ਉੱਥੇ ਬੁਰਜ ਖਲੀਫਾ ਜਿਹੜੀ ਤਸਵੀਰਾਂ ਚੱਲਦੀਆਂ ਕਦੀ ਸ਼ਾਹਰੁਖ ਖਾਨ ਸਾਹਿਬ ਦੀ, ਸਲਮਾਨ ਖਾਨ ਦੀ, ਸਾਡੀਆਂ ਗੁੰਮਟੀ ਚੱਲਣੀਆਂ ਚਾਹੀਦੀਆਂ। ਗੁੰਮਟੀ ਘੁੰਮਿਆ ਨਹੀਂ ਕਰਕੇ ਪੂਰੀ ਰੀਲ ਚੱਲੇ। ਕਿੱਥੇ ਗੁੰਮਟੀ? ਗੁੰਮਟੀ ਆਹੋ ਹੁਣ ਘੰਟਾ ਘਰ ਬਲਦਾ ਹੀ ਨਹੀਂ ਯਾਰ ਘੰਟਾ ਘਰ ਤੇ ਕਹਿੰਦਾ ਬਲਦਾ ਹੀ ਨਹੀਂ। ਇਹ ਸਟੇਡੀਅਮ 'ਚ ਹੋਣਾ ਚਾਹੀਦਾ ਸ਼ੋਅ। ਵੱਡੀਆਂ ਵੱਡੀਆਂ ਸੈਲੈਬ੍ਰਿਟੀਆਂ ਅਸੀਂ ਨਹੀਂ ਬੁਲਾਉਣੀਆਂ, ਅਸੀਂ ਆਪ ਹੀ ਸੈਲੈਬ੍ਰਿਟੀ ਹੈਗੇ ਆ। ਸਹੀ ਗੱਲ ਨਹੀਂ, ਉਹਦੇ 'ਚ ਇੱਕ ਕੰਮ ਉਸਤਾਦ ਜੀ ਹੋਰ ਹੋ ਸਕਦਾ, ਕੁਛ ਆਡੀਅנס ਬੁਲਾਈਏ ਅਸੀਂ ਕਿਸੇ ਆਰਟ ਕੌਂਸਲ ਚ ਬੁਲਾ ਲਈਏ। ਹਾਂ ਆਰਟ ਕੌਂਸਲ ਚ ਫੈਮਲੀਆਂ ਬੁਲਾ, ਫੈਮਲੀਆਂ ਬੁਲਾਓ। 1000 ਐਪੀਸੋਡ ਦਾ ਅਸੀਂ ਸੈਲੀਬ੍ਰੇਸ਼ਨ ਕਰਨੇ, ਪੂਰੀ ਦੁਨੀਆ 'ਚ ਅਸੀਂ ਦਾਵਤ ਦਿੰਨੇ ਕਿ ਭਾਜੀ ਜਿਹੜਾ ਆਣਾ ਚਾਹ ਆ ਜਾਓ। ਨਾਲੇ ਤੁਹਾਨੂੰ ਦੁਨੀਆ ਪਤਾ ਕਿੰਨਾ ਪਿਆਰ ਕਰਦੀ। ਤੁਸੀਂ ਲੱਖ ਰੁਪਏ ਟਿਕਟ ਵੀ ਰੱਖ ਲੈਣਾ, ਤੁਹਾਨੂੰ ਲੋਕਾਂ ਨੇ ਦੇਖਣ ਵਾਲਾ। ਤੁਸੀਂ ਟਿਕਟ ਦਾ ਜਿਹੜਾ ਮਿਆਰ ਜ਼ਿਆਦਾ ਰੱਖਿਓ। ਆਪਾਂ ਇਹਨਾਂ ਨੇ ਕਹਾਂਗੇ ਸਾਡੇ ਲੋਕ ਗਿਫਟ ਲੈ ਕੇ, ਅਸੀਂ ਕਹਾਂ ਭਾਈ ਟਿਕਟ ਲੈ ਲੈ, ਸਾਡੇ ਇਹ ਬਹੁਤ ਆ। ਸਹੀ ਨਹੀਂ ਅਸੀਂ ਕਹਾਂਗੇ ਸਾਡੇ ਗਿਫਟ ਲੈ ਕੇ ਆਓ। ਨਹੀਂ ਸਾਰੇ ਹੁਣ ਗਿਫਟ ਦੇਣ ਸਾਨੂੰ, ਸਾਡਾ ਸਟੇਜ ਭਰ ਜੇ ਗਿਫਟਾਂ ਨਾਲ। ਚਲੋ ਇੰਨਾ ਹੋ ਜਾਏਗਾ ਕੋਈ ਰੋਣਾ। ਹਾਂ ਲੋ ਜੀ ਨਾਜ਼ਰੀਨ, ਬਾਬਾ ਜੀ ਹਾਂ ਆ ਸਹੀ ਆ, ਉਹਨੂੰ ਹਨਾਨ ਨੂੰ ਕਹਿੰਦੇ ਆ ਕਿ ਸਾਨੂੰ ਨਾ ਉੱਥੋਂ ਉਹ ਕਰਾ ਕੇ ਦੇ ਆਰਟ ਕੌਂਸਲ ਹੋ ਜਾਣਾ। ਹੋ ਜਾਣਾ। ਹਾਂ ਸਾਜੀ ਸ਼ਾਇਰ ਹਜ਼ਰਾਤ ਬੜੇ ਬੜੇ ਅੱਛੇ ਇਵੈਂਟਸ ਕਰ ਰਹੇ ਨੇ, ਉਹ ਸਾਰੇ ਆਪਣੇ ਸਾਜੀ 15ਵੀਂ ਐਨੀਵਰਸਰੀ ਤੇ ਜਦੋਂ ਆਪਾਂ ਗਏ ਸੀ ਉੱਥੇ ਲਾਹੌਰ ਕਿਹੜੇ ਸਟੇਡੀਅਮ, ਹਾਂ ਉਹ ਜੀ ਗੀਤਾ ਸੀ 20 ਹਾਂ ਤੇ ਕਿੱਦਾਂ ਮਾਸ਼ਾਅੱਲਾ ਲੋਕ ਆ। ਉਹ ਸਾਨੂੰ ਵੀ ਏਦਾਂ ਸਾਡੀ ਵੱਡੀ ਸਕਰੀਨ। ਨਹੀਂ ਠੀਕ ਆ ਆਰਟ ਕੌਂਸਲ ਦਾ ਕੋਈ ਹਿਸਾਬ ਲਾਉਨੇ ਆ। ਮੈਨੂੰ ਹਨਾਨ ਨੂੰ ਕਹਿੰਦਾ ਅਗਰ ਤੇ ਹੋ ਗਿਆ ਤੇ ਆਪਾਂ ਉੱਥੇ ਜਾ ਕੇ ਬਹਿ ਜਾਗੇ, ਪਰ ਅਸੀਂ ਉੱਥੇ ਆਰਟਿਸਟ ਨਹੀਂ ਹੋਣਾ ਭਾਈ। ਅਸੀਂ ਹੋਣਾ ਵਾ ਮਹਿਮਾਨਾਂ ਟੈਪ, ਮਹਿਮਾਨੇ ਖਸੂਸੀ ਟੈਪ, ਆਪਾਂ ਗੈਸਟ ਟੈਪ ਅਸੀਂ ਆਵਾਂਗੇ। ਹਾਂ ਇੱਕ ਸਾਡੇ ਮੇਜ਼ਬਾਨੀ ਆ ਕਰਨਗੇ ਸਾਰੇ। ਹਾਂ 2-4 ਬੰਦੇ ਨੇ ਡਿਊਟੀ ਲਾਤਾ ਤਾਂ ਫੈਸਲਾਬਾਦ ਦੇ ਜਿਹੜੇ ਆਰਟਿਸਟ ਨਾ 2-4 ਪਰਫਾਰਮਰ ਬੁਲਾ ਲਓ, ਆਰਫ ਲਓ, ਹਾਰ ਸਾਹਿਬ ਬੁਲਾ ਲਓ। ਨਹੀਂ ਹਨੀ ਸਿੰਘ ਭਾਜੀ ਨੂੰ ਪਤਾ ਕਰੋ ਸਾਜੀ ਕਿੱਥੇ ਉਹ ਯਾਰ ਬਸ ਯਾਰ ਸਟੇਟਸ ਹੀ ਮੁੱਦਾ ਰਸਲ ਯਾਰ 1000 ਐਪੀਸੋਡ ਕਿਸੇ ਹੋਰ ਨੇ ਕੀਤਾ ਹੁੰਦਾ ਨਾ, ਇੱਕ ਪਾਸੇ ਸੋਨਾ ਤੋਲਦੇ, ਇੱਕ ਪਾਸੇ ਉਸ ਸਟਾਰ ਨੂੰ ਤੋਲਦੇ। ਇਹ ਸੈਲੀਬ੍ਰੇਸ਼ਨਾਂ ਹੁੰਦੀਆਂ। ਤੁਸੀਂ ਅੱਜ ਵੀ ਉਹੀ ਕਿ ਚਲੋ ਜੀ ਸਟੇਡੀਅਮ 'ਚ ਕਰ ਲੈਂਦੇ ਆ। ਓਏ ਤੂੰ 1000 ਹੋਰ ਕਰ ਲਾ, ਤੈਨੂੰ ਕੋਈ ਲੋਹੇ 'ਚ ਵੀ ਤੋਲ ਦੇਵੇ ਮੈਨੂੰ ਫੜ ਲਈ। ਮੈਂ ਆਪਣੀ ਗੱਲ ਨਹੀਂ ਕਰ ਰਿਹਾ, ਉਹ ਫੇਰ ਉਹ ਤੇਰੇ ਲਾਗੇ ਤੇ ਸੋਨਾ ਤੇਰੇ ਉਹ ਤੇ ਬਣਦੀ ਨਹੀਂ। 2-4 ਫੁੱਟ ਤੋਂ ਤੇ ਸੋਨਾ ਵੈਸੇ ਰੰਗ ਛੱਡ ਜਾਂਦਾ ਆਪਣਾ। ਤੂੰ 120 ਐਪੀਸੋਡ ਕੀਤਾ ਤੇ ਫਿਰ ਤੂੰ ਕਹਿਣਾ ਯਾਰ ਅਸੀਂ ਸਿਗਰਟ ਤੇ ਆਹੋ ਤੂੰ ਮਰਨ ਤੋਂ ਬਾਅਦ ਵੀ ਐਪੀਸੋਡ ਕਰੀ ਜਾਵੇਂ ਨਾ, ਤੇਰੇ ਟੁਕੜੇ ਬਣਦੇ ਆ, ਟੁਕੜਿਆਂ ਦੇ ਬਰਾਬਰ। ਯਾਰ ਮੈਂ ਮਿੱਠੇ ਆਪਣੀ ਗੱਲ ਨਹੀਂ ਕਰਦਾ। ਚਲੋ ਜੀ ਦਿਲ ਬਣਾਓ ਯਾਰ। ਅਸੀਂ ਤੇ ਚੌਧਰੀ ਲੋਕ ਆ, ਘਰ ਸਭ ਕੁਝ। ਮੈਂ ਉਸਤਾਦ ਜੀ ਦੀ ਗੱਲ ਕਰਦਾ ਕਿ ਇੰਨੀ ਸਟਰਗਲ, ਇੰਨੀ ਮਿਹਨਤ, ਉੱਤੋਂ 1000 ਐਪੀਸੋਡ, ਅੱਜ ਵੀ ਉਹ ਹੀ ਸਭ। ਇਦਾਂ ਦੇ ਚੌਰ ਨੂੰ ਮੰਗਣ ਵਾਲਾ ਗਾਲਾ ਕਾਲੇ ਨੇ ਵਾਅਦੇ ਕਰੀ ਜਾਂਦਾ। ਫੇਰ ਸਹੀ ਇਨਸ਼ਾਅੱਲਾ ਅਗਲੀ ਵਾਰ ਆਪੇ। ਚਲੋ ਜੀ ਓਕੇ ਜੀ ਓਕੇ ਜੀ ਲਵ ਯੂ ਜੀ। ਲਵ ਯੂ।